ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨਾ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਖਾਲਸਾ ਇੰਸ਼ੋਰੈਂਸ ਏਜੰਸੀ, ਸਾਨੂੰ ਜੇ 4082722500, ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿਓ, ਸਲਮਾ, ਲਾਲੀ ਸਿੱਧੂ ਜੀ, ਬੇਕਰਸਫੀਲਡ, ਮਨਜੀਤ ਸਿੰਘ ਦੇਵਾਨਾ, ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੀ। ਉਸ ਦੀ ਗੱਲ ਤੇ ਕਿਤੇ ਨਹੀਂ ਚੱਲ ਰਹੀ, ਪਰ ਫਿਰ ਵੀ G7 ਦੇ ਵਿੱਚ ਕੋਈ ਨਾ ਕੋਈ ਮਸਲਾ ਇਸ ਦਾ ਚੱਲਿਆ। ਦੇਖੋ ਜੀ, ਇਸ ਮਾਮਲੇ ਦੇ ਤੇ ਜਿਹੜਾ ਦੀ ਭਾਰਤ ਦੇ ਪ੍ਰਧਾਨ ਮੰਤਰੀ ਹੋਰਾਂ ਨੇ ਡੋਨਲਡ ਟਰੰਪ ਹੋਰਾਂ ਦੀ ਹਾਜ਼ਰੀ ਦੇ ਵਿੱਚ ਕਸ਼ਮੀਰ ਮਸਲੇ ਦੇ ਉੱਤੇ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਕਿਸੇ ਤੀਜੇ ਮੁਲਕ ਦੀ ਜਿਹੜੀ ਵਿਚੋਲਗੀ ਆ ਉਹਦੇ ਤੋਂ ਨਾ ਜਿਹੜੀ ਹੈ ਜੀ ਉਹ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ ਜੀ ਕਿ ਦੋਵੇਂ ਗੁਆਂਢੀ ਜਿਹੜੇ ਆ ਉਹ ਸਾਰੇ ਮੁੱਦਿਆਂ ਨੂੰ ਵਿਚਾਰ ਚਰਚਾ ਦੇ ਜ਼ਰੀਏ ਸੁਲਝਾਉਣ ਦੇ ਸਮਰੱਥ ਨੇ ਤੇ ਦੋਵੇਂ ਕਿਸੇ ਤੀਜੇ ਮੁਲਕ ਨੂੰ ਇਹਦੇ ਵਿੱਚ ਖੇਚਲ ਜਿਹੜੀ ਆ ਜੀ ਉਹ ਨਹੀਂ ਦੇਣਗੇ। ਔਰ ਇਹ G7 ਸਿਖਰ ਵਾਰਤਾ ਦੇ ਵਿੱਚ ਜਿਹੜਾ ਸੀਗਾ ਜੀ ਇਹ ਉਹਨਾਂ ਨੇ ਗੱਲ ਕਹੀ। ਬੇਸ਼ੱਕ G7 ਦੇ ਵਿੱਚ ਜੰਮੂ ਕਸ਼ਮੀਰ ਦੇ ਮੌਜੂਦਾ ਹਾਲਾਤਾਂ ਦਾ ਜ਼ਿਕਰ ਤਾਂ ਨਹੀਂ ਜਿਹੜਾ ਜੀ ਉਹ ਹੋ ਰਿਹਾ। 22 ਦਿਨ ਤੋਂ ਲੋਕ ਜਿਹੜੇ ਜੀ ਉਹ ਤਾੜੇ ਹੋਏ ਆ, ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਮੁੱਦਾ ਚੱਲ ਜਿਹੜਾ ਜੀ ਉਹ ਜ਼ਰੂਰ ਰਿਹਾ। ਪਾਕਿਸਤਾਨ ਨੇ ਕਸ਼ਮੀਰ ਦੇ ਉੱਤੇ ਆਪਣੇ ਸਟੈਂਡ ਜਿਹੜਾ ਜੀ ਉਹਦੇ ਬਾਰੇ ਦੇ ਵਿੱਚ ਬੇਸ਼ੱਕ ਉਹ ਦੁਨੀਆ ਦਾ ਜਿਹੜਾ ਜੀ ਉਹ ਧਿਆਨ ਹਾਲ ਦੀ ਘੜੀ ਖਿੱਚਣ ਦੇ ਵਿੱਚ ਸਫਲ ਨਹੀਂ ਹੋ ਸਕਿਆ, ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਹ ਗੱਲ ਜਿਹੜੀ ਕਹੀ ਹੈ ਕਿ ਉਹ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਆਮ ਸਭਾ ਸਣੇ ਹਰੇਕ ਕੌਮਾਂਤਰੀ ਮੰਚ ਦੇ ਉੱਤੇ ਉਭਾਰਦੇ ਰਹਿਣਗੇ। ਇਮਰਾਨ ਖਾਨ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਕੇ ਇਤਿਹਾਸਕ ਭੁੱਲ ਕੀਤੀ ਆ ਔਰ ਕਸ਼ਮੀਰ ਮਸਲੇ ਨੂੰ ਲੈ ਕੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਹੋਇਆ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਦੀ ਜਿਹੜੀ ਜਨਤਾ ਆ ਉਹ ਉਹਨਾਂ ਦੀ ਸਰਕਾਰ ਔਰ ਭਾਰਤ ਦੇ ਵੱਲੋਂ ਵਾਦੀ ਕਸ਼ਮੀਰ ਦੇ ਵਿੱਚ ਪਾਬੰਦੀਆਂ ਖਤਮ ਕੀਤੇ ਜਾਣ ਤੱਕ ਕਸ਼ਮੀਰੀਆਂ ਦੇ ਨਾਲ ਜਿਹੜਾ ਜੀ ਉਹ ਖੜੂਗੀ। ਸਵਾਲ ਇਹੀ ਜਿਹੜਾ ਹੈ ਕਿ ਪਾਕਿਸਤਾਨ ਨੇ ਜਿਹੜਾ ਇਹ ਮੁੱਦਾ ਉਭਾਰਿਆ ਉਹਨੂੰ ਇਹ ਰਿਐਲਿਟੀ ਆ ਕਿ ਦੁਨੀਆ ਭਰ ਦੇ ਜਿਹੜੇ ਬਾਕੀ ਮੁਲਕ ਨੇ ਉਹਨਾਂ ਦੇ ਵੱਲੋਂ ਕੋਈ ਬਹੁਤ ਵੱਡੀ ਜਿਹੜੀ ਜੀ ਉਹ ਤਵੱਜੋ ਨਹੀਂ ਦਿੱਤੀ ਗਈ। ਇਹਦੇ ਕਈ ਕਾਰਨ ਜਿਹੜੇ ਆ ਜੀ ਉਹ ਹੋ ਸਕਦੇ ਆ ਜਿਹਦੇ ਕਰਕੇ ਇਹ ਮਸਲਾ ਜਿੱਦਾਂ ਵੱਡਾ ਬਣ ਸਕਦਾ ਸੀਗਾ ਓਡਾ ਵੱਡਾ ਜਿਹੜਾ ਜੀ ਉਹ ਬਣਿਆ ਨਹੀਂ। ਇਹਨੂੰ ਭਾਰਤ ਦੇ ਜਿਹੜੇ ਕੂਟਨੀਤਕ ਤਰੀਕੇ ਨੇ ਉਹਦੇ ਨਾਲ ਵੀ ਜਿਹੜਾ ਜੀ ਉਹ ਜੋੜਿਆ ਜਾ ਸਕਦਾ ਕਿ ਉਹਨੇ ਪਹਿਲਾਂ ਇਹਦੀ ਹਮਾਇਤ ਜਿਹੜੀ ਉਹ ਲਈ ਕਿ ਇਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਕੁਝ ਮੁਲਕ ਜਿਹੜੇ ਜਿਨ੍ਹਾਂ ਤੁਸੀਂ ਇਹ ਕਹਿ ਲਓ ਕਿ ਜਿਨ੍ਹਾਂ ਦੇ ਵੱਲੋਂ ਬੋਲਿਆ ਹੋਇਆ ਕੁਝ ਵੀ ਜਿਹੜਾ ਇੱਕ ਲਫ਼ਜ਼ ਵੀ ਜਿਹੜਾ ਜੀ ਉਹ ਮਾਇਨੇ ਰੱਖਦਾ ਜਾਂ ਤਾਂ ਉਹਨਾਂ ਨੂੰ ਜਿਹੜਾ ਜੀ ਭਰੋਸੇ ਦੇ ਵਿੱਚ ਲਿਆ ਗਿਆ ਔਰ ਇਉਂ ਲੱਗਦਾ ਆ ਕਿ ਇਹਦੇ ਪਿੱਛੇ ਕੋਈ ਨਾ ਕੋਈ ਜਿਹੜੀ ਸਾਜ਼ਿਸ਼ ਹੈ ਉਹ ਵੱਡੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਹੋਈ ਹੈ। ਜੀ ਜੀ ਹੋਇਆ ਤਾਂ ਬਿਲਕੁਲ ਜ਼ਰੂਰ ਹੈ ਕੁਛ ਨਾ ਕੁਛ। ਤੇ ਅੱਗੇ ਫਿਰ ਕਸ਼ਮੀਰ ਦੀ ਗੱਲ ਕਰਦੇ ਹਾਂ ਕਿ ਹਜੇ ਵੀ ਕਸ਼ਮੀਰੀਆਂ ਦੀ ਲਾਈਫ ਹੈ ਜਿਹੜੀ ਉਹ ਲੀਹ ਤੇ ਨਹੀਂ ਆਈ। ਬਿਲਕੁਲ ਜੀ, ਐਕਚੁਅਲੀ ਦੇਖੋ ਅੱਜ 23ਵਾਂ ਦਿਨ 22 ਦਿਨ ਜਿਹੜੇ ਜੀ ਹੋ ਗਏ ਜਿਹੜੀਆਂ ਪਾਬੰਦੀਆਂ ਲੱਗਿਆਂ ਨੂੰ ਔਰ ਇਹਦੇ ਦੌਰਾਨ ਕੀ ਕੁਛ ਜਿਹੜਾ ਜੀ ਉੱਥੇ ਵਾਪਰ ਰਿਹਾ, ਕੀ ਕੁਛ ਜਿਹੜਾ ਉਹ ਹੋ ਰਿਹਾ। ਸਾਰੇ ਫੋਨ ਅਜੇ ਵੀ ਜਿਹੜਾ ਜੀ ਉਹ ਬੰਦ ਨੇ, ਕਿਤੇ ਚਲਾਏ ਜਾਂਦੇ ਆ ਮੁੜ ਕੇ ਫੇਰ ਫੋਨ ਜਿਹੜੇ ਉਹ ਬੰਦ ਕਰ ਦਿੱਤੇ ਜਾਂਦੇ ਆ। ਕਿਤੇ ਪਾਬੰਦੀਆਂ ਜਿਹੜੇ ਚੱਪੇ ਚੱਪੇ ਦੇ ਉੱਤੇ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਖੜੀਆਂ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਕੁਝ ਥਾਵਾਂ ਤੇ ਛੋਟ ਦਿੱਤੀ ਜਾਂਦੀ ਆ। ਕੁਛ ਮਿੰਟਾਂ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਉਹ ਪਾਬੰਦੀਆਂ ਮੁੜ ਕੇ ਫੇਰ ਜਿਹੜੀਆਂ ਦੀ ਉਹ ਲਗਾ ਦਿੱਤੀਆਂ ਜਾਂਦੀਆਂ ਨੇ। ਥਾਂ ਥਾਂ ਤੋਂ ਪੱਥਰਬਾਜ਼ੀ ਦੀਆਂ ਖਬਰਾਂ ਜਿਹੜੀਆਂ ਦੀ ਉਹ ਆ ਰਹੀਆਂ ਨੇ। ਕੱਲ ਤਾਂ ਇੱਕ ਡਰਾਈਵਰ ਜਿਹੜਾ ਜੀ ਉਹ ਮਾਰਿਆ ਗਿਆ ਅਨੰਤਨਾਗ ਖੇਤਰ ਦੇ ਵਿੱਚ, ਨੂਰ ਮੁਹੰਮਦ ਸੀ 42 ਸਾਲਾਂ ਦਾ। ਇਹਦੇ ਪੱਥਰ ਜਿਹੜਾ ਜੀ ਉਹ ਸਿਰ 'ਚ ਵੱਜਿਆ। ਇਹ ਕਿਹਾ ਜਾ ਰਿਹਾ ਕਿ ਜਿਹੜੇ ਪੱਥਰਬਾਜ਼ ਸੀਗੇ ਉਹਨਾਂ ਨੇ ਸਮਝਿਆ ਕਿ ਸ਼ਾਇਦ ਇਹ ਪੈਰਾਮਿਲਟਰੀ ਫੋਰਸਿਸ ਦੀ ਗੱਡੀ ਆ, ਉਹਦਾ ਜਿਹੜਾ ਜੀ ਉਹ ਡਰਾਈਵਰ ਆ ਜਿਹਦੇ ਕਰਕੇ ਉਹਦੇ ਉੱਤੇ ਪੱਥਰਾਂ ਦੀ ਬਰਸਾਤ ਜਿਹੜੀ ਸੀ ਉਹ ਹੋ ਗਈ। ਜਿਹੜੇ ਇੱਕ ਛੋਟੀ ਲੜਕੀ ਜਿਹੜੀ ਸੀ ਜੀ ਉਹਦੇ ਵੀ ਇੱਕ ਦੇ ਪੱਥਰ ਜਿਹੜਾ ਜੀ ਉਹ ਵੱਜਣ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਨੇ। ਔਰ ਇਹ ਕਿਹਾ ਜਾ ਰਿਹਾ ਕਿ ਲੋਕ ਜਿਹੜੇ ਅੰਦਰ ਤੜੇ ਹੋਏ ਆ ਜਦੋਂ ਜਦੋਂ ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਮਿਲਦਾ ਤੇ ਉਹ ਵਿਰੋਧਤਾ ਜਿਹੜਾ ਜੀ ਉਹ ਪ੍ਰਗਟ ਕਰ ਰਹੇ ਆ
ਜਿਹਦੇ ਕਰਕੇ ਮੁੜ ਕੇ ਪਾਬੰਦੀਆਂ ਜਿਹੜੀਆਂ ਦੀ ਉਹ ਫੇਰ ਲਾ ਦਿੱਤੀਆਂ ਜਿਹੜੀਆਂ ਉਹ ਜਾਂਦੀਆਂ ਨੇ। ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ 5 ਅਗਸਤ ਤੋਂ ਇਸ ਖਿੱਤੇ ਦੇ ਵਿੱਚ ਮੋਬਾਈਲ ਬੰਦ ਨੇ, ਲੈਂਡਲਾਈਨ ਬੰਦ ਹੈ, ਇੰਟਰਨੈਟ ਸੇਵਾਵਾਂ ਜਿਹੜੀਆਂ ਜੀ ਉਹ ਬੰਦ ਨੇ, ਪ੍ਰਾਈਵੇਟ ਜਿਹੜੇ ਸਕੂਲ ਕਾਲਜ ਨੇ ਉਹ ਬੰਦ ਨੇ, ਸਰਕਾਰੀ ਸਕੂਲ ਖੁੱਲੇ ਆ ਪਰ ਉਹਦੇ ਵਿੱਚ ਬੱਚੇ ਜਿਹੜੇ ਜੀ ਉਹ ਆ ਨਹੀਂ ਰਹੇ। ਟੀਚਰ ਆਉਂਦੇ ਨੇ, ਆਪਣੀ ਹਾਜ਼ਰੀ ਪਾ ਕੇ ਜਿਹੜਾ ਜੀ ਉਹ ਚਲੇ ਜਾਂਦੇ ਆ। ਚਾਹੇ ਇਹ ਗੱਲ ਜਿਹੜੀ ਰਿਐਲਿਟੀ ਹੈ ਕਿ ਕਈ ਹੋਰ ਜਿਹੜੀਆਂ ਜੀ ਉਹ ਗੱਲਾਂ ਉੱਭਰੀਆਂ, ਮੁਲਕ ਦੇ ਵਿੱਚ ਆਏ ਹੜ੍ਹਾਂ ਦਾ ਜ਼ਿਕਰ ਜਿਹੜਾ ਜੀ ਉਹ ਵੱਡਾ ਹੋਣ ਲੱਗ ਗਿਆ। ਹੌਲੀ ਹੌਲੀ ਸਹੀ 370 ਵਾਲੇ ਮਾਮਲੇ ਦੇ ਵਿੱਚ ਜਾਂ ਜੰਮੂ ਕਸ਼ਮੀਰ ਦੇ ਵਿੱਚ ਅੰਦਰ ਤਾੜੇ ਲੋਕਾਂ ਦੀ ਗੱਲ ਜਿਹੜੀ ਆ ਜੀ ਉਹ ਬਹੁਤ ਘੱਟ ਜਿਹੜੀ ਇਸ ਵੇਲੇ ਹੋ ਰਹੀ ਆ। ਨਾ ਸਿਰਫ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਲਕਿ ਇੱਥੇ ਵੀ ਜਿਹੜੀ ਆ ਜੀ ਇਹਦਾ ਚਰਚਾ ਬਹੁਤ ਘੱਟ ਹੋ ਰਿਹਾ ਕਿ ਇੰਨੇ ਦਿਨਾਂ ਦੇ ਦੌਰਾਨ ਉਹ ਕਿਹੜੀਆਂ ਮੁਸੀਬਤਾਂ ਦੇ ਨਾਲ ਜੂਝ ਰਹੇ ਹੋਣਗੇ ਲੋਕ ਜਿਹੜੇ ਕਿ ਅੰਦਰ ਜਿਹੜੇ ਜੀ ਉਹ ਤਾੜੇ ਹੋਏ ਆ। ਉਹਨਾਂ ਦੇ ਕੋਲੇ ਖਾਣ ਪੀਣ ਦਾ ਸਮਾਨ ਆਫਟਰ ਆਲ ਕਿੰਨਾ ਜਿਹੜਾ ਜੀ ਉਹ ਹੋਊਗਾ, ਬਜ਼ੁਰਗਾਂ ਦੇ ਕੀ ਹਾਲਾਤ ਹੋਣਗੇ, ਬੱਚਿਆਂ ਦੇ ਕੀ ਹਾਲਾਤ ਜਿਹੜੇ ਜੀ ਉਹ ਹੋਣਗੇ, ਇਹ ਮਹਿਜ਼ ਇੱਕ ਚਿਤਵਿਆ ਹੀ ਜਿਹੜਾ ਜੀ ਉਹ ਜਾ ਸਕਦਾ ਹੈ। ਔਰ ਖਬਰਾਂ ਜਿਹੜੀਆਂ ਜੀ ਉਹ ਬਾਹਰ ਨਹੀਂ ਆ ਰਹੀਆਂ। ਜਿਹੜੀ ਪੱਤਰਕਾਰ ਸੀ ਉਹਨੇ ਕੋਸ਼ਿਸ਼ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਵੀ ਜੀ ਉੱਥੋਂ ਵੀ ਕਿਸੇ ਕਿਸਮ ਦੀ ਕੋਈ ਰਾਹਤ ਜਿਹੜੀ ਅਜੇ ਤੱਕ ਪੱਤਰਕਾਰਾਂ ਨੂੰ ਵੀ ਨਹੀਂ ਮਿਲੀ ਜੀ। ਤੇ ਅੱਗੇ ਗੱਲ ਕਰਦੇ ਹਾਂ ਪੀ ਚਿਦੰਬਰਮ ਦੀ, ਤੇ ਲੱਗਦਾ ਹੈ ਕਿ ਕੁਝ ਕੁ ਦਿਨ ਉਹਨੂੰ ਜੇਲ੍ਹ ਦੀ ਹਵਾ ਖਾਣੀ ਪਊਗੀ। ਬਿਲਕੁਲ ਐਕਚੁਅਲੀ ਜਿਹੜਾ ਸੁਪਰੀਮ ਕੋਰਟ ਨੇ ਈਡੀ ਜਿਹੜੀ ਐਨਫੋਰਸਮੈਂਟ ਡਾਇਰੈਕਟੋਰੇਟ ਹੈ ਉਹਦੇ ਵੱਲੋਂ ਦਰਜ ਆਈਐਨਐਕਸ ਮੀਡੀਆ ਜਿਹੜਾ ਜੀ ਉਸ ਦੇ ਮਨੀ ਲਾਂਡਰਿੰਗ ਕੇਸ ਦੇ ਵਿੱਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਗ੍ਰਿਫਤਾਰੀ ਤੋਂ ਮਿਲੀ ਛੋਟ ਜਿਹੜੀ ਉਹ 27 ਅਗਸਤ ਤੱਕ ਜਿਹੜੀ ਹੈ ਜੀ ਉਹ ਵਧਾਈ ਆ ਅੱਜ ਤੱਕ ਜਿਹੜੀ ਜੀ। ਔਰ ਜਿਹੜਾ ਡਬਲ ਬੈਂਚ ਸੀਗਾ ਜੀ ਉਹਨੇ ਸੁਣਵਾਈ ਦੇ ਦੌਰਾਨ ਚਿਦੰਬਰਮ ਦੇ ਵੱਲੋਂ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਦੇ ਉੱਤੇ ਅੱਜ ਵੀ ਜਿਹੜੀ ਆ ਜੀ ਇਹ ਸੁਣਵਾਈ ਜਾਰੀ ਰਹੂਗੀ। ਇਹ ਮਾਮਲਾ ਜਿਹੜਾ ਈਡੀ ਨੇ ਦਰਜ ਕੀਤਾ ਹੋਇਆ ਉਹਦੇ ਵਿੱਚ ਹੈ। ਔਰ ਇਹਦੇ ਦੌਰਾਨ ਜਿਹੜੇ ਚਿਦੰਬਰਮ ਦੇ ਵਕੀਲ ਨੇ ਕਪਿਲ ਸਿੱਬਲ ਜਿਹੜੇ ਜੀ ਉਹ ਅੱਜ ਜਿਹੜੇ ਈਡੀ ਦੇ ਵੱਲੋਂ ਲਾਏ ਗਏ ਦੋਸ਼ ਨੇ ਉਹਨਾਂ ਦਾ ਜਵਾਬ ਜਿਹੜਾ ਜੀ ਉਹ ਦੇਣਗੇ। ਦੂਜੇ ਪਾਸੇ ਸੁਪਰੀਮ ਕੋਰਟ ਨੇ ਸਾਬਕਾ ਵਿੱਤ ਮੰਤਰੀ ਤੇ ਕਾਂਗਰਸੀ ਆਗੂ ਪੀ ਚਿਦੰਬਰਮ ਨੂੰ ਵੱਡਾ ਝਟਕਾ ਜਿਹੜਾ ਜੀ ਉਹ ਦਿੰਦਿਆਂ ਹੋਇਆ ਆਈਐਨਐਕਸ ਮੀਡੀਆ ਮਾਮਲੇ ਦੇ ਵਿੱਚ ਸੀਬੀਆਈ ਦੇ ਵੱਲੋਂ ਦਰਜ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਦਾਇਰ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਿੱਲੀ ਹਾਈ ਕੋਰਟ ਦੇ ਵੱਲੋਂ ਰੱਦ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਦੇ ਉੱਤੇ ਸੁਣਵਾਈ ਸੁਣਨ ਤੋਂ ਹੀ ਨਾ ਜਿਹੜੀ ਆ ਜੀ ਉਹ ਕਰ ਦਿੱਤੀ ਆ। ਜਿਹੜੀ ਸੀਬੀਆਈ ਆ ਉਹਨੇ ਇਹ ਗੱਲ ਕਹੀ ਆ ਕਿ ਉਹ ਇਸ ਮਾਮਲੇ ਦੇ ਵਿੱਚ ਕਈ ਈਮੇਲ ਅਜੇ ਜਿਹੜਾ ਜੀ ਉਹ ਖੰਗਾਲਣਾ ਚਾਹੁੰਦਾ। ਜਿਹੜੇ ਫੜੇ ਹੋਏ ਨੇ ਜੀ ਦਰਾਨੀ ਮੁਖਰਜੀ ਵਰਗੇ ਉਹਨਾਂ ਦੇ ਸਾਹਮਣੇ ਬਿਠਾ ਕੇ ਪੀ ਚਿਦੰਬਰਮ ਤੋਂ ਜਾਂਚ ਜਿਹੜੀ ਹੈ ਜੀ ਉਹ ਕਰਨੀ ਚਾਹੁੰਦਾ। ਜਿਹੜਾ ਇਹ ਡਬਲ ਬੈਂਚ ਸੀਗਾ ਜੀ ਉਹਨੇ ਸਾਫ਼ ਕੀਤਾ ਕਿ ਚਿਦੰਬਰਮ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਜਾ ਚੁੱਕਾ। ਉਹ ਪਹਿਲਾਂ ਹੀ ਸੀਬੀਆਈ ਦੀ ਹਿਰਾਸਤ ਦੇ ਵਿੱਚ ਹੈ ਔਰ ਉਹਨਾਂ ਦੀ ਅਪੀਲ ਦੇ ਉੱਤੇ ਸੁਣਵਾਈ ਕਰਨਾ ਵਿਅਰਥ ਹੈ। ਉਂਝ ਬੈਂਚ ਨੇ ਇਹ ਗੱਲ ਕਹੀ ਕਿ ਚਿਦੰਬਰਮ ਨੂੰ ਕਾਨੂੰਨ ਦੇ ਮੁਤਾਬਕ ਰਾਹਤ ਜਿਹੜੀ ਦੀ ਰੈਗੂਲਰ ਜ਼ਮਾਨਤ ਜਿਹੜੀ ਆ ਉਹ ਹਾਸਲ ਕਰਨ ਦੀ ਪੂਰੀ ਆਜ਼ਾਦੀ ਹੈ। ਇਹਦੇ ਦੌਰਾਨ ਸੀਬੀਆਈ ਨੇ ਹਿਰਾਸਤ ਦੇ ਵਿੱਚ ਮਿਆਦ ਮੁੱਕਣ ਤੋਂ ਬਾਅਦ ਚਿਦੰਬਰਮ ਨੂੰ ਮੁੜ ਕੇ ਟ੍ਰਾਇਲ ਕੋਰਟ ਦੇ ਵਿੱਚ ਪੇਸ਼ ਕਰਕੇ 4 ਦਿਨਾਂ ਦਾ ਰਿਮਾਂਡ ਜਿਹੜਾ ਜੀ ਉਹ ਹਾਸਲ ਕਰ ਲਿਆ। ਇਹ ਤੋਂ ਪਹਿਲਾਂ ਚਿਦੰਬਰਮ ਦੇ ਵੱਲੋਂ ਪੇਸ਼ ਜਿਹੜੇ ਵਕੀਲ ਸੀਗੇ ਕਪਿਲ ਸਿੱਬਲ ਤੇ ਅਭਿਸ਼ੇਕ ਮਨੂ ਸਿੰਘ ਵੀ ਉਹਨੇ ਦਲੀਲਾਂ ਦਿੱਤੀਆਂ ਕਿ ਸੀਬੀਆਈ ਨੇ ਚਿਦੰਬਰਮ ਨੂੰ ਗ੍ਰਿਫਤਾਰ ਕਰਕੇ ਉਹਨੂੰ ਪੇਸ਼ਗੀ ਜ਼ਮਾਨਤ ਸੰਬੰਧੀ ਅਰਜ਼ੀ ਨੂੰ ਜਿਹੜਾ ਜੀ ਉਹ ਵਿਅਰਥ ਬਣਾ ਦਿੱਤਾ। ਵਕੀਲਾਂ ਨੇ ਵੀ ਗੱਲ ਕਹੀ ਕਿ ਉਹਨਾਂ ਦੇ ਮੁਵੱਕਿਲ ਨੇ ਤਾਂ ਗ੍ਰਿਫਤਾਰੀ ਤੋਂ ਰਾਹਤ ਲਈ ਅਰਜ਼ੀ ਦਾਇਰ ਜਿਹੜੀ ਜੀ ਉਹ ਕੀਤੀ ਸੀਗੀ। ਹੁਣ ਜਿਹੜਾ ਜੀ ਅਗਲੇ ਦਿਨਾਂ ਦੇ ਦੌਰਾਨ ਚਿਦੰਬਰਮ ਦੀਆਂ ਜਿਹੜੀਆਂ ਜੀ ਉਹ ਮੁਸ਼ਕਲਾਂ ਵੱਧ ਸਕਦੀਆਂ ਨੇ। ਜਿਹੜੇ ਚਿਦੰਬਰਮ ਦੇ ਵੱਲੋਂ ਹੁਣ ਹੇਠਾਂ ਤੋਂ ਜਿਹੜਾ ਜੀ ਫੇਰ ਆਉਣਾ ਪਊਗਾ ਆਪਣੀ ਜ਼ਮਾਨਤ ਜਿਹੜੀ ਆ ਜੀ ਉਹ ਲਾਉਣ ਦੇ ਵਾਸਤੇ, ਕਿਉਂਕਿ ਇਹ ਅਰਜ਼ੀ ਜਿਹੜੀ ਸੀਗੀ ਇਹ ਅਗਾਊਂ ਜ਼ਮਾਨਤ ਦੀ ਸੀ। ਅਗਾਊਂ ਜ਼ਮਾਨਤ ਦੀ ਅਰਜ਼ੀ ਜਿਹੜੀ ਸੀ ਉਹ ਟੈਕਨੀਕਲੀ ਤੌਰ ਦੇ ਉੱਤੇ ਆਪੇ ਹੀ ਖਤਮ ਹੋ ਗਈ ਜਦੋਂ ਚਿਦੰਬਰਮ ਦੀ ਜਿਹੜੀ ਸੀ ਉਹ ਗ੍ਰਿਫਤਾਰੀ ਹੋ ਗਈ। ਜਿਸ ਤਰੀਕੇ ਦੇ ਨਾਲ ਸੀਬੀਆਈ ਨੇ ਮੁੜ ਕੇ ਰਿਮਾਂਡ ਜਿਹੜਾ ਜੀ ਉਹ ਲੈ ਲਿਆ ਉਹਦੇ ਵਿੱਚ ਚਿਦੰਬਰਮ ਦੀਆਂ ਜਿਹੜੀਆਂ ਜੀ ਉਹ ਹਾਲ ਦੀ ਘੜੀ ਮੁਸ਼ਕਲਾਂ ਇਸ ਪੱਖੋਂ ਜਿਹੜੀਆਂ ਵਧੀਆਂ ਨੇ ਕਿ ਅਗਲੇ ਕੁਝ ਦਿਨਾਂ ਦੇ ਦੌਰਾਨ ਉਹਦੀ ਰਿਹਾਈ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਘੱਟ ਹੈ। ਘੱਟੋ ਘੱਟ ਜਿਹੜਾ 4 ਦਿਨ ਦਾ ਪੁਲਿਸ ਰਿਮਾਂਡ ਸੀਬੀਆਈ ਦਾ ਰਿਮਾਂਡ ਜਿਹੜਾ ਜੀ ਮਿਲਿਆ ਉਹਦੇ ਦੌਰਾਨ ਜੇ ਸੀਬੀਆਈ ਕੁਝ ਨਾ ਕੱਢ ਸਕੀ ਫੇਰ ਕੁਝ ਰਾਹ ਜਿਹੜਾ ਜੀ ਉਹ ਸੌਖਾ ਹੋ ਸਕਦਾ ਚਿਦੰਬਰਮ ਦਾ। ਨਹੀਂ ਤਾਂ ਬਾਕੀ ਦਿਨ ਜਿਹੜੇ ਅਜੇ ਹੈਗੇ ਆ ਉਹਨੂੰ ਸੀਬੀਆਈ ਦੇ ਰਿਮਾਂਡ ਦੇ ਵਿੱਚ ਹੀ
ਜਿਹੜੇ ਉਹ ਬਿਤਾਉਣੇ ਪੈਣਗੇ ਜੀ। ਤੇ ਅੱਗੇ ਗੱਲ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਅਸੀਂ ਹੜ੍ਹਾਂ ਦੇ ਕਰਦੇ ਹਾਂ, ਇਸੇ ਤਰ੍ਹਾਂ ਨਸ਼ਿਆਂ ਦੇ ਹੜ੍ਹ ਵੀ ਵਗ ਰਹੇ ਆ, ਹਾਲਾਤ ਬੁਰੇ ਹਨ ਉਸੇ ਤਰ੍ਹਾਂ। ਤੇ ਕਹਿੰਦੇ 2 ਓਵਰਡੋਜ਼ ਦੇ ਨਾਲ ਤੁਰ ਗਏ ਤੇ ਇੱਕ ਮਾਂ ਨੇ ਧੀ ਨੂੰ ਸੰਗਲਾਂ ਦੇ ਨਾਲ ਬੰਨ੍ਹ ਕੇ ਰੱਖਿਆ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਜਿਹੜਾ ਜੀ ਉਹ ਬਿਲਕੁਲ ਇੰਨਾ ਹੈ ਕਿ ਕੁਝ ਦਿਨਾਂ ਤੋਂ ਇਹਦੀ ਚਰਚਾ ਘੱਟ ਹੈ ਜੀ, ਪਰ ਚੱਲ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਜੀ ਉਹ ਰਿਹਾ। 2 ਤਾਂ ਓਵਰਡੋਜ਼ ਦੇ ਨਾਲ ਜਿਹੜੇ ਜੀ ਮਰੇ ਆ। ਤੇ ਸੰਗਰੂਰ ਦੇ ਹਰੀਪੁਰਾ ਬਸਤੀ ਦਾ ਇੱਕ ਰਹਿਣ ਵਾਲਾ ਸੀਗਾ ਜੀ 22 ਸਾਲਾਂ ਦਾ, ਉਹਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਹੜੀ ਹੈ ਜੀ ਉਹ ਮੌਤ ਹੋਈ ਆ। ਉਹਨੂੰ ਸਿਵਲ ਹਸਪੀਟਲ ਲਿਜਾਇਆ ਗਿਆ ਓਵਰਡੋਜ਼ ਦੇ ਕਰਕੇ, ਪਰ ਉਦੋਂ ਪਹਿਲਾਂ ਹੀ ਉਹਦੀ ਮੌਤ ਜਿਹੜੀ ਜੀ ਉਹ ਹੋ ਗਈ ਹੋਈ ਸੀ। ਉਹਦਾ ਪਿਓ ਜਿਹੜਾ ਜੀ ਦੱਸਦਾ ਹੈ ਕਿ ਉਹਦਾ ਮੁੰਡਾ ਨਸ਼ਿਆਂ ਦੇ ਵਿੱਚ ਜਿਹੜਾ ਜੀ ਉਹ ਦੇਰ ਤੋਂ ਪਿਆ ਹੋਇਆ ਸੀਗਾ। ਇਸੇ ਤਰੀਕੇ ਦੇ ਨਾਲ ਇੱਕ ਮੌਤ ਜਿਹੜੀ ਹੈ ਜੀ ਉਹ ਬਟਾਲਾ ਦੇ ਨੇੜੇ ਪਿੰਡ ਕਿਲਾ ਲਾਲ ਸਿੰਘ ਦੇ ਵਿੱਚ ਓਵਰਡੋਜ਼ ਦੇ ਕਰਕੇ ਜਿਹੜੀ ਜੀ ਉਹ ਹੋਈ। ਇਹ ਵੀ ਕਿਹਾ ਗਿਆ ਜੀ ਕਿ ਉਹਨੂੰ ਨਸ਼ਾ ਦੇਣ ਵਾਲੇ ਜਿਹੜੇ 2 ਦੋਸਤ ਨੇ ਉਹਨਾਂ ਦੇ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਇੱਕ ਵੀਡੀਓ ਜਿਹੜੀ ਜੀ ਉਹ ਵਾਇਰਲ ਹੋਈ, ਜਿਹੜੀ ਕਿ ਅੰਮ੍ਰਿਤਸਰ ਦੇ ਪੌਸ਼ ਏਰੀਏ ਦੀ ਹੈ ਜੀ, ਰਣਜੀਤ ਐਵੀਨਿਊ ਦੀ। ਉੱਥੇ ਇੱਕ ਮਾਂ ਨੇ ਆਪਣੀ ਧੀ ਨੂੰ ਜਿਹੜਾ ਜੀ ਉਹ ਬੇੜੀਆਂ ਪਾ ਕੇ ਬੰਨਿਆ ਹੋਇਆ। ਬੰਨਣ ਦਾ ਕਾਰਨ ਇਹ ਆ ਕਿ ਜਿਹੜੀ ਇਹ ਲੜਕੀ ਆ ਇਹ ਚਿੱਟੇ ਦੀ ਆਦੀ ਆ। ਲੋਹੇ ਦੀ ਜੰਜੀਰ ਦੇ ਨਾਲ ਬੰਨ ਕੇ ਉਹਨੂੰ ਜਿਹੜਾ ਜੀ ਉਹ ਰੱਖਿਆ ਹੋਇਆ ਤਾਂ ਕਿ ਉਹ ਘਰੋਂ ਬਾਹਰ ਨਾ ਜਾਵੇ, ਕਿਉਂਕਿ ਇਹ ਪਤਾ ਜਿਹੜਾ ਜੀ ਉਹ ਲੱਗ ਰਿਹਾ ਕਿ ਉਹਦੇ ਪਰਿਵਾਰ ਨੇ ਉਹਨੂੰ ਬਚਾਉਣ ਦੀਆਂ ਅਥਾਹ ਕੋਸ਼ਿਸ਼ਾਂ ਕੀਤੀਆਂ ਨੇ। ਕਈ ਵਾਰੀ ਉਹਦਾ ਜਿਹੜਾ ਜੀ ਐਡਿਕਸ਼ਨ ਤੋਂ ਇਲਾਜ ਕਰਵਾਇਆ। ਜਦੋਂ ਉਹ ਇਲਾਜ ਕਰਵਾ ਕੇ ਵਾਪਸ ਲਿਆਉਂਦੇ ਆ ਤੇ ਕੁੜੀ ਮੁੜ ਕੇ ਫੇਰ ਜਿਹੜਾ ਜੀ ਉਹ ਚਿੱਟਾ ਲਾਉਣ ਲੱਗ ਜਾਂਦੀ ਆ। ਪੁਲਿਸ ਕਹਿੰਦੀ ਆ ਕਿ ਅਸੀਂ ਜਿਹੜੇ ਜੀ ਜੋ ਕੁਝ ਮੁਹੱਈਆ ਕਰਵਾ ਸਕਦੇ ਕਰਾ ਰਹੇ ਆ ਇਲਾਜ ਦੇ ਵਾਸਤੇ। ਜੋ ਪੁਲਿਸ ਨੇ ਜਿਹੜਾ ਜੀ ਉਹ ਕਹਿਣਾ ਹੁੰਦਾ ਕੀ ਉੱਥੇ ਜਿਹੜਾ ਜੀ ਉਹ ਮੁਹੱਈਆ ਕਰਵਾ ਰਹੇ ਆ, ਕੀ ਕਰ ਰਹੇ ਆ। ਇਹ ਇੱਕ ਸਮਝਦਾ ਕਿ ਏਡੀ ਦਰਦਨਾਕ ਤਸਵੀਰ ਆ ਜਿਹੜੀ ਮੂੰਹ ਬੋਲਦੀ ਪੰਜਾਬ ਦੀ, ਕਿ ਇੱਕ ਮਾਂ ਨੂੰ ਆਪਣੀ ਧੀ ਨੂੰ ਬੇੜੀਆਂ ਜਿਹੜੀਆਂ ਜੀ ਉਹ ਲਾਉਣੀਆਂ ਪਈਆਂ। ਬੇਸ਼ੱਕ ਜਦੋਂ ਇਹ ਵੀਡੀਓ ਵਾਇਰਲ ਹੋਈ ਆ ਤਾਂ ਬਹੁਤ ਸਾਰੇ ਪੱਤਰਕਾਰ ਵੀ ਉੱਥੇ ਜਿਹੜਾ ਜੀ ਉਹ ਪਹੁੰਚ ਗਏ, ਪਰ ਪਰਿਵਾਰ ਕੁਝ ਬੋਲਣਾ ਨਹੀਂ ਚਾਹੁੰਦਾ। ਕੀ ਬੋਲੇ, ਕੀ ਦੱਸੇ ਕਿ ਉਹਨਾਂ ਦੀ ਜਿਹੜੀ ਧੀ ਆ ਉਹਨੂੰ ਬੇੜੀਆਂ ਕਿਉਂ ਲਾਉਣੀਆਂ ਪਈਆਂ। ਉਹ ਵਿਚਾਰੇ ਸ਼ਰਮ ਦੇ ਮਾਰੇ ਤੁਸੀਂ ਕਹਿ ਲਓ ਕਿ ਉਹ ਮੂੰਹ ਜਿਹੜਾ ਜੀ ਉਹ ਲੁਕੋ ਰਹੇ ਆ। ਮਾਪਿਆਂ ਦਾ ਉਹਦੇ ਵਿੱਚ ਕਸੂਰ ਵੀ ਜਿਹੜਾ ਜੀ ਉਹ ਕੀ ਆ। ਉਹਨਾਂ ਨੇ ਹਰ ਪੱਖੋਂ ਇਸ ਆਪਣੀ ਲੜਕੀ ਨੂੰ ਬਚਾਉਣ ਦੀ ਜਿਹੜੀ ਜੀ ਉਹ ਕੋਸ਼ਿਸ਼ ਕੀਤੀ, ਪਰ ਜਿਸ ਲੈਵਲ ਤੱਕ ਉਹ ਨਸ਼ਾ ਜਿਹੜਾ ਜੀ ਉਹ ਕਰ ਰਹੀ ਆ, ਜਦੋਂ ਵੀ ਉਹਨੂੰ ਮੌਕਾ ਮਿਲਦਾ ਉਹ ਛੁੱਟਦੀ ਆ ਤੇ ਤੁਰੰਤ ਫੇਰ ਉੱਥੇ ਨਸ਼ੇ ਵੱਲ ਨੂੰ ਜਿਹੜਾ ਜੀ ਉਹ ਚਲੇ ਜਾਂਦੀ ਆ। ਇਹ ਹਾਲਾਤ ਪੰਜਾਬ ਦੇ ਇਸ ਵੇਲੇ ਜਿਹੜੇ ਆ ਜੀ ਉਹ ਬਣੇ ਹੋਏ ਆ। ਪਰ ਸਰਕਾਰੀ ਦਾਅਵੇ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ 90% ਨਸ਼ਾ ਜਿਹੜਾ ਜੀ ਉਹ ਸਮਾਪਤ ਹੋ ਗਿਆ ਆ। ਕਿਸੇ ਮੰਤਰੀ ਨੂੰ ਪੁੱਛੋ, ਉਹ ਕਹਿੰਦਾ ਜੀ ਕਪਤਾਨ ਸਾਹਿਬ ਨੇ ਇਹ ਗੱਲ ਕਹੀ ਸੀਗੀ ਕਿ ਨਸ਼ੇ ਦੇ ਸੌਦਾਗਰਾਂ ਦਾ ਲੱਕ ਤੋੜ ਦਿਆਂਗੇ, ਲੱਕ ਤੋੜ ਦਿੱਤਾ। ਇਹ ਲੱਕ ਕਿੱਥੋਂ ਕੁ ਟੁੱਟਿਆ, ਕਿੰਨਾ ਟੁੱਟਿਆ, ਕਿਵੇਂ ਟੁੱਟਿਆ, ਇਹਦਾ ਕੋਈ ਜਵਾਬ ਇਹਨਾਂ ਦੇ ਕੋਲੇ ਨਹੀਂ ਹੈਗਾ। ਜਦੋਂ ਕਿ ਮਾਪੇ ਜਿਹੜੇ ਆ ਜੀ ਉਹਨਾਂ ਦੇ ਹਾਲਾਤ ਇਹ ਬਣੇ ਹੋਏ ਆ ਕਿ ਮੁੰਡਿਆਂ ਨੂੰ ਤਾਂ ਛੱਡੋ, ਆਪਣੀਆਂ ਧੀਆਂ ਨੂੰ ਵੀ ਉਹਨਾਂ ਨੂੰ ਜਿਹੜਾ ਜੀ ਬੇੜੀਆਂ ਲਾ ਕੇ ਰੱਖਣਾ ਪੈ ਰਿਹਾ। ਬਿਲਕੁਲ ਜੀ, ਬਹੁਤ ਹਾਲਾਤ ਬੁਰੇ ਆ। ਤੇ ਅੱਗੇ ਦਰਿਆਵਾਂ ਦੀ ਜੇ ਗੱਲ ਕਰੀਏ, ਉਹਨਾਂ ਦੇ ਕਰਕੇ ਬੰਨ੍ਹ ਟੁੱਟ ਗਏ, ਪਰ ਜਿਹੜੇ ਬੰਨ੍ਹ ਟੁੱਟੇ ਆ ਉਹਨਾਂ ਨੂੰ ਰਿਪੇਅਰ ਕਰਨ ਦੇ ਲਈ ਆਮ ਲੋਕ ਬਾਹਰ ਨਿਕਲੇ ਆ। ਬਿਲਕੁਲ ਜੀ, ਇਹ ਦੇਖੋ ਪੰਜਾਬੀਅਤ ਜਿਹੜੀ ਆ ਜੀ ਉਹਨੇ ਦਸਤਕ ਬੜੇ ਵਰ੍ਹਿਆਂ ਤੋਂ ਬਾਅਦ ਪੰਜਾਬ ਦੇ ਉੱਤੇ ਫੇਰ ਜਿਹੜੀ ਜੀ ਉਹ ਦਿੱਤੀ ਆ। ਉਹ ਚਾਹੇ ਜਿਹੜੇ ਹੜ੍ਹ ਪੀੜਤ ਨੇ ਉਹਨਾਂ ਦੇ ਵਾਸਤੇ ਜਿਹੜਾ ਜੀ ਰੋਟੀ ਪਾਣੀ ਮੁਹੱਈਆ ਕਰਵਾਉਣਾ ਹੋਵੇ, ਹੜ੍ਹਾਂ ਦੇ ਵਿੱਚ ਜਿਹੜੇ ਘਿਰੇ ਲੋਕ ਨੇ ਉਹਨਾਂ ਦੀ ਮਦਦ ਦੇ ਵਾਸਤੇ, ਚਾਹੇ ਜਿਹੜੇ ਡੰਗਰ ਵੱਛੇ ਨੇ ਉਹਨਾਂ ਦੇ ਵਾਸਤੇ ਜਿਹੜਾ ਜੀ ਹਰਾ ਚਾਰਾ ਜਾਂ ਤੂੜੀ ਦੀ ਗੱਲ ਹੋਵੇ, ਲੋਕ ਲਾਈਨਾਂ ਬੰਨ੍ਹ ਕੇ ਜਿਹੜਾ ਜੀ ਹੜ੍ਹ ਪੀੜਤ ਇਲਾਕਿਆਂ ਦੇ ਵਿੱਚ, ਹੜ੍ਹ ਮਾਰੇ ਇਲਾਕਿਆਂ ਦੇ ਵਿੱਚ ਪਹੁੰਚ ਗਏ। ਨਹੀਂ ਤਾਂ ਕਈ ਸੂਬਿਆਂ ਦੇ ਵਿੱਚ ਜਦੋਂ ਹੜ੍ਹ ਆਏ ਆ ਤੇ ਉੱਥੇ ਇੱਕ ਪਾਣੀ ਦੀ ਬੋਤਲ ਜਿਹੜੀ ਆ 180 ਰੁਪਈਏ ਤੱਕ ਨੂੰ ਜਿਹੜੀ ਜੀ ਉਹ ਪਹੁੰਚ ਗਈ। ਪਰ ਇਹ ਪੰਜਾਬ ਹੈ, ਪੰਜਾਬ ਦੇ ਹਾਲਾਤ ਜਿਹੜੇ ਜੀ ਉਹ ਐਸੇ ਜਿਹੜੇ ਜੀ ਬਣੇ ਕਿ ਇੱਥੇ ਇੰਨਾ ਸਮਾਨ ਜਿਹੜਾ ਜੀ ਹਾਈਵੇ ਦੇ ਉੱਤੇ ਪਹੁੰਚਿਆ ਹੋਇਆ ਕਿ ਵਰਤਾਉਣਾ ਜਿਹੜਾ ਜੀ ਉਹ ਔਖਾ ਹੋ ਰਿਹਾ। ਦੂਜੇ ਪਾਸੇ ਕਿਉਂਕਿ ਸਤਲੁਜ ਦਰਿਆ ਜਿਹੜਾ ਜੀ ਇਹਦੇ ਬੰਨ੍ਹ ਜਿਹੜੇ ਆ ਜੀ ਉਹ ਥਾਂ ਥਾਂ ਤੋਂ ਟੁੱਟਿਆ, 14 ਥਾਵਾਂ ਤੋਂ ਬੰਨ੍ਹ ਟੁੱਟਿਆ। ਇੰਡੀ ਵਾਲਾ ਜਿਹੜਾ ਪੈਂਦਾ, ਜਿਹੜਾ ਸਰਹੱਦੀ ਖੇਤਰ ਆ ਫਿਰੋਜ਼ਪੁਰ ਦਾ, ਇੱਥੋਂ ਪਾਕਿਸਤਾਨ ਵਾਲੀ ਸਾਈਡ ਤੋਂ ਵੀ ਪਾਣੀ ਵੱਡੀ ਮਾਤਰਾ ਦੇ ਵਿੱਚ ਆ ਗਿਆ। 30 ਫੁੱਟ ਦਾ ਬੰਨ੍ਹ ਜਿਹੜਾ ਸੀ ਉਹ 3 ਫੁੱਟ ਦਾ ਰਹਿ ਗਿਆ ਸੀ, ਪਰ ਲੋਕ ਨਿਕਲੇ। ਪ੍ਰਸ਼ਾਸਨ ਦੀ ਮਦਦ ਦੇ ਨਾਲ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਸੀ ਉਹ ਪਹੁੰਚ ਕੇ ਇਸ ਬੰਨ੍ਹ ਨੂੰ 24 ਘੰਟਿਆਂ ਦੇ ਵਿੱਚ ਜਿਹੜਾ ਜੀ ਉਹ ਬਚਾ ਲਿਆ।
ਜੇ ਇਹ ਬੰਨ ਟੁੱਟ ਜਾਂਦਾ ਤੇ 12 ਪਿੰਡ ਜਿਹੜੇ ਆ ਜੀ ਉਹ ਜ਼ਹਿਰੀਲੇ ਪਾਣੀ ਦੀ ਲਪੇਟ ਦੇ ਵਿੱਚ ਆ ਜਾਣੇ ਸੀਗੇ। ਸਿਰਫ ਇਹੀ ਬੰਨ ਨਹੀਂ ਜੀ, ਜਿਹੜਾ ਜਾਣੀਆਂ ਚਹਿਲ ਆ ਉੱਥੇ ਵੀ ਬੰਨ ਜਿਹੜਾ ਸੀ ਉਹ ਟੁੱਟਿਆ ਔਰ 175 ਮੀਟਰ ਲੰਬੇ ਤੇ 45 ਫੁੱਟ ਚੌੜੇ ਪਾੜ ਨੂੰ ਜਿਹੜਾ ਜੀ ਉਹ ਲੋਕਾਂ ਦੀ ਮਦਦ ਦੇ ਨਾਲ ਪੂਰਿਆ। ਇਸ ਖੇਤਰ ਦੇ ਵਿੱਚ ਜਿੱਥੇ ਆਮ ਲੋਕ ਜਿਹੜੇ ਜੀ ਮੂਹਰੇ ਆਏ, ਉੱਥੇ ਕਿਹਾ ਜਾ ਸਕਦਾ ਜੀ ਕਿ ਬਾਬਾ ਬਲਵੀਰ ਸਿੰਘ ਸੀਚੇਵਾਲ ਤੇ ਉਹਨਾਂ ਦੇ ਜਿਹੜੇ ਜੀ ਉਹ ਮਸ਼ੀਨਰੀ ਤੇ ਉਹਨਾਂ ਦੇ ਜਿਹੜੇ ਸਾਥੀ ਨੇ, ਉਹਨਾਂ ਦਾ ਜਿਹੜਾ ਰੋਲ ਆ ਜੀ ਉਹ ਬਹੁਤ ਸ਼ਲਾਘਾਯੋਗ ਕਿਹਾ ਜਿਹੜਾ ਜੀ ਉਹ ਜਾ ਸਕਦਾ। ਦੂਜੇ ਪਾਸੇ ਪੰਜਾਬ 'ਚ ਆਏ ਹੜ੍ਹ ਜਿਹੜੇ ਨੇ ਜੀ ਉਹਨਾਂ ਨੂੰ ਲੈ ਕੇ ਭਾਖੜਾ ਡੈਮ ਜਿਹੜਾ ਜੀ ਉਹ ਚਰਚਾ ਦੇ ਵਿੱਚ ਚੱਲੀ ਜਿਹੜਾ ਜੀ ਉਹ ਜਾਂਦਾ ਕਿ ਭਾਖੜਾ ਡੈਮ ਦੇ ਖੋਲੇ ਗਏ ਫਲੱਡ ਗੇਟ ਜਿਹੜੇ ਆ ਉਹਨਾਂ ਨੇ ਪੰਜਾਬ ਨੂੰ ਡੋਬ ਕੇ ਰੱਖ ਦਿੱਤਾ। ਇਸ ਮਾਮਲੇ ਦੇ ਉੱਤੇ ਕਈ ਪਾਸਿਆਂ ਤੋਂ ਜਿਹੜੀ ਉਂਗਲ ਹੈ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪ੍ਰਬੰਧਕਾਂ ਦੇ ਉੱਤੇ ਜਿਹੜੀ ਜੀ ਉਹ ਉੱਠ ਰਹੀ ਆ। ਪੰਜਾਬ ਵਾਸੀ ਕਹਿੰਦੇ ਆ ਕਿ ਭਾਖੜਾ ਡੈਮ ਕਰਕੇ ਹੜ੍ਹਾਂ ਦਾ ਕਹਿਰ ਪੰਜਾਬ ਨੂੰ ਆਪਣੇ ਪਿੰਡੇ ਤੇ ਝੱਲਣਾ ਪਿਆ। ਜੇ ਇਹਦੇ ਸੰਭਾਲੇ ਪਾਣੀ ਦੀ ਵਧੇਰੇ ਵਰਤੋਂ ਕਰਨ ਦਾ ਅਧਿਕਾਰ ਰਾਜਸਥਾਨ ਤੇ ਹਰਿਆਣੇ ਕੋਲੇ ਆ। ਭਾਖੜਾ ਡੈਮ ਦੇ ਪ੍ਰਬੰਧਕੀ ਧਿਰ 'ਚ ਵੀ ਪੰਜਾਬ ਦੀ ਪੁੱਛ ਪ੍ਰਤੀਤ ਖਤਮ ਹੋ ਗਈ ਹੋਈ ਆ। ਇਹਦੇ ਤੇ ਪ੍ਰਬੰਧਕਾਂ ਦੇ ਫੈਸਲੇ ਦਾ ਸੇਕ ਪੰਜਾਬ ਨੂੰ ਜਿਹੜਾ ਜੀ ਉਹ ਸਹਿਣਾ ਪੈ ਰਿਹਾ। ਪੰਜਾਬ ਦੀਆਂ ਸੱਥਾਂ 'ਚ ਇਹ ਗੱਲ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ ਕਿ ਭਾਖੜਾ ਡੈਮ ਦੀ ਪ੍ਰਬੰਧਕੀ ਧਿਰ ਜੇ ਚਾਹੁੰਦੀ ਤਾਂ ਪੰਜਾਬ ਨੂੰ ਹੜ੍ਹਾਂ ਦੇ ਕਹਿਰ ਤੋਂ ਬਚਾ ਜਾਂ ਘਟਾ ਸਕਦੀ ਸੀ, ਕਿਉਂਕਿ ਇਹਦੇ ਕਈ ਹੋਰ ਬਦਲ ਸੀਗੇ, ਪਰ ਇਹਨਾਂ ਦੇ ਵਾਸਤੇ ਵਿਚਾਰਨਾ ਤੱਕ ਵਾਜਬ ਜਿਹੜਾ ਜੀ ਉਹ ਨਹੀਂ ਸਮਝਿਆ ਗਿਆ। ਚਿੰਤਕ ਕਹਿੰਦੇ ਆ ਕਿ ਪਹਿਲਾਂ ਡੈਮ ਨੂੰ ਬੇਪਰਵਾਹੀ ਦੇ ਨਾਲ ਨੱਕੋ ਨੱਕ ਭਰਤਾ, ਫਿਰ ਚੇਤਾਵਨੀ ਦੇ ਕੇ ਫਲੱਡ ਗੇਟਾਂ ਨੂੰ ਇਉਂ ਖੋਲ੍ਹਿਆ ਜਿਵੇਂ ਡੈਮ ਦੇ ਹੇਠਾਂ ਕੋਈ ਵੱਸਦਾ ਨਾ ਹੋਵੇ। ਪੰਜਾਬ 'ਚ ਪਹਿਲਾਂ 88 ਦੇ ਵਿੱਚ ਹੜ੍ਹ ਆਏ ਸੀ ਤਾਂ ਡੈਮ ਦੇ ਪੱਧਰ ਦਾ ਪਾਣੀ ਦਾ ਪੱਧਰ 1687 ਫੁੱਟ ਤੱਕ ਵੀ ਅੱਪੜ ਗਿਆ ਸੀ, ਜਦੋਂ ਕਿ ਡੈਮ 'ਚ ਪਾਣੀ ਸੰਭਾਲਣ ਦੀ ਜਿਹੜੀ ਵੱਧ ਤੋਂ ਵੱਧ ਸਮਰੱਥਾ 1690 ਫੁੱਟ ਵੀ ਸਹੀ ਜਿਹੜੀ ਉਹ ਜਾ ਸਕਦੀ ਆ। ਫਿਰ 1680 ਫੁੱਟ ਦੇ ਉੱਤੇ ਹਾਈ ਫਲੱਡ ਗੇਟਾਂ ਨੂੰ ਕਿਉਂ ਖੋਲ੍ਹਿਆ ਗਿਆ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਦੂਜੇ ਪਾਸੇ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹ ਆਪਣਾ ਤਰਕ ਜਿਹੜਾ ਜੀ ਉਹ ਦੇਈ ਜਾਂਦਾ। ਉਹ ਇਹ ਕਹਿੰਦੇ ਆ ਕਿ ਬਰਸਾਤੀ ਪਾਣੀ ਜਿਹੜਾ ਜੀ ਉਹ ਭਾਰੀ ਮਾਤਰਾ 'ਚ ਆ ਗਿਆ, ਜਿਹਦੇ ਕਰਕੇ ਜਿਹੜੇ ਇਹਦੇ ਗੇਟ ਸੀਗੇ ਉਹ ਖੋਲ੍ਹਣੇ ਪਏ। 31 ਜੁਲਾਈ ਤੱਕ ਡੈਮ ਦੇ ਅੰਦਰ ਪਾਣੀ ਦਾ ਪੱਧਰ 1650 ਫੁੱਟ ਤੋਂ ਵਧਣ ਨਹੀਂ ਦੇਣਾ ਹੁੰਦਾ ਜੀ, ਇਹ ਉਹਨਾਂ ਨੇ ਕਿਹਾ। ਉੱਥੇ ਜਮ੍ਹਾਂ ਪਾਣੀ ਜਿਹੜਾ ਜੀ ਕੀਤਾ ਗਿਆ। 15 ਅਗਸਤ ਤੱਕ ਪਾਣੀ ਦਾ ਪੱਧਰ 1670 ਫੁੱਟ ਤੱਕ ਰੱਖਿਆ ਗਿਆ। 15 ਅਗਸਤ ਨੂੰ ਡੈਮ ਦੇ ਅੰਦਰ ਪਾਣੀ ਦਾ ਪੱਧਰ ਜਿਹੜਾ ਸੀਗਾ ਜੀ ਉਹ ਬਣਾਇਆ ਗਿਆ। 16 ਅਗਸਤ ਨੂੰ ਭਾਖੜਾ ਡੈਮ ਤੋਂ ਫਲੱਡ ਗੇਟ ਜਿਹੜੇ ਜੀ ਉਹ ਖੋਲ੍ਹੇ ਗਏ। ਜਦੋਂ ਭਾਖੜਾ ਮੈਨੇਜਮੈਂਟ ਬੋਰਡ ਨੇ ਤਾਂ ਕਹਿਣਾ ਹੀ ਆ, ਜਦੋਂ ਮੁੱਖ ਮੰਤਰੀ ਸਾਹਿਬ ਜਿਹੜੇ ਸੀਗੇ ਜੀ ਉਹਨਾਂ ਨੇ ਬਿਨਾਂ ਕੋਈ ਜਿਹੜਾ ਸੀਗਾ ਜੀ ਜਾਣੇ ਤੋਂ, ਬਿਨਾਂ ਕੁਛ ਦੇਖੇ ਤੋਂ ਕਲੀਨ ਚਿੱਟ ਜਿਹੜੀ ਦੇਤੀ ਅਫਸਰਾਂ ਨੂੰ, ਮੁੜ ਕੇ ਜਿਹੜਾ ਜੀ ਉਹ ਕੌਣ ਪੁੱਛਣ ਵਾਲਾ, ਜਦੋਂ ਕਿ ਇਹਦੀ ਕਮ ਸੇ ਕਮ ਜਾਂਚ ਤਾਂ ਕੀਤੀ ਜਾਣੀ ਚਾਹੀਦੀ ਸੀ। ਜਾਂਚ ਕਰੂ ਕਿਵੇਂ ਦੀ, ਕਿਉਂਕਿ ਪੰਜਾਬ ਦੇ ਹੱਥ ਵੱਸ ਕੁਛ ਰਿਹਾ ਹੀ ਨਹੀਂ ਡੈਮਾਂ ਵਾਲੇ ਮਾਮਲੇ ਦੇ ਉੱਤੇ। ਡੈਮ ਦਾ ਕੰਟਰੋਲ, ਡੈਮਾਂ ਦਾ ਕੰਟਰੋਲ ਤਾਂ ਉਹਦੇ ਹੱਥ ਦੇ ਵਿੱਚੋਂ ਵਰ੍ਹਿਆਂ ਪਹਿਲਾਂ ਜਿਹੜਾ ਜੀ ਉਹ ਨਿਕਲ ਚੁੱਕਿਆ ਹੋਇਆ। ਇੱਥੇ ਭਾਖੜਾ ਬਿਆਸ ਮੈਨੇਜਮੈਂਟ ਜਿਹੜੀ ਹੈਗੀ ਆ ਜੀ, ਇੱਥੇ ਕਿਸੇ ਟਾਈਮ ਪੰਜਾਬ ਦਾ ਜਿਹੜਾ ਜੀ ਪੂਰਨ ਤੌਰ ਦੇ ਉੱਤੇ ਕੰਟਰੋਲ ਹੁੰਦਾ ਸੀਗਾ। ਅੱਜ ਇੱਥੇ ਕੋਈ ਕੰਟਰੋਲ ਜਿਹੜਾ ਜੀ ਨਹੀਂ ਹੈਗਾ। ਮਤਲਬ ਸਾਫ਼ ਹੈ ਕਿ ਜਦੋਂ ਉਹ ਚਾਹਣਗੇ ਡੋਬ ਦੇਣਗੇ। ਬਿਲਕੁਲ ਜੀ, ਪੰਜਾਬ ਦਾ ਕੋਈ ਵੀ ਮੁੱਖ ਮੰਤਰੀ ਆ ਉਹ ਸਾਰੇ ਪੰਜਾਬ ਵਿਰੋਧੀ ਹੀ ਰਹੇ ਆ। ਤੇ ਅਗਲੇ ਸਵਾਲਾਂ ਚੱਲਾਂਗੇ। ਉਸ ਤੋਂ ਪਹਿਲਾਂ ਸਰੋਤਿਆਂ ਨੂੰ ਦੱਸ ਦਈਏ ਕਿ ਖਬਰਾਂ ਤੋਂ ਬਾਅਦ ਤੁਸੀਂ ਕਾਲ ਕਰਕੇ ਤੁਹਾਡਾ ਵੀ ਕੋਈ ਸਵਾਲ ਆ ਪੁੱਛ ਸਕੋਗੇ 4082725200। ਤੇ ਅੱਗੇ ਹੁਣ ਹੜ੍ਹਾਂ ਦੀ ਗੱਲ ਕਰਦੇ ਹਾਂ ਤੇ ਸਰਕਾਰ ਦੇ ਕੋਲ ਕਹਿੰਦੇ 6500 ਕਰੋੜ ਰੁਪਈਆ ਮੌਜੂਦ ਆ, ਪਰ ਖਰਚਦੇ ਕਿਉਂ ਨਹੀਂ? ਉਹਦੇ ਦੋਸ਼ਾਂ ਦਾ ਸਿਲਸਿਲਾ ਤਾਂ ਜਾਰੀ ਹੈ। ਹੜ੍ਹਾਂ ਕਰਕੇ ਜਿੱਥੇ ਲੋਕ ਮਾੜੇ ਹਾਲਾਤ ਤੋਂ ਲੰਘ ਰਹੇ ਆ ਜੀ, ਉੱਥੇ ਲੋਕਾਂ ਨੂੰ ਰਾਹਤ ਦੇਣ ਦੇ ਵਾਸਤੇ ਸਰਕਾਰ ਦੇ ਕੋਲੇ ਪਿਆ 6500 ਕਰੋੜ ਰੁਪਈਏ ਦਾ ਫੰਡ ਚਿੱਟਾ ਹਾਥੀ ਜਿਹੜਾ ਜੀ ਉਹ ਸਾਬਤ ਹੋ ਰਿਹਾ। ਕਿਉਂਕਿ ਕਈ ਜਿਹੜਾ ਇਹ ਆਫਤ ਪ੍ਰਬੰਧ ਹੈ, ਇਹਦੇ ਵਿੱਚ ਕਈ ਅਜਿਹੇ ਨੁਕਸਾਨ ਨੇ ਜਿਹੜੇ ਇਹਦੇ ਅਧੀਨ ਨਹੀਂ ਆਉਂਦੇ। ਇਹ ਰਾਹਤ ਲੈਣ ਦੇ ਵਾਸਤੇ ਕੇਂਦਰ ਸਰਕਾਰ ਦੇ ਵੱਲੋਂ ਬਣਾਈ ਕਮੇਟੀ ਨੁਕਸਾਨ ਜਿਹੜਾ ਜੀ ਉਹਦਾ ਮੁਲਾਂਕਣ ਕਰੂਗੀ। ਉਦੋਂ ਬਾਅਦ ਇਹਨਾਂ ਪੈਸਿਆਂ ਨੂੰ ਖਰਚਿਆ ਜਾ ਸਕਦਾ ਹੈ। ਆਫਤ ਪ੍ਰਬੰਧਨ ਦੇ ਵਾਸਤੇ ਵਿੱਤ ਕਮਿਸ਼ਨ ਆਪਣੀ ਰਿਪੋਰਟ 'ਚ ਸਿਫਾਰਿਸ਼ ਕਰਦਾ ਹੈ ਕਿ ਕਿਹੜੇ ਸੂਬੇ ਨੂੰ ਕਿੰਨਾ ਪੈਸਾ ਮਿਲੂਗਾ। ਖਰਚ ਨਾ ਹੋਣ ਤੇ ਇਹ ਰਕਮ ਅਗਲੇ ਸਾਲ ਜਮ੍ਹਾਂ ਹੋ ਜਾਂਦੀ ਹੈ। ਪੰਜਾਬ ਨੂੰ ਹਰ ਸਾਲ 600 ਕਰੋੜ ਰੁਪਈਏ ਦੀ ਰਕਮ ਮਿਲਦੀ ਹੈ। ਪਿਛਲੇ ਸਾਲਾਂ ਦੇ ਬਚੇ ਪੈਸੇ 6500 ਕਰੋੜ ਰੁਪਈਏ ਦੇ ਉੱਤੇ ਪਹੁੰਚ ਗਏ ਆ। ਇਹਦੇ ਵਿੱਚੋਂ ਪੰਜਾਬ ਸਰਕਾਰ ਨੇ ਪਿਛਲੇ 11 ਸਾਲਾਂ 'ਚ ਸਿਰਫ 2 ਵਾਰੀ ਪੈਸੇ ਵਰਤੇ ਆ।
ਪਹਿਲਾਂ 2008 ਚ ਆਏ ਹੜ੍ਹਾਂ ਦੇ ਮੌਕੇ ਤੇ ਉਸ ਤੋਂ ਬਾਅਦ 2015 ਚ ਚਿੱਟੀ ਮੱਖੀ ਵੇਲੇ ਕਪਾਹ ਦੀ ਫਸਲ ਨੂੰ ਤਬਾਹ ਕਰਨ ਦੇ ਮੌਕੇ ਹੁਣ ਤੀਜੀ ਵਾਰੀ ਪਿਛਲੇ ਹਫ਼ਤੇ ਮੁੱਖ ਮੰਤਰੀ ਹੋਰਾਂ ਨੇ 100 ਕਰੋੜ ਰੁਪਏ ਜਿਹੜੇ ਦੀ ਉਹ ਜਾਰੀ ਕੀਤੇ ਆ। ਹਾਲਾਂਕਿ ਕੈਬਨਿਟ ਸੈਕਟਰੀ ਦੇ ਵੱਲੋਂ ਮੀਟਿੰਗ 'ਚ ਪੰਜਾਬ ਸਰਕਾਰ ਨੇ 1700 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟ ਕੀਤਾ। ਇਹਦੇ 'ਚੋਂ 100 ਕਰੋੜ ਰੁਪਏ ਰਿਲੀਜ਼ ਕੀਤੇ ਗਏ ਆ। ਜਦੋਂ ਤੱਕ ਪਾਣੀ ਨਹੀਂ ਉਤਰਦਾ, ਨਵੇਂ ਸਿਰੇ ਤੋਂ ਸਰਵੇ ਰਿਪੋਰਟ ਨਹੀਂ ਤਿਆਰ ਹੁੰਦੀ, ਉਦੋਂ ਤੱਕ ਨੁਕਸਾਨ ਦਾ ਸਹੀ ਜਿਹੜਾ ਦੀ ਅੰਦਾਜ਼ਾ ਲਾ ਸਕਣਾ ਔਖਾ ਹੈ। ਮੁੱਖ ਮੰਤਰੀ ਦੇ ਵੱਲੋਂ ਕੇਂਦਰੀ ਆਗੂਆਂ ਦੇ ਨਾਲ ਸੰਪਰਕ ਕਰਨ ਤੋਂ ਬਾਅਦ ਕੇਂਦਰੀ ਟੀਮ ਨੇ ਇੱਥੇ ਦੌਰਾ ਕਰਨ ਨੂੰ ਹਰੀ ਝੰਡੀ ਦਿੱਤੀ ਆ। ਕਦੋਂ ਇਹ ਦੌਰਾ ਕੀਤਾ ਜਾਊਗਾ ਕੁਛ ਨਹੀਂ ਪਤਾ। ਉਹ ਕੀ ਲਿਖਦੇ ਆ ਇਹ ਵੀ ਕੁਛ ਨਹੀਂ ਪਤਾ ਜੀ। ਜਿਹੜੇ ਮੁੱਖ ਚੀਫ ਸੈਕਟਰੀ ਆ ਉਹਨੇ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਜੰਗੀ ਪੱਧਰ ਦੇ ਉੱਤੇ ਚੱਲ ਰਹੇ ਹੜ੍ਹ ਰਾਹਤ ਪ੍ਰਬੰਧਾਂ ਦਾ ਜਾਇਜ਼ਾ ਲਿਆ ਜੀ। ਇਹ ਜੰਗੀ ਪੱਧਰ ਕਿੱਥੇ ਆ ਜਾਂ ਲਫ਼ਜ਼ਾਂ ਦੇ ਵਿੱਚ ਹੀ ਆ, ਇਹ ਵੀ ਕੁਛ ਨਹੀਂ ਜਿਹੜਾ ਜੀ ਉਹ ਪਤਾ। ਅਧਿਕਾਰੀ ਜਿਹੜੇ ਆ ਜੀ ਉਹਨਾਂ ਨੂੰ ਹਦਾਇਤਾਂ ਜਿਹੜੀਆਂ ਉਹ ਤੇਜ਼ ਕੀਤੀਆਂ ਗਈਆਂ ਨੇ। ਇਸ ਵੇਲੇ ਜਿਹੜੀ ਮੁਸ਼ਕਲ ਹੈ ਨਾ ਜੀ ਸਭ ਤੋਂ ਵੱਡੀ ਇਹ ਆ ਰਹੀ ਆ ਜਾਂ ਆ ਜਾਣੀ ਆ ਆਉਂਦੇ ਦਿਨਾਂ ਦੇ ਦੌਰਾਨ, ਉਹ ਬਿਮਾਰੀਆਂ ਨੇ। ਜਦੋਂ ਜਦੋਂ ਪਾਣੀ ਜਿਹੜਾ ਜੀ ਇਹ ਲੱਥਣਾ ਆ, ਜਿਵੇਂ ਜਿਵੇਂ ਪਾਣੀ ਲੱਥਣਾ ਤਿਉਂ ਇਹ ਬਿਮਾਰੀਆਂ ਜਿਹੜੀਆਂ ਦੀ ਉਹ ਲੋਕਾਂ ਨੂੰ ਆਪਣੀ ਜਕੜ ਦੇ ਵਿੱਚ ਲੈ ਸਕਦੀਆਂ ਨੇ। ਜਿਹੜੇ ਡੰਗਰ ਆ ਉਹਨਾਂ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਦੀ ਉਹ ਮੌਤ ਹੋਈ ਆ। ਉਹਨਾਂ ਦੇ ਜਿਹੜੇ ਡੰਗਰਾਂ ਦੀ ਬਦਬੂ ਆ ਉਹ ਸਮੁੱਚੇ ਏਰੀਏ ਦੇ ਵਿੱਚ ਜਿਹੜਾ ਦੀ ਉਹ ਫੈਲ ਰਹੀ ਆ। ਉਹਦੀ ਵਜ੍ਹਾ ਕਰਕੇ ਬਿਮਾਰੀਆਂ ਡੰਗਰਾਂ ਨੂੰ ਹੋਰ ਜਿਹੜੀਆਂ ਦੀ ਉਹ ਲੱਗ ਸਕਦੀਆਂ ਨੇ। ਸਰਕਾਰ ਜਿਹੜੀ ਆ ਜੀ ਉਹ ਫੇਸਬੁੱਕ ਦੇ ਸਟੇਟਸ ਪਾਉਣ ਤੱਕ ਸੀਮਤ ਜਿਹੜੀ ਆ ਜੀ ਉਹ ਲੱਗ ਰਹੀ ਆ। ਅੱਜ ਸਵੇਰੇ ਵੀ ਇੱਕ ਸਟੇਟਸ ਜਿਹੜਾ ਜੀ ਉਹ ਪਾਇਆ ਗਿਆ, ਉਹਦੇ 'ਚ 2-3 ਚੀਜ਼ਾਂ ਬੜੀਆਂ ਅਜੀਬ ਨੇ। ਇੱਕ ਤਾਂ ਇੱਥੇ ਛੋਟਾ ਵਹੀਕਲ ਆਉਂਦਾ, ਛੋਟਾ ਹਾਥੀ ਉਹਨੂੰ ਕਹਿੰਦੇ ਆ, ਉਹਦੀ ਫੋਟੋ ਆ ਉਹ ਜੇ ਦੇਖੋ ਤਾਂ ਉਹ ਸਰਕਾਰ ਤਾਂ ਵਰਤਦੀ ਨਹੀਂ। ਉਹ ਕਿਹਦਾ ਆ, ਕਿਹਦੀ ਫੋਟੋ ਜਿਹੜੀ ਦੀ ਉਹ ਮੁੱਖ ਮੰਤਰੀ ਸਾਹਿਬ ਦੇ ਪੇਜ ਤੇ ਚੁੱਕ ਕੇ ਪਾ ਦਿੱਤੀ ਗਈ, ਸਮਝ ਨਹੀਂ ਆਉਂਦੀ। ਦੂਜੀ ਗੱਲ ਪਲਾਸਟਿਕ ਦੇ ਉੱਤੇ ਪਾਬੰਦੀ ਆ, ਉਹਦੇ ਵਿੱਚ ਸਾਰਾ ਕੁਛ ਹੀ ਜਿਹੜਾ ਪਲਾਸਟਿਕ 'ਚ ਲਪੇਟਿਆ ਹੋਇਆ ਜਿਹੜਾ ਦੀ ਉਹ ਪਿਆ। ਇੱਥੋਂ ਇਹ ਆ ਕਿ ਲੋਕਾਂ ਦਾ ਗੁੱਸਾ ਜਿਹੜਾ ਦੀ ਉਹ ਠੰਡਾ ਕਰਨ ਦੇ ਵਾਸਤੇ ਜਿਹੜਾ ਦੀ ਇਹ ਮਹਿਜ਼ ਤਰੀਕੇ ਜਿਹੜੇ ਅਪਣਾਏ ਜਾ ਰਹੇ ਆ। ਪਹਿਲਾਂ ਇੱਕ ਸਟੇਟਸ ਜਿਹੜਾ ਦੀ ਪਾਇਆ ਗਿਆ ਸੀਗਾ ਕਿ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਪੈਸੇ ਜਮ੍ਹਾਂ ਕਰਾਓ, ਉਹ ਰਿਮੂਵ ਕਰ ਲਿਆ ਮੁੱਖ ਮੰਤਰੀ ਹੋਰਾਂ ਨੇ, ਕਿਉਂਕਿ ਉਹਦੇ ਉੱਤੇ ਰਿਐਕਸ਼ਨ ਜਿਹੜਾ ਸੀਗਾ ਜੀ ਉਹ ਤਿੱਖਾ ਆਇਆ। ਹੁਣ ਜਿਹੜੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਨੇ ਉਹਦੇ ਵਿੱਚ ਜਿਹੜਾ ਦੀ ਪੰਜਾਬ ਸਰਕਾਰ ਨੇ ਖਾਤਾ ਨੰਬਰ ਆਪਣਾ ਜਿਹੜਾ ਦੀ ਉਹ ਦਿੱਤਾ ਔਰ ਇਹ ਕਿਹਾ ਕਿ ਇਹਦੇ ਵਿੱਚ ਜਿਹੜਾ ਦੀ ਲੋਕੀ ਜਿਹੜੇ ਨੇ ਉਹ ਦਿਲ ਖੋਲ ਕੇ ਪੈਸੇ ਦਿਓ। ਲੋਕੀ ਦਿਲ ਖੋਲ ਕੇ ਕਿਵੇਂ ਪੈਸੇ ਦੇਣਗੇ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ, ਕਿਉਂਕਿ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਤਿੱਖੇ ਜਿਹੜੇ ਪ੍ਰਤੀਕਰਮ ਨੇ ਉਹ ਇਸ ਤਰ੍ਹਾਂ ਦੇ ਆ ਰਹੇ ਆ ਕਿ ਲੋਕਾਂ ਦਾ ਵਿਸ਼ਵਾਸ ਸਰਕਾਰ ਤੋਂ ਹੜ੍ਹਾਂ ਵਾਲੇ ਮਾਮਲੇ ਦੇ ਵਿੱਚ ਮੁਕੰਮਲ ਜਿਹੜਾ ਦੀ ਉੱਠ ਚੁੱਕਿਆ ਹੈ। ਬਲਕਿ ਸਰਕਾਰ ਤੋਂ ਛੱਡੋ ਰਾਜਨੀਤਿਕ ਜਿਹੜਾ ਦੀ ਉਹ ਲੋਕਾਂ ਤੋਂ ਵੀ ਜਿਹੜਾ ਦੀ ਉਹ ਉੱਠ ਚੁੱਕਿਆ ਹੋਇਆ ਜੀ। ਲੋਕੀ ਜਿਹੜਾ ਇਹ ਕਹਿ ਰਹੇ ਆ ਕਿ ਜੇ ਆਮ ਲੋਕ ਨਾ ਬੋੜਦੇ ਤੇ ਅੰਦਾਜ਼ਾ ਲਾਉਣਾ ਔਖਾ ਸੀਗਾ ਕਿ ਇਹਨਾਂ ਲੋਕਾਂ ਦੇ ਹਾਲਾਤ ਜਿਹੜੇ ਜੀ ਉਹ ਕੀ ਬਣ ਜਾਂਦੇ, ਕਿਉਂਕਿ ਸਰਕਾਰਾਂ ਤਾਂ ਨਖਿੱਧ ਜਿਹੜੀਆਂ ਇਸ ਮਾਮਲੇ ਦੇ ਉੱਤੇ ਸਾਬਤ ਹੋਈਆਂ ਇਹ ਲੋਕ ਹੀ ਸੀ ਜਿਨ੍ਹਾਂ ਨੇ ਜਾ ਕੇ ਲੋਕ ਜਿਹੜੇ ਵੀ ਉਹ ਸੰਭਾਲ ਲਏ। ਬਿਲਕੁਲ ਜੀ, ਇਸ ਵਿੱਚ ਕੋਈ ਸ਼ੱਕ ਨਹੀਂ। ਤਾਂ ਅੱਗੇ ਕਲੋਜ਼ਰ ਰਿਪੋਰਟ ਦੀ ਜੇ ਗੱਲ ਕਰੀਏ ਤਾਂ CBI ਨੇ ਯੂ ਟਰਨ ਮਾਰਿਆ। ਉਹਦੇ ਇਸ ਮਾਮਲੇ ਦੇ ਉੱਤੇ ਇਹ ਜਿਹੜੇ ਡਰਾਮੇ ਨੇ ਦੀ ਉਹ ਵੱਡੀ ਪੱਧਰ ਦੇ ਉੱਤੇ ਜਾਰੀ ਨੇ। ਮੁੱਖ ਮੰਤਰੀ ਸਾਹਿਬ ਦੇ ਜਿਹੜਾ ਆਫਿਸ ਦੇ ਵਿੱਚੋਂ ਇੱਕ ਬਿਆਨ ਜਿਹੜਾ ਆਇਆ ਨਾ ਜੀ, ਉਹਦੀ ਇੱਕ ਜਿਹੜਾ ਕੁਛ ਜਿਹੜੇ ਅੱਖਰ ਨੇ ਜੀ ਜੇ ਉਹ ਪੜ੍ਹੋ ਤੇ ਵੈਸੇ ਕਹਾਣੀ ਸਮਝ ਆਉਂਦੀ ਆ ਕਾਫੀ ਹੱਦ ਤੱਕ ਜਿਹੜੀ ਦੀ। ਉਹ ਕਹਿੰਦੇ ਕਿ ਬੇਅਦਬੀ ਕਾਂਡ ਵਾਲੇ ਮਾਮਲੇ ਦੇ ਵਿੱਚ CBI ਨੇ ਇਹਨੂੰ ਬੁਝਾਰਤ ਜਿਹੜਾ ਦੀ ਉਹ ਬਣਾ ਦਿੱਤਾ। ਆਈ ਥਿੰਕ ਇਹ ਮੁਕੰਮਲ ਜਾਂਚ ਨੂੰ ਬੁਝਾਰਤ ਬਣਾ ਦਿੱਤਾ ਗਿਆ, ਚਾਹੇ ਉਹ ਜਿਹੜੀ ਜੀ ਉਹ CBI ਦੀ ਜਾਂਚ ਹੈ ਤੇ ਚਾਹੇ ਜਿਹੜੀ ਹੈ ਜੀ ਉਹ ਤੁਸੀਂ ਕਹਿ ਲਓ ਕਿ ਇਹ SIT ਜਿਹੜੀ ਬਣਾਈ ਆ ਉਹਦੀ ਜਾਂਚ ਹੈ। CBI ਨੇ ਇਹ ਜਿਹੜਾ ਜੀ ਕੀਤਾ ਆ ਕਿ ਹੁਣ ਅਦਾਲਤ ਦੇ ਵਿੱਚ ਇਹ ਗੱਲ ਕਹੀ ਆ ਕਿ ਇਹ ਜਿਹੜੀ ਕਲੋਜ਼ਰ ਰਿਪੋਰਟ ਆ ਇਹਨੂੰ ਟੈਂਪਰੇਰੀ ਤੌਰ ਦੇ ਉੱਤੇ ਐਕਸੈਪਟ ਕਰ ਲਿਆ ਜਾਵੇ ਔਰ ਇਹ ਵੀ ਕਿਹਾ ਹੈ ਕਿ ਉਹ ਅੱਗੋਂ ਜਾਂਚ ਜਿਹੜੀ ਹੈ ਜੀ ਇਸ ਮਾਮਲੇ ਦੀ ਕਰੂਗੀ। ਜੇ ਅੱਗੋਂ ਜਾਂਚ ਕਰੂਗੀ ਤਾਂ ਕਲੋਜ਼ਰ ਰਿਪੋਰਟ ਨੂੰ ਟੈਂਪਰੇਰੀ ਤੌਰ ਦੇ ਉੱਤੇ ਕਿਉਂ ਐਕਸੈਪਟ ਕੀਤਾ ਜਾਵੇ। ਜੇ CBI ਅੱਗੋਂ ਫਰਦਰ ਜਾਂਚ ਜਿਹੜਾ ਜੀ ਉਹ ਕਰਨਾ ਚਾਹੁੰਦੀ ਆ ਤੇ ਫਿਰ ਏਡੀ ਕਾਹਲੀ ਜਿਹੜੀ ਸੀ ਉਹਨੂੰ ਕਲੋਜ਼ਰ ਰਿਪੋਰਟ ਲਾਉਣ ਦੀ ਕਾਹਦੀ ਜਿਹੜੀ ਦੀ ਉਹ ਲੱਗੀ ਹੋਈ ਸੀਗੀ। ਜਿਹੜੀ CBI ਆ ਜੀ ਉਹਨੇ ਅਦਾਲਤ ਦੇ ਵਿੱਚ ਇਹ ਵੀ ਕਿਹਾ ਕਿ ਕੀ ਇਹਦੀ ਕਾਪੀ ਜਿਹੜੀ ਪੰਜਾਬ ਸਰਕਾਰ ਨੂੰ ਦਿੱਤੀ ਜਾਵੇ ਜਾਂ ਫਰਦਰ ਉਹਨੇ ਕੀ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਕਹਿਣਾ। ਇਸ ਮਾਮਲੇ ਦੇ ਵਿੱਚ ਇਹ ਕਿਹਾ
ਕਿ ਉਹਨੂੰ ਅਜੇ ਕੁਝ ਦਿਨਾਂ ਦਾ ਹੋਰ ਜਿਹੜਾ ਜੀ ਉਹ ਸਮਾਂ ਚਾਹੀਦਾ। ਜਿੰਨਾ ਉਲਝਾ ਦਿੱਤਾ ਗਿਆ ਨਾ ਜੀ, ਹੁਣ ਇਹ ਸਾਰਾ ਮਾਮਲਾ ਐਨ ਜਲੇਬੀ ਵਰਗਾ ਸਿੱਧਾ ਨਜ਼ਰ ਆਉਂਦਾ ਜੀ ਕਿ ਵਰਲਡ ਬੈਂਕ ਜਿਹੜੇ ਜੀ ਉਹ ਪਾ ਕੇ ਪੁਆ ਕੇ ਇਸ ਸਭ ਕਾਸੇ ਨੂੰ ਖੂਹ ਖਾਤੇ ਪਾਉਣ ਦੀਆਂ ਜਿਹੜੀਆਂ ਜੀ ਉਹ ਤਿਆਰੀਆਂ ਨੇ। ਬਿਲਕੁਲ। ਅੱਗੇ ਆਪਣੇ ਆਖਰੀ ਸਵਾਲ ਵੱਲ ਚੱਲਦੇ ਹਾਂ। ਉਸ ਤੋਂ ਪਹਿਲਾਂ ਦੱਸ ਦਈਏ ਕਿ ਤੁਸੀਂ ਕਾਲ ਕਰ ਸਕਦੇ ਹੋ 4082725200। ਅਖੀਰ ਦੇ ਵਿੱਚ ਬਾਦਲ ਪਰਿਵਾਰ ਦੀ ਜੇ ਗੱਲ ਕਰੀਏ, ਬੜੇ ਤੋਹਫਿਆਂ ਦੀ ਅਦਲਾ ਬਦਲੀ ਦੇਖੀ ਆ ਅੰਦਰਗਤੀ ਪਰਿਵਾਰ ਦੇ ਵਿੱਚ। ਇਹਦਾ ਕਾਰਨ ਕੀ ਹੈ? ਕਾਰਨ ਜਿਹੜਾ ਜੀ ਇਹਦਾ ਇਹ ਕਿਹਾ ਜਾ ਰਿਹਾ ਕਿ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਹੈ ਉਹਦੇ ਤੋਂ ਛੋਟ ਮਿਲਣ ਦੀ ਜਿਹੜੀ ਜੀ ਉਹਦੇ ਕਰਕੇ ਤੋਹਫਿਆਂ ਦਾ ਆਦਾਨ ਪ੍ਰਦਾਨ ਜਿਹੜਾ ਜੀ ਉਹ ਏਦਾਂ ਚੱਲਦਾ ਹੈ ਕਿ ਆਮ ਬੰਦੇ ਦੀ ਸਮਝ ਦੇ ਵਿੱਚ ਨਹੀਂ ਆਉਂਦਾ ਉਹ, ਪਰ ਇੰਨਾ ਹੈ ਕਿ ਉੱਥੋਂ ਬਚ ਲਿਆ ਜਿਹੜਾ ਜੀ ਉਹ ਜਾਂਦਾ ਹੈ। ਜਿਹੜੀ ਜਾਣਕਾਰੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਦਿੱਤੀ, ਜਿਹੜੀ ਜਾਣਕਾਰੀ ਆ ਤੇ ਉਹਨੂੰ ਸਾਹਮਣੇ ਲਿਆਂਦਾ ਜਾਵੇ ਤੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਹ ਤੋਹਫੇ ਇੰਨੇ ਮਹਿੰਗੇ ਕਿਉਂ ਮਿਲੇ, ਉਹਨਾਂ ਤੋਹਫਿਆਂ ਨੂੰ ਅੱਗੋਂ ਜਿਹੜਾ ਜੀ ਉਹ ਯੂਟੀਲਾਈਜ਼ ਕਿਵੇਂ ਜਿਹੜਾ ਜੀ ਉਹ ਕੀਤਾ ਜਾ ਰਿਹਾ। ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਇੱਕ ਜ਼ਮੀਨੀ ਤੋਹਫਾ ਮਜੀਠੀਆ ਭਰਾਵਾਂ ਨੇ ਜਿਹੜਾ ਜੀ ਉਹ ਦਿੱਤਾ ਤੇ ਕੇਂਦਰੀ ਮੰਤਰੀ ਹੋਰਾਂ ਨੇ ਜ਼ਮੀਨ ਵਾਲਾ ਇਹ ਤੋਹਫਾ ਜਿਹੜਾ ਸੀਗਾ ਅੱਗੋਂ ਆਰਬਿਟ ਰਿਜ਼ਾਰਟ ਲਿਮਟਿਡ ਨੂੰ ਕਿਰਾਏ ਦੇ ਉੱਤੇ ਦੇ ਦਿੱਤਾ ਤਾਂ ਕਿ ਉੱਥੇ ਆਰਬਿਟ ਜਿਹੜਾ ਰਿਜ਼ਾਰਟ ਲਿਮਟਿਡ ਹੈ ਉਹ ਸੋਲਰ ਪਲਾਂਟ ਲਾ ਕੇ ਇਸ ਤੋਹਫੇ ਨੂੰ ਭਾਗ ਲਾ ਸਕੇ ਜੀ। ਇਹ ਦੋ ਭਰਾਵਾਂ ਨੇ, ਮਜੀਠੀਆ ਭਰਾਵਾਂ ਨੇ, ਆਪਣੀ ਭੈਣ ਹਰਸਿਮਰਤ ਕੌਰ ਬਾਦਲ ਨੂੰ ਹਰਿਆਣੇ ਦੇ ਪਿੰਡ ਬਾਲਾਸਰ ਡਿਸਟ੍ਰਿਕਟ ਸਰਸਾ ਦੇ ਵਿੱਚ 30 ਏਕੜ ਜ਼ਮੀਨ ਤੋਹਫੇ ਵਜੋਂ ਦਿੱਤੀ ਸੀਗੀ। ਪ੍ਰਧਾਨ ਮੰਤਰੀ ਨੂੰ ਜਿਹੜੀ ਜਾਣਕਾਰੀ ਦਿੱਤੀ ਆ ਉਹਦੇ ਵਿੱਚ ਇਹ ਵੇਰਵੇ ਦਿੱਤੇ ਗਏ ਆ। ਇਹ 30 ਏਕੜ ਦੀ ਜ਼ਮੀਨ ਜਿਹੜੀ ਮਿਲੀ ਉਹਦੀ ਕੀਮਤ ਜਿਹੜੀ ਜਾਣਕਾਰੀ ਦੇ ਮੁਤਾਬਕ ਕੋਈ 12.5 ਕਰੋੜ ਰੁਪਏ ਦੱਸੀ ਗਈ ਆ। ਆਰਬਿਟ ਰਿਜ਼ੋਰਟ ਲਿਮਟਿਡ ਨੇ ਸੋਲਰ ਇਲੈਕਟ੍ਰਿਕ ਪਲਾਂਟ ਦੇ ਵਾਸਤੇ ਇਹ ਜ਼ਮੀਨ ਕਿਰਾਏ ਤੇ ਲੈ ਲਈ ਔਰ ਇਹ ਗੈਰ ਜ਼ਰਾਇਤੀ ਜ਼ਮੀਨ ਹੈ ਜਿਹਦਾ ਕਿਰਾਇਆ ਕਿੰਨਾ ਤੈਅ ਹੋਇਆ ਇਹਦੇ ਵਾਸਤੇ ਇਸ ਸਰਕਾਰੀ ਦਸਤਾਵੇਜ਼ ਦੇ ਵਿੱਚ ਕੋਈ ਖੁਲਾਸਾ ਨਹੀਂ ਕੀਤਾ ਗਿਆ। ਮਜੀਠੀਆ ਭਰਾਵਾਂ ਨੇ ਇਹ ਜ਼ਮੀਨ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਤੋਹਫੇ ਦਿੱਤੀ, ਅੱਗੋਂ ਆਰਬਿਟ ਰਿਜ਼ੋਰਟ ਨੇ ਕਿਰਾਏ ਤੇ ਲੈ ਲਈ। ਇਹ ਸਾਰੇ ਕੌਣ ਨੇ? ਇਹ ਸਾਰੇ ਇੱਕੋ ਹੀ ਨੇ ਜੀ। ਇਹ ਜ਼ਮੀਨ ਜਿਹੜੀ ਆਰਬਿਟ ਦੇ ਕੰਮ ਆ ਗਈ ਔਰ ਇਹ ਕਿਹਾ ਜਾ ਰਿਹਾ ਕਿ ਪੁੰਨ ਨਾਲੇ ਫਲੀਆਂ ਵਾਲੀ ਜਿਹੜੀ ਜੀ ਉਹ ਗੱਲ ਹੈ। ਬਾਲਾਸਰ ਦੇ ਵਿੱਚ ਖੇਤੀਬਾੜੀ 166 ਕਨਾਲ ਹੋਰ ਜ਼ਮੀਨ ਜਿਹੜੀ ਜੀ ਉਹ ਆਪਣੇ ਪਿਤਾ ਤੇ ਭਰਾਵਾਂ ਤੋਂ ਤੋਹਫੇ ਦੇ ਵਿੱਚ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਮਿਲੀ ਹੈ ਜੀ। ਇਹਦੀ ਕੀਮਤ ਕੋ 3.25 ਕਰੋੜ ਰੁਪਈਆ। ਇਸ ਤੋਂ ਇਲਾਵਾ ਮਿਸਿਸ ਬਾਦਲ ਹੋਰਾਂ ਨੂੰ ਹਰਿਆਣਾ ਦੇ ਹੀ ਡਿਸਟ੍ਰਿਕਟ ਸਰਸਾ ਦੇ ਪਿੰਡ ਮੁਹੰਮਦਪੁਰੀਆ ਦੇ ਵਿੱਚ 47 ਕਨਾਲ ਜ਼ਮੀਨ ਵੀ ਤੋਹਫੇ 'ਚ ਮਿਲੀ ਹੋਈ ਆ। ਇਹਦੀ ਕੀਮਤ ਜਿਹੜੀ ਹੈ ਜੀ ਉਹ ਕੋਈ 79 ਲੱਖ ਰੁਪਏ ਦੇ ਕਰੀਬ ਆ। ਇਕੱਲੇ ਹਰਿਆਣੇ ਦੇ ਵਿੱਚ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ 3 ਤੋਹਫੇ ਜ਼ਮੀਨ ਦੇ ਰੂਪ ਦੇ ਵਿੱਚ ਜਿਹੜੇ ਆ ਜੀ ਉਹ ਮਿਲੇ ਹੋਏ ਆ। ਔਰ ਜਿਹੜਾ ਬਾਲਾਸਰ ਫਾਰਮ ਹੈ ਉਹ ਤੋਹਫਾ ਕਿੱਥੋਂ ਮਿਲਿਆ ਹੋਇਆ ਉਹ ਮੇਰਾ ਖਿਆਲ ਸ਼ਾਇਦ ਹੋ ਸਕਦਾ ਬਹੁਤ ਸਾਰਿਆਂ ਨੂੰ ਜਿਹੜਾ ਜੀ ਉਹ ਪਤਾ ਆ ਉਹ ਕਿੱਥੋਂ ਮਿਲਿਆ ਹੋਇਆ, ਜਿੱਥੇ ਕਿ ਇਹਨਾਂ ਨੇ ਬਾਗ ਵੀ ਜਿਹੜਾ ਜੀ ਉਹ ਲਾਇਆ ਹੋਇਆ, ਵੱਡੇ ਘਰ ਦੀ ਉਸਾਰੀ ਜਿਹੜੀ ਜੀ ਉੱਥੇ ਕੀਤੀ ਹੋਈ ਆ ਤੇ ਵੱਡੇ ਬਾਦਲ ਅਕਸਰ ਆਰਾਮ ਫਰਮਾਉਣ ਦੇ ਵਾਸਤੇ ਉਸੇ ਹੀ ਬਾਲਾਸਰ ਫਾਰਮ ਦੇ ਵਿੱਚ ਜਿਹੜਾ ਜੀ ਉਹ ਜਾਂਦੇ ਆ। ਤੇ ਪਿਛਲੇ ਦਿਨੀ ਸ਼ਾਇਦ ਯਾਦ ਆ ਜਾਊਗਾ ਜਦੋਂ ਦੇਵੀ ਲਾਲ ਹੋਰਾਂ ਦੇ ਜਿਹੜਾ ਜੀ ਪਰਿਵਾਰ ਦੇ ਕੋਲੇ ਗਏ ਸਨ ਵੱਡੇ ਬਾਦਲ ਸਾਹਿਬ, ਜਿੱਥੇ ਓਮ ਪ੍ਰਕਾਸ਼ ਚੌਟਾਲਾ ਹੋਰਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ ਤੇ ਦੇਵੀ ਲਾਲ ਹੋਰਾਂ ਦੇ ਬਾਰੇ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਜਿਹੜਾ ਜੀ ਉਹ ਬੋਲਿਆ ਸੀ। ਔਰ ਹਰਿਆਣੇ ਦੇ ਵਿਧਾਨ ਸਭਾ ਦੇ ਰਿਕਾਰਡ ਨੂੰ ਜੇ ਕੋਈ ਜਿਹੜਾ ਜੀ ਉਹ ਘੋਖ ਲੇ ਤੇ ਉਹਦੇ ਵਿੱਚ ਇਹਦਾ ਜ਼ਿਕਰ ਜਿਹੜਾ ਜੀ ਉਹ ਆ ਸਕਦਾ ਹੈ। ਇਹ SYL ਦੇ ਨਾਲ ਜੁੜਿਆ ਹੋਇਆ ਕਿਤੇ। ਬਿਲਕੁਲ ਜੀ, ਜਿਹੜਾ ਵੀ ਪੰਜਾਬ ਦਾ ਮੁੱਖ ਮੰਤਰੀ ਆਇਆ ਬਹੁਤ ਕੁਝ ਕਰ ਗਿਆ। ਤੇ ਉਹਨੇ ਜੀ ਇੱਕ ਬ੍ਰੇਕ ਤੋਂ ਬਾਅਦ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 4082725200 ਕਾਲ ਕਰਕੇ ਕੋਈ ਵੀ ਜੇ ਸਵਾਲ ਹੈ ਤੁਹਾਡਾ ਤੁਸੀਂ ਪੁੱਛ ਸਕਦੇ ਹੋ। ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ US ਨਾਲ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਹੈ ਆਪ ਪੁੱਛ ਸਕਦੇ ਹੋ। ਬਲਤੇਜ ਪੰਨੂ ਜੀ ਨੇ ਜੋ ਸਾਡੇ ਨਾਲ ਜੁੜੇ ਹੋਏ ਨੇ 4082725200 ਸਟੂਡੀਓ ਦਾ ਨੰਬਰ ਹੈ ਜਿਸ ਤੇ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਚੱਕਰ ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਹੈ। ਮਿਹਰਬਾਨੀ ਜੀ, ਧੰਨਵਾਦ ਜੀ। ਹਾਂ ਤੇ ਜਿਸ ਤਰ੍ਹਾਂ ਤੁਹਾਡੀਆਂ ਅਸੀਂ ਵਾਰੀ ਕਾਲਸ ਲੈਂਦੇ ਹਾਂ ਤੇ ਆਪਣਾ ਸਵਾਲ ਕਰ ਸਕਦੇ ਹਾਂ। ਰਾਜ ਮੰਡਿਕ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ ਜੀ। ਜੀ ਸਰ। ਹਾਂਜੀ ਭਾਈ, ਮੇਰਾ ਪੁੱਛਿਆ ਸੀ ਕਿ ਮੈਂ ਉਦੋਂ ਵੀ ਇਹੀ ਗੱਲ ਕੀਤੀ ਸੀ ਕਿ ਜਿਹੜੇ ਫਲੱਡ ਗੇਟ ਆ, ਜਿਵੇਂ ਅੱਜ ਹੁਣ ਤੁਸੀਂ ਜ਼ਿਕਰ ਵੀ ਕੀਤਾ, ਗੱਲਾਂ ਬਾਹਰ ਵੀ ਆਉਣ ਲੱਗ ਪਈਆਂ ਕਿ ਤੁਸੀਂ ਦੱਸਿਆ ਕਿ ਇੱਕ ਲੈਵਲ ਤੱਕ ਪਾਣੀ ਰੱਖਿਆ ਜਾਣਾ ਹੁੰਦਾ, ਪਰ ਉਹ ਹੌਲੀ ਹੌਲੀ ਖੋਲਿਆ ਜਾ ਸਕਦਾ ਸੀ। ਇਸ ਤਰੀਕੇ ਦੇ ਨਾਲ ਉਹਨੂੰ ਨਹੀਂ ਛੱਡਿਆ ਜਾ ਸਕਦਾ ਕਿ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਸੀ ਪਹਿਲਾਂ, ਤੇ ਇਹ ਨਹੀਂ ਛੱਡ ਕੇ ਇਹ ਨਹੀਂ ਨੁਕਸਾਨ ਇਹ ਨਹੀਂ ਕਰਵਾਇਆ।
ਤੇ ਦੂਸਰਾ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਜ਼ਮੀਨਾਂ ਦੇ ਠੇਕੇ ਆ, ਜਿਹਨੇ ਜ਼ਮੀਨਾਂ ਦਿੱਤੀਆਂ, ਵੈਸੇ ਮੈਂ ਪਰਸਨਲ ਤੌਰ ਤੇ 2 ਪਰਿਵਾਰਾਂ ਨਾਲ ਗੱਲ ਕਰ ਰਿਹਾ ਕਿ ਜੇ ਉਹ ਉੱਥੇ ਥੋੜੀ ਜਿਹੀ ਛੱਡ ਦੇਣ, ਉਹਨਾਂ ਦੀ ਜ਼ਮੀਨ ਠੇਕੇ ਤੇ ਹੈਗੀ ਆ ਇੱਥੇ ਪਰਿਵਾਰ ਨੇ, ਕਿ ਜ਼ਰੂਰ ਇਹ ਕਰਨਾ ਚਾਹੀਦਾ ਕਿ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ, ਜੇ ਉਹ ਜ਼ਮੀਨ ਠੇਕੇ ਤੇ ਵਾਹੁੰਦੇ ਆ ਤਾਂ ਠੇਕਾ ਜ਼ਰੂਰ ਛੱਡ ਦੇਣਾ ਚਾਹੀਦਾ। ਤੇ ਪਲੱਸ ਜਿਹੜੇ ਕਹਿਣਾ ਚਾਹੁੰਦਾ ਗੱਲ ਕਿ ਕਾਫੀ ਲੋਕਾਂ ਨੇ ਡੱਬੇ ਰੱਖੇ ਆ, ਉਹ ਆਪਣਾ ਦੇਖ ਵਿਚਾਰ ਕੇ ਪਾਉਣ, ਕਿਉਂਕਿ ਕਈ ਮਾਮਲਿਆਂ ਦੇ ਵਿੱਚ ਉਹਨਾਂ ਦਾ ਕ੍ਰੈਡਿਟ ਇਸ ਕੰਮ 'ਚ ਗੁੱਡ ਨਹੀਂ ਹੈਗਾ ਕਿ ਜੇ ਆਪਾਂ ਕੋਈ ਵੀ ਡੱਬੇ ਰੱਖਦਾ ਹੈ ਤੇ ਆਪਾਂ ਭਾਵੁਕ ਹੋ ਕੇ ਉਹਨਾਂ ਨੂੰ ਪੈਸਾ ਦੇਈਏ। ਸਿੱਧੀ ਮਦਦ ਜਾਂ ਕੋਈ ਜਿਹੜਾ ਬੰਦਾ ਪਤਾ ਹੈ ਕਿ ਸਹੀ ਤਰੀਕੇ ਨਾਲ ਪੈਸਾ ਲਾਊਗਾ, ਉਹਦੀ ਕੀਤੀ ਜਾਵੇ। ਜਿਹੜਾ ਹਰੇਕ ਹੀ ਬੰਦਾ ਡੱਬਾ, ਇੱਥੇ ਕਈਆਂ ਥਾਈਂ ਮੈਂ ਦੇਖਿਆ ਕਿ ਡੱਬੇ ਰੱਖੇ ਆ, ਉਹ ਏਦਾਂ ਆਪਣਾ ਆਪ ਨੂੰ ਥੋੜਾ ਜਿਹਾ ਸਿਕਿਉਰ ਕਰ ਲੈਣਾ ਚਾਹੀਦਾ ਜੀ। ਹਾਂਜੀ ਬਿਲਕੁਲ ਜੀ, ਇਹ ਪੁਆਇੰਟ ਤੁਹਾਡਾ ਬਿਲਕੁਲ ਵਾਜਬ ਹੈ, ਕਿਉਂਕਿ ਜਿਹੜੇ ਉਹ ਹੀ ਡੱਬੇ ਰੱਖਦੇ ਨੇ ਇਹ ਇਮੋਸ਼ਨਲ ਹੋਏ ਹੁੰਦੇ ਆ ਜੀ ਲੋਕ ਉਸ ਟਾਈਮ ਦੇ ਉੱਤੇ, ਔਰ ਉਹਨਾਂ ਦੇ ਇਮੋਸ਼ਨਸ ਦੇ ਨਾਲ ਕਿਵੇਂ ਖੇਡਣਾ ਇਹ ਕੁਛ ਲੋਕਾਂ ਨੂੰ ਆਉਂਦਾ। ਇੱਥੇ ਕੈਨੇਡਾ ਅਮਰੀਕਾ ਦੇ ਵਿੱਚ ਤਾਂ ਇੰਨਾ ਜ਼ਿਆਦਾ ਨਹੀਂ, ਪਰ ਇੰਗਲੈਂਡ ਦੇ ਵਿੱਚ ਕੁਛ ਜ਼ਿਆਦਾ ਜਿਹੜਾ ਜੀ ਉਹ ਕੰਮ ਹੋਇਆ। ਤਾਂ ਪਹਿਲੇ ਦਿਨ ਤੋਂ ਉੱਥੇ ਜਿਹੜੇ ਜੀ ਕੁਛ ਚੈਨਲ ਟੱਕਰੇ ਹੋਏ ਆ ਜੀ, ਉਹ ਕਿਹਦੇ ਲਈ ਇਕੱਠੇ ਕਰ ਰਹੇ ਆ ਕੁਛ ਨਹੀਂ ਪਤਾ ਜੀ, ਉਹ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਉਹ ਲੱਗੇ। ਇੱਥੇ ਕਿਸੇ ਨੂੰ ਇੱਕ ਨੂੰ ਕੈਮਰਾ ਦਿੱਤਾ, ਉੱਥੋਂ ਜਿਹੜਾ ਜੀ ਉਹ ਦਿਖਾਇਆ ਤੇ ਨਾਲ ਦੀ ਨਾਲ ਪੈਸੇ ਜਿਹੜੇ ਜੀ ਉਹ ਲੋਕਾਂ ਤੋਂ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਜੀ। ਇਹ ਉਹੀ ਟਾਈਮ ਹੁੰਦਾ ਜੀ ਕਿ ਇੱਕ ਤਾਂ ਕੱਲ ਵੀ ਕੁਝ ਲੋਕ ਜਿਹੜਾ ਜੀ ਉਹ ਪੁੱਛ ਰਹੇ ਸੀ ਅਸੀਂ ਪੈਸੇ ਕਿੱਥੇ ਭੇਜੀਏ। ਮੈਂ ਹਰੇਕ ਨੂੰ ਇਹ ਗੱਲ ਜਿਹੜੀ ਜੀ ਆਖੀ ਕਿ ਇੱਕ ਤਾਂ ਜਿਨ੍ਹਾਂ ਦਾ ਵਕਾਰ ਹੈ ਜਿਹੜੀਆਂ ਸੰਸਥਾਵਾਂ ਦਾ, ਕਿਉਂਕਿ ਇਹਨੂੰ ਪ੍ਰੋਪਰ ਤਰੀਕੇ ਦੇ ਨਾਲ ਚੈਨਲਾਈਜ਼ ਕਰਨਾ ਐਡਾ ਸੌਖਾ ਨਹੀਂ ਜਿਹੜਾ ਜੀ ਉਹ ਹੁੰਦਾ। ਦੇਖੋ ਖਾਲਸਾ ਏਡ ਹੈ, ਖਾਲਸਾ ਏਡ ਨੇ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜੀ ਉਹ ਕੰਮ ਕੀਤਾ ਹੈ, ਉਹਨੇ ਕੰਮ ਜਿਹੜਾ ਜੀ ਉਹ ਕਰਕੇ ਵਿਖਾਇਆ ਵੀ ਹੈ। ਹਾਲਾਂਕਿ ਅਜੇ ਬਹੁਤੀ ਐਕਟੀਵਿਟੀ ਬਹੁਤ ਜ਼ਿਆਦਾ ਜਿਹੜੀ ਜੀ ਉਹ ਨਜ਼ਰ ਨਹੀਂ ਆਉਂਦੀ। ਉਹ ਕੋਈ ਏਡੀ ਗੱਲ ਨਹੀਂ ਹੈਗੀ, ਕਿਉਂਕਿ ਜ਼ਰੂਰਤ ਜਿਹੜੀ ਹੈ ਨਾ ਜੀ ਉਹ ਹੁਣ ਪੈਣੀ ਆ, ਜਦੋਂ ਇਹ ਪਾਣੀ ਉਤਰਨਾ। ਹੁਣ ਤੱਕ ਤਾਂ ਆਮ ਲੋਕਾਂ ਨੇ ਮੋਰਚਾ ਜਿਹੜਾ ਜੀ ਉਹ ਸੰਭਾਲਿਆ, ਔਰ ਉਹ ਕਿਸੇ ਸੁਸਾਇਟੀ ਜਾਂ ਕਿਸੇ ਸੰਸਥਾ ਦੇ ਨਾਲ ਜੁੜੇ ਹੋਏ ਲੋਕ ਨਹੀਂ ਸੀਗੇ, ਉਹ ਆਪੋ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਉਹ ਆਏ। ਕੈਸ਼ ਪੈਸੇ ਦੀ ਜ਼ਰੂਰਤ ਜਿਹੜੀ ਉਹ ਅਜੇ ਤੱਕ ਨਹੀਂ ਜਿਹੜੀ ਜੀ ਉਹ ਦਿਸਦੀ ਸੀਗੀ, ਕਿਉਂਕਿ ਫੂਡ ਮੁੱਢਲੀ ਲੋੜ ਹੁੰਦਾ ਤੇ ਡੰਗਰਾਂ ਦਾ ਜਿਹੜਾ ਚਾਰਾ ਉਹ ਮੁੱਢਲੀ ਲੋੜ ਹੁੰਦਾ। ਇਹ ਤਾਂ ਲੋਕਾਂ ਨੇ ਉੱਥੇ ਧੰਨ ਜਿਹੜੀ ਹੈ ਜੀ ਉਹ ਕਰਾਈ ਪਈ ਆ ਫੂਡ ਵਾਲੇ ਪੁਆਇੰਟ ਆਫ ਵਿਊ ਤੋਂ, ਚਾਹੇ ਉਹ ਲੰਗਰ ਹੈ, ਚਾਹੇ ਉਹ ਸੁੱਕਾ ਫੂਡ ਹੈ, ਚਾਹੇ ਉਹ ਤੂੜੀ ਆ ਤੇ ਚਾਹੇ ਉਹ ਚਾਰਾ ਆ। ਇਹਨਾਂ ਚੀਜ਼ਾਂ ਦੇ ਉੱਤੇ ਨਾ ਇਹ ਚੀਜ਼ ਤੇ ਅਜੇ ਲੋੜ ਨਹੀਂ ਹੈ। ਅੱਗੋਂ ਜਿਹੜਾ ਨਾ ਜੀ ਗੰਭੀਰ ਜਿਹੜੀ ਸਮੱਸਿਆ ਆ ਉਹ ਪੈਦਾ ਹੋਣੀਆਂ ਨੇ, ਜਿਹੜੇ ਬਿਮਾਰੀ ਆਮ ਲੋਕਾਂ ਨੂੰ ਲੱਗਣੀ ਜਾਂ ਜਿਹੜੇ ਡੰਗਰਾਂ ਨੂੰ ਬਿਮਾਰੀਆਂ ਲੱਗਣੀਆਂ। ਤੇ ਉਹਦੇ ਤੋਂ ਵੀ ਅੱਗੇ ਜੇ ਬਿਯੋਂਡ ਸੋਚੀਏ, ਇੱਕ ਜਿੱਧਰ ਤੁਸੀਂ ਇਸ਼ਾਰਾ ਕੀਤਾ, ਜੇ NRI ਅਜੇ ਮਦਦ ਕਰ ਸਕਦੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਇਹਨਾਂ ਇਲਾਕਿਆਂ ਦੇ ਵਿੱਚ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਉਂਦੀਆਂ ਨੇ, ਰੋਪੜ ਹੈ, ਜਲੰਧਰ ਹੈ, ਕਪੂਰਥਲਾ ਹੈ, ਤਰਨਤਾਰਨ ਹੈ, ਫਿਰੋਜ਼ਪੁਰ ਹੈ, ਇੱਧਰ ਫਾਜ਼ਿਲਕਾ ਅਬੋਹਰ ਵਾਲਾ ਸਾਈਡ ਹੈ, ਉਹ ਇਹ ਜਿਹੜੀ ਜੀ ਉਹ ਕਰ ਸਕਦੇ ਆ। ਜਿਨ੍ਹਾਂ ਨੂੰ ਠੇਕੇ ਤੇ ਦਿੱਤੀਆਂ ਤੁਰੰਤ ਉਹਨਾਂ ਦੀ ਮਦਦ ਜਿਹੜੀ ਜੀ ਇੰਨੀ ਕੁ ਹੋ ਸਕਦੀ ਆ, ਉਹਨਾਂ ਨੂੰ ਹੌਸਲਾ ਵੀ ਹੋ ਜਾਊਗਾ, ਕਿਉਂਕਿ ਅਜੇ ਕੁਛ ਨਹੀਂ ਪਤਾ। ਝੋਨਾ ਤਾਂ ਦੇਖੋ ਜੀ ਮਰ ਗਿਆ, ਉਹ ਤਾਂ ਬਿਲਕੁਲ ਕਲੀਅਰ ਝੋਨਾ ਜਿਹੜਾ ਉਹ ਖਤਮ ਹੋ ਗਿਆ, ਤਬਾਹ ਹੋ ਗਿਆ, ਲੱਗ ਨਹੀਂ ਸਕਣਾ। ਅੱਗੋਂ ਕਣਕ ਬੀਜੀ ਜਾ ਸਕੂਗੀ ਜਾਂ ਨਹੀਂ, ਇਹ ਵੀ ਅਜੇ ਜਿਹੜਾ ਜੀ ਤੁਸੀਂ ਕਹਿ ਲਓ ਕਿ ਹਵਾ ਦੇ ਵਿੱਚ ਹੈ। ਉਹਨਾਂ ਨੂੰ ਕਣਕ ਦੇ ਬੀਜ ਦੇ ਵਾਸਤੇ ਵੀ ਜਿਹੜੀ ਜੀ ਉਹ ਮਦਦ ਚਾਹੀਦੀ ਹੋਊਗੀ। ਇੱਕ ਬਹੁਤ ਵੱਡੇ ਜਿਹੜਾ ਜੀ ਉਹ ਕਾਰਜ ਨੇ। ਇਸ ਕਰਕੇ ਦੇਖੋ ਜੇ ਮਦਦ ਦੀ ਜਿੱਥੋਂ ਤੱਕ ਗੱਲ ਹੈ, ਕਿਉਂਕਿ ਜਿਹੜੀ ਖਾਲਸਾ ਏਡ ਵਰਗੀ ਸੰਸਥਾ ਹੈ ਜੀ, ਮੈਂ ਫੇਰ ਕਹੂੰਗਾ ਉਹ ਜਵਾਬਦੇਹੀ ਤਾਂ ਹੈਗੀ ਨਾ ਉਹਨਾਂ ਦੀ ਜੀ, ਉਹ ਜਵਾਬ ਵੀ ਦਿੰਦੇ ਆ ਜੀ। ਔਰ ਉਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਕੰਮ ਜਿਹੜਾ ਉਹ ਕਰਕੇ ਦਿਖਾਇਆ ਵੀ ਹੈ ਵਿਸ਼ਵ ਪੱਧਰ ਦੇ ਉੱਤੇ। ਜਿਹੜਾ ਜੀ ਉਹਨਾਂ ਕੋਲੇ ਇੱਕ ਵੱਡਾ ਚੈਨਲ ਹੈਗਾ, ਜਿਸ ਚੈਨਲ ਦੀ ਜਿਹੜਾ ਜੀ ਉਹ ਜ਼ਰੂਰਤ ਹੈ। ਚੈਨਲ ਕੋਈ TV ਚੈਨਲ ਨਹੀਂ, ਜਿਹੜਾ ਅੱਗੋਂ ਜਿਹੜਾ ਜੀ ਉਹਨਾਂ ਦੇ ਕੋਲੇ ਵਰਕਰ ਜਿਹੜੇ ਉਹ ਹੈਗੇ ਨੇ। ਇੱਕ ਗੱਲ ਤੋਂ ਜਿਹੜਾ ਨਾ ਜੀ ਉਹ ਥੋੜਾ ਜਿਹਾ ਧਿਆਨ ਰੱਖਣਾ ਪਊਗਾ ਕਿ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਸੰਸਥਾ ਜਦੋਂ ਕੰਮ ਕਰਦੀ ਹੈ, ਤੇ ਜਿਹੜੀਆਂ ਸੰਸਥਾਵਾਂ ਕੰਮ ਨਹੀਂ ਕਰ ਸਕੀਆਂ, ਜਿਨ੍ਹਾਂ ਤੋਂ ਆਸ ਸੀ ਬਹੁਤ ਵੱਡੀ, ਉਹ ਹੁਣ ਕੀ ਕਰਨਗੀਆਂ ਜੀ, ਉਹ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕਰਨਗੀਆਂ। ਇਸ ਕਰਕੇ ਆਪਾਂ ਨੂੰ ਇਸ ਗੱਲੋਂ ਵੀ ਜਿਹੜਾ ਜੀ ਸਾਰਿਆਂ ਨੂੰ ਬਹੁਤ ਸੁਚੇਤ ਰਹਿਣਾ ਪਊਗਾ। ਕੋਈ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਦੀ ਆਵੇ, ਆਪਾਂ ਝੱਟ ਦੇਣੀ ਅੱਗੋਂ ਸ਼ੇਅਰ ਨਾ ਕਰੀਏ। ਉਹ ਵੀਡੀਓ ਦੇ ਰੂਪ ਦੇ ਵਿੱਚ ਹੋਵੇ, ਉਹ ਸਟੇਟਸ ਦੇ ਰੂਪ ਦੇ ਵਿੱਚ ਹੋਵੇ, ਜਿਹੜੀ ਕਿ ਇੱਥੇ ਕੰਮ ਕਰ ਰਹੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਬਦਨਾਮ ਕਰਨ ਵਾਲੇ ਪਾਸੇ ਨੂੰ ਜਿਹੜੀ ਜੀ ਉਹ ਨਾ ਹੋਵੇ। ਇਹਦਾ ਤੁਸੀਂ ਉਚੇਚੇ ਤੌਰ ਦੇ ਉੱਤੇ ਸਾਰੇ ਜਿਹੜਾ ਜੀ ਉਹ ਧਿਆਨ ਰੱਖਣਾ, ਖਾਸ ਤੌਰ ਦੇ ਉੱਤੇ ਜਿਹੜੇ ਸੋਸ਼ਲ ਮੀਡੀਆ ਵਰਤਦੇ ਆ। ਇਹ ਠੀਕ ਹੈ ਕਿ ਲੋੜ ਤਾਂ ਜਿਹੜੀ ਜੀ ਉਹ ਪੈਣੀ ਆ, ਪਰ ਲੋੜ ਅਜੇ ਉਦੋਂ ਪੈਣੀ ਆ ਜਦੋਂ ਇਹ ਪਾਣੀ ਜਿਹੜਾ ਜੀ ਉਹ ਕੰਪਲੀਟ ਰੂਪ ਦੇ ਵਿੱਚ ਉਤਰ ਜਾਂਦਾ ਆ। ਉਸ ਤੋਂ ਇਲਾਵਾ ਜਿਹੜਾ ਦਬਾਓ ਤੁਸੀਂ ਬਣਾ ਸਕਦੇ ਨਾ, ਉਹ ਪੈਸੇ ਦੇ ਨਾਲੋਂ ਵੀ ਵੱਡਾ ਹੈ। ਉਹ ਦਬਾਓ ਇਹ ਆ ਕਿ ਰੇਤ ਮਾਫੀਏ ਨੂੰ ਕਿਸੇ ਤਰੀਕੇ ਦੇ ਨਾਲ ਠੱਲ ਪਾਈ ਜਾ ਸਕੇ। ਜੇ ਇਹ ਠੱਲ ਨਾ ਪਈ, ਇਹ ਅੱਗੋਂ ਜਿਹੜਾ ਜੀ ਕੰਮ ਚੱਲਦਾ ਰਹੂਗਾ।
ਜੇ ਅਗਲੇ ਸਾਲ ਹੜ੍ਹ ਆਏ ਤੇ ਤੁਸੀਂ ਯਾਦ ਰੱਖਣਾ ਇੱਥੇ ਪੁਲ ਤੱਕ ਜਿਹੜੇ ਆ ਜੀ ਉਹ ਰੁੜ ਜਾਣਗੇ। 50-50 ਫੁੱਟ ਡੂੰਘਾ ਜਿਹੜਾ ਇਹਨਾਂ ਨੇ ਕੱਢ ਕੇ ਧੁੱਸੀ ਬੰਨ੍ਹ ਦੇ ਪੈਰ ਜਿਹੜੇ ਜੀ ਉਹ ਕੱਢੇ ਹੋਏ ਆ। ਔਰ ਦੂਸਰਾ ਜਿਹੜਾ ਦਬਾਓ ਆ ਉਹ ਜਿਵੇਂ ਸਰਕਾਰ ਦੇ ਉੱਤੇ ਇਸ ਵੇਲੇ ਬਣਿਆ ਹੋਇਆ ਉਹ ਬਣਾ ਕੇ ਰੱਖਣਾ ਪਊਗਾ। ਬਿਆਸ ਭਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਹੈ ਉਹਦੇ ਵਿੱਚ ਜੇ ਪੰਜਾਬ ਦੀ ਹਾਜ਼ਰੀ ਜਿਹੜੀ ਇਸ ਵੇਲੇ ਹੈ ਹੀ ਨਹੀਂ, ਜੇ ਉਹ ਯਕੀਨੀ ਨਹੀਂ ਬਣਦੀ ਤੇ ਪੰਜਾਬ ਦੇ ਨਾਲ ਇਹ ਸਾਰਾ ਕੁਝ ਮੁੜ ਕੇ ਫੇਰ ਜਿਹੜਾ ਜੀ ਉਹ ਵਾਪਰਦਾ ਰਹੂਗਾ। ਜਿਹੜੀ ਕਿ ਜਾਣ ਬੁੱਝ ਕੇ ਕੀਤੀ ਗਈ ਗਲਤੀ ਜਿਹੜੀ ਆ ਉਹ ਮੁੱਢਲੇ ਰੂਪ ਦੇ ਵਿੱਚ ਦਿਸ ਰਹੀ ਆ ਔਰ ਉਹਨੂੰ ਐਡੀ ਛੇਤੀ ਕਲੀਨ ਚਿੱਟ ਨਹੀਂ ਸੀ ਦਿੱਤੀ ਜਾਣੀ ਚਾਹੀਦੀ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਜਿਹੜੀ ਦਿੱਤੀ ਗਈ ਹੈ। ਜੀ ਅੱਗੇ ਜਸਵੰਤ ਸਿੰਘ ਜੀ ਬਿਆਨਾ ਤੋਂ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ, ਭਾਜੀ ਬੰਨੂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ ਮੇਰੇ ਦੋ ਸਵਾਲ ਹੈ ਜੀ। ਇੱਕ ਤਾਂ ਹੈਗਾ ਜੰਮੂ ਕਸ਼ਮੀਰ ਦਾ ਜੀ, ਜਿਸ ਤਰ੍ਹਾਂ 370 ਖਤਮ ਕਰਕੇ ਇਹਨਾਂ ਨੇ ਇਹ ਕਹਿੰਦੇ ਵੀ ਬਾਰਡਰ ਤੇ ਕੰਟਰੋਲ ਕਰ ਲਾਂਗੇ ਅਸੀਂ, ਕਿ ਇਹਨਾਂ ਦੀ ਗੋਲੀਬਾਰੀ ਚੱਲਣੋਂ ਹਟ ਜੂਗੀ ਜੀ। ਦੂਜਾ ਸਵਾਲ ਭਾਜੀ ਮੇਰਾ ਇਹ ਆ ਜੀ, ਜਿਸ ਤਰ੍ਹਾਂ ਸਾਡੇ ਸੰਤ ਸਮਾਜ ਵਾਲੇ ਆ ਜਿਹੜੇ ਕੌਮ ਦੇ ਠੇਕੇਦਾਰ ਆ, ਚਾਹੇ ਉਹਦੇ ਢੰਡਰੀਆਂ ਵਾਲਾ ਆ ਗਿਆ, ਚਾਹੇ ਪੰਥਪ੍ਰੀਤ ਆ ਗਿਆ, ਜਿੰਨੇ ਵੀ ਹੈਗੇ ਦਾਦੂਵਾਲ ਆ ਗਿਆ, ਕਿ ਇਹਨਾਂ ਦੇ ਹੁਣ ਮੂੰਹ 'ਚ ਘੁੰਗੜੀਆਂ ਪੈ ਗਈਆਂ ਜੀ ਹੈਲਪ ਕਰਨ ਲਈ। ਇਸ ਟਾਈਮ 150 ਮਿੰਟ ਡੁੱਬਿਆ ਫਿਰਦਾ ਜੀ, ਕਿਸੇ ਦਾ ਬਿਆਨ ਨਹੀਂ ਆਇਆ ਜੀ ਕਿਸੇ ਤਰ੍ਹਾਂ ਦਾ ਵੀ। ਭਾਈ ਦੋ ਸਵਾਲ ਹੈ ਭੈਣ ਜੀ, ਸੁਣ ਲੈਣ ਦਿਓ ਜੀ। ਥੈਂਕ ਯੂ ਜੀ। ਦੇਖੋ ਜਿੱਥੋਂ ਤੱਕ ਤਾਂ ਜੰਮੂ ਕਸ਼ਮੀਰ ਦਾ ਮੈਂ ਤੁਹਾਨੂੰ ਪਹਿਲਾਂ ਵੀ ਜਿਹੜਾ ਜੀ ਉਹ ਸਾਂਝਾ ਕੀਤਾ, ਨਹੀਂ ਬਹੁਤਾ ਕੁਝ ਜਿਹੜਾ ਜੀ ਉਹ ਅਜੇ ਬਾਹਰ ਨਹੀਂ ਆ ਰਿਹਾ। ਸਰਹੱਦ ਵਾਲੀ ਗੱਲ ਜਿਹੜੀ ਹੈ ਜੀ ਮੈਂ ਉਹਨੂੰ ਸੈਕੰਡਰੀ ਲੈਣਾ ਜੀ। ਸਭ ਤੋਂ ਪਹਿਲਾਂ ਤਾਂ ਹਿਊਮਨ ਰਾਈਟਸ ਹੈ, ਸਭ ਤੋਂ ਪਹਿਲਾਂ ਤਾਂ ਮਨੁੱਖੀ ਅਧਿਕਾਰ ਨੇ ਜੀ, ਜਿਹੜੇ ਕਿ ਉੱਥੇ ਦਬਾਅ ਦਿੱਤੇ ਜਿਹੜਾ ਜੀ ਉਹ ਗਏ ਆ। ਪਿਛਲੇ 23 ਦਿਨ ਤੋਂ ਜੋ ਕੀ ਉੱਥੇ ਜਿਹੜਾ ਜੀ ਹੋ ਰਿਹਾ ਅੰਦਰ ਖਾਤੇ, ਉੱਥੋਂ ਭਰ ਕੇ ਜਹਾਜ਼ ਜਿਹੜੇ ਆ ਦੂਜੇ ਸੂਬਿਆਂ ਦੀਆਂ ਜੇਲ੍ਹਾਂ ਦੇ ਵਿੱਚ ਭੇਜੇ ਜਿਹੜਾ ਜੀ ਉਹ ਜਾ ਰਹੇ ਆ। ਤਸ਼ੱਦਦ ਹੋ ਰਿਹਾ ਜੀ, ਇਹ ਮੰਨਣ ਵਾਲੀ ਗੱਲ ਆ ਕਿ ਤਸ਼ੱਦਦ ਹੋ ਰਿਹਾ। ਨਾ ਹੋ ਰਿਹਾ ਹੋਵੇ ਤੇ ਕਮ ਸੇ ਕਮ ਰਾਜਨੀਤਿਕ ਲੋਕਾਂ ਨੂੰ ਤਾਂ ਉੱਥੇ ਜਾਣ ਦਿੱਤਾ ਜਾਵੇ ਨਾ। ਉਹਨਾਂ ਨੂੰ ਕਿਉਂ ਨਹੀਂ ਜਿਹੜਾ ਜੀ ਉਹ ਮਿਲਣ ਦਿੰਦੇ ਲੋਕਾਂ ਦੇ ਨਾਲ? ਜਿਹੜੇ ਉੱਥੋਂ ਦੇ ਰਾਜਨੀਤਿਕ ਲੋਕ ਨੇ, ਕੋਈ 100 ਮਤਭੇਦ ਕਿਸੇ ਦੇ ਵੀ ਹੋ ਸਕਦੇ ਆ ਇੱਕ ਦੂਜੇ ਦੇ ਨਾਲ ਰਾਜਨੀਤਿਕ ਤੌਰ ਦੇ ਉੱਤੇ, ਉਹ ਛੱਡੇ ਜਾਣੇ ਚਾਹੀਦੇ ਆ, ਜਿਹੜੇ ਕਿ ਲੋਕਾਂ ਦੀ ਗੱਲ ਜਿਹੜੀ ਦੀ ਉਹ ਗਾਂਹ ਪਹੁੰਚਾ ਸਕਣ। ਜੇ ਸਾਰਾ ਕੁਝ ਅੰਡਰ ਕੰਟਰੋਲ ਆ ਤੇ ਸਾਰੀਆਂ ਲੈਂਡਲਾਈਨ ਤੇ ਸੈੱਲਫੋਨ ਜਿਹੜੇ ਆ ਉਹ ਫਿਰ ਬੰਦ ਕਿਉਂ ਕੀਤੇ ਹੋਏ ਆ? ਇੰਟਰਨੈਟ ਬੰਦ ਕਿਉਂ ਜਿਹੜਾ ਜੀ ਉਹ ਕੀਤਾ ਹੋਇਆ? ਇਸ ਕਰਕੇ ਉੱਥੇ ਮਨੁੱਖੀ ਅਧਿਕਾਰ ਜਿਹੜੇ ਜੀ ਉਹ ਕੁਚਲੇ ਜਾ ਰਹੇ ਆ। ਸਭ ਤੋਂ ਪਹਿਲਾਂ ਤਾਂ ਇਸ ਗੱਲ ਦੇ ਉੱਤੇ ਜਿਹੜਾ ਜੀ ਖੜੇ ਹੋਣਾ ਜਿਹੜਾ ਜੀ ਉਹ ਬਹੁਤ ਜ਼ਰੂਰੀ ਹੈ। ਮੈਂ ਪਹਿਲਾਂ ਵੀ ਗੱਲ ਕੀਤੀ ਕਿ ਹੌਲੀ ਹੌਲੀ ਸਹੀ ਇਹ ਤਕਰੀਬਨ ਮਨੁੱਖੀ ਅਧਿਕਾਰਾਂ ਦੇ ਵਾਸਤੇ ਬੋਲਣ ਵਾਲੇ ਲੋਕ ਜਿਹੜੇ ਸੀ ਨਾ ਜੀ ਉਹ ਬਹੁਤ ਘੱਟ ਰਹਿ ਗਏ। ਇੱਕ ਸਾਜ਼ਿਸ਼ ਦੇ ਤਹਿਤ ਜਿਹੜੇ ਜੀ ਉਹ ਖਤਮ ਕਰ ਦਿੱਤੇ ਗਏ, ਚੁੱਪ ਕਰਾ ਦਿੱਤੇ ਗਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਨਹੀਂ ਤਾਂ ਅਦਰਵਾਈਜ਼ 22 ਦਿਨ 23 ਦਿਨ ਜਿਹੜਾ ਜੀ ਉਹ ਹੋ ਜਾਣਾ ਤੇ ਗੱਲ ਜਿਹੜੀ ਹੈ ਜੀ ਫਿਰ ਚੁੱਪਚਾਂ ਜਿਹੜੀ ਉਹ ਰਹੇ, ਇਹ ਸਮਝ ਨਹੀਂ ਆਉਂਦੀ। ਦੂਜੀ ਗੱਲ ਜਿਹੜੀ ਕੀਤੀ ਆ, ਆਈ ਥਿੰਕ ਇਸ ਮਾਮਲੇ ਦੇ ਉੱਤੇ ਸਿਰਫ ਜਿਹੜਾ ਜੀ ਉਹ ਢੱਡਰੀਆਂ ਵਾਲਾ ਜਾਂ ਪੰਥਪ੍ਰੀਤ ਹੋਰਾਂ ਦੇ ਉੱਤੇ ਹੀ ਕਿੰਤੂ ਪਰੰਤੂ ਕਿਉਂ? ਕਿਉਂਕਿ ਤੁਸੀਂ ਚੰਦ ਲੋਕਾਂ ਦੇ ਨਾਮ ਜਿਹੜੇ ਜੀ ਉਹ ਲਏ ਆ, ਨਾਲ ਬਾਕੀ ਵੀ ਜਿਹੜੇ ਉਹ ਵੀ ਟਕਸਾਲ ਕਿੱਥੇ ਆ? ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੀ ਉਹ ਬਿਆਨ ਹੀ ਜਾਰੀ ਕਰ ਰਹੀ ਆ। ਉਹਦੇ ਕੋਲੇ ਤਾਂ ਅਰਬਾਂ ਰੁਪਈਏ ਦਾ ਜਿਹੜਾ ਜੀ ਉਹ ਬਜਟ ਹੈਗਾ। ਈਵਨ ਜਿਹੜਾ ਆਹ ਅੰਤਰਰਾਸ਼ਟਰੀ ਨਗਰ ਕੀਰਤਨ ਨਿਕਲਿਆ, ਇਹਦੇ ਵਿੱਚ ਕਿੰਨਾ ਪੈਸਾ ਇਕੱਠਾ ਹੋਇਆ ਕਿਸੇ ਨੇ ਹਿਸਾਬ ਕਿਤਾਬ ਪੁੱਛਿਆ ਜੀ? ਉਹੀ ਸਾਰਾ ਜਿਹੜਾ ਜੀ ਇਹ ਕਹਿ ਦਿੱਤਾ ਜਾਵੇ ਕਿ ਅਸੀਂ ਹੜ੍ਹ ਪੀੜਤਾਂ ਦੇ ਵਾਸਤੇ ਜਿਹੜਾ ਜੀ ਉਹ ਲਾਵਾਂਗੇ। ਕਿਤੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕੋਈ ਵਰਕਰ ਜਾਂ ਦੂਜੇ ਤੀਜੇ ਦੇਖਿਆ ਜੀ ਕੰਮ ਜਿਹੜਾ ਜੀ ਉਹ ਕਰਦੇ ਤੁਹਾਨੂੰ ਜਿਹੜਾ ਦਿਸੇ ਹੋਣ? ਜਾਂ ਟਕਸਾਲ ਦੇ ਕੋਈ ਜਿਹੜੇ ਜੀ ਉਹ ਦਿਸੇ ਨੇ? ਈਵਨ ਆ ਜਿਹੜੇ ਨਾਈਆਂ ਦੀਆਂ ਜਾਂ ਦੂਜੀਆਂ ਤੀਜੀਆਂ ਦੁਕਾਨਾਂ ਜਿਹੜੀਆਂ ਜੀ ਉਹ ਬੰਦ ਕਰਵਾਉਣ ਤੁਰ ਪੈਂਦੇ ਆ, ਡਾਂਗਾ ਸੋਟੇ ਜਿਹੜਾ ਜੀ ਉਹ ਲੈ ਕੇ, ਉਹ ਕਿਤੇ ਦਿਸੇ ਆ ਜੀ ਇਹਨਾਂ ਹੜ੍ਹ ਪੀੜਤਾਂ ਦੇ ਵਾਸਤੇ? ਕਿਤੇ ਕੋਈ ਬੰਨ ਜਿਹੜਾ ਜੀ ਉਹ ਲਵਾ ਰਹੇ ਹੋਣ, ਕਿਤੇ ਮਿੱਟੀ ਜਿਹੜੀ ਜੀ ਉਹ ਪਵਾ ਰਹੇ ਹੋਣ? ਤਾਂ ਆਮ ਲੋਕ ਜਿਹੜੇ ਜੀ ਉਹ ਨਿਕਲੇ ਨੇ। ਇਹ ਜੇ ਰਾਜਨੀਤਿਕ ਲੋਕਾਂ ਦੀ ਕਾਰਗੁਜ਼ਾਰੀ ਦੇ ਉੱਤੇ ਜਿਹੜੇ ਜੀ ਉਹ ਸਵਾਲੀਆ ਚਿੰਨ੍ਹ ਲੱਗੇ ਆ ਤੇ ਬਿਨਾਂ ਕਿਸੇ ਸ਼ੱਕ ਦੇ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਜਾਂ ਧਾਰਮਿਕ ਜਿਹੜੇ ਜੀ ਉਹ ਲੋਕ ਨੇ, ਇਹਨਾਂ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਤਾਂ ਜਿਹੜੇ ਜੀ ਉਹ ਲੱਗ ਗਏ। ਇੱਥੋਂ ਹੀ ਆਪਾਂ ਅਕਸਰ ਜਿਹੜੀ ਗੱਲ ਕਰਦੇ ਆ ਨਾ ਕਿ ਲੀਡਰਲੈਸ ਜਿਹੜਾ ਜੀ ਉਹ ਹੋਣਾ। ਅੱਜ ਜੇ ਕਿਤੇ ਦੁਬਾਰਾ ਜਿਹੜੀ ਪੰਜਾਬੀਅਤ ਦੇ ਦਰਸ਼ਨ ਜਿਹੜੇ ਜੀ ਉਹ ਹੋਏ ਆ, ਜਿਹੜੀਆਂ ਇਸ ਭਾਈਚਾਰੇ ਸਿੱਖ ਭਾਈਚਾਰੇ ਦੀਆਂ ਜਿਹੜੀਆਂ ਰਹੁ ਰੀਤਾਂ ਪੁਰਾਤਨ ਜਿਹੜੀਆਂ ਦੀ ਉਹ ਰਹੀਆਂ ਨੇ, ਉਹ ਦੁਬਾਰਾ ਜਿਹੜੀਆਂ ਦਿਸੀਆਂ ਨੇ। ਜੇ ਕੋਈ ਹੋਵੇ ਸਰਕਾਰ ਤੇ ਮੁੱਲ ਪਾਵੇ, ਉਹ ਫਿਰ ਜਿਹੜਾ ਜੀ ਸ਼ਾਹ ਮੁਹੰਮਦ ਹੋਣਾ ਵਾਲੀ ਜਿਹੜੀ ਜੀ ਉਹ ਗੱਲ ਹੈ। ਕੋਈ ਲੀਡਰ ਜਿਹੜਾ ਜੀ ਹੁੰਦਾ ਤੇ ਸ਼ਾਇਦ ਇਹ ਦੁਬਾਰਾ ਇਹਨਾਂ ਨੂੰ ਯੂਨਾਈਟ ਜਿਵੇਂ ਹੋਇਆ ਸਾਰਾ ਕੁਛ, ਇਹਨੂੰ ਚੈਨਲਾਈਜ਼ ਕਰਕੇ ਜਿਹੜਾ ਜੀ ਉਹ ਤੋੜ ਲੈਂਦੇ, ਪਰ ਅਜਿਹਾ ਹੋ ਨਹੀਂ ਸਕਿਆ ਜੀ। ਡਰ ਸਿਰਫ ਇਸੇ ਹੀ ਗੱਲ ਦਾ ਹੈ ਕਿ ਬਾਰ-ਬਾਰ ਅਜਿਹੀ ਇਕਜੁੱਟਤਾ ਦੇ ਦਰਸ਼ਨ ਤਾਂ ਜਿਹੜੇ ਜੀ ਉਹ ਹੁੰਦੇ ਆ, ਉਹ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੂਪ ਦੇ ਵਿੱਚ ਸੜਕਾਂ ਤੇ ਹੋਏ ਹੋਣ,
ਚਾਹੇ ਉਹ ਚੱਬੇ ਦੇ ਵਿੱਚ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਹੋਏ ਹੋਣ, ਚਾਹੇ ਉਹ ਬਰਗਾੜੀ ਮੋਰਚੇ ਦੇ ਦੌਰਾਨ ਜਿਹੜਾ ਜੀ ਉਹ ਹੋਏ ਹੋਣ, ਪਰ ਇਹਨਾਂ ਨੂੰ ਤਾਰਪੀਡੋ ਜਿਹੜਾ ਜੀ ਉਹ ਕਰ ਦਿੱਤਾ ਜਾਂਦਾ ਅਕਸਰ, ਜਿਹੜਾ ਜੀ ਇਹਨੂੰ ਅੱਗੇ ਚੈਨਲਾਈਜ਼ ਹੋਣ ਨਹੀਂ ਦਿੱਤਾ ਜਾਂਦਾ। ਸਭ ਤੋਂ ਗੰਭੀਰ ਸਮੱਸਿਆ ਹੀ ਇਹ ਜਿਹੜੀ ਜੀ ਬਣੀ ਹੋਈ ਜੀ। ਅੱਗੇ ਸਤਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਬਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਬਨੂ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਖਾਲਸਾ ਏਡ ਦੀ ਵਿਰੋਧ ਤੇ ਅਕਾਲੀ ਦਲ ਵਾਲੇ ਜਿਹੜੀ ਖਬਰ ਆ ਰਹੀ ਆ ਵੀ ਵਿਰੋਧ ਅਕਾਲੀ ਦਲ ਸ਼੍ਰੋਮਣੀ ਕਮੇਟੀ ਵਿੱਚ ਮਤਲਬ ਉਹਨਾਂ ਨੂੰ ਕਰ ਵੀ ਰਹੀ ਆ, ਉਹ ਮਾੜਾ ਜਿਹਾ ਮੈਨੂੰ ਖਬਰ ਮਿਲੀ ਆ। ਦੂਜੀ, ਮੈਂ 2 ਸਵਾਲ ਕਰ ਰਿਹਾ। ਇੱਕ ਮੈਂ ਇਹ ਕਹਿਣਾ ਚਾਹੁੰਦਾ ਵੀ ਇੱਕ ਤੇ ਜਿਹੜਾ ਪੰਜਾਬੀਅਤ ਆ ਜਾਂ ਪੰਜਾਬ ਨੇ ਜਿਹੜੀ ਏਕਤਾ ਦਿਖਾਈ ਆ ਬਹੁਤ ਚਿਰਾਂ ਬਾਅਦ, ਤੇ ਕਿ ਇਹਨਾਂ ਲੋਕਾਂ ਨੂੰ ਇਹ ਮੈਨੂੰ ਲੱਗਦਾ ਕਿਤੇ ਭੁੱਲ ਨਾ ਜਾਣ ਵੀ, ਕਿਉਂਕਿ ਥੋੜੇ ਚਿਰਾਂ ਬਾਅਦ ਚੀਜ਼ਾਂ ਭੁੱਲ ਜਾਂਦੇ ਨੇ। ਕਿ ਆਉਣ ਵਾਲੇ ਟਾਈਮ 'ਚ ਚਾਹੀਦਾ ਨਹੀਂ ਵੀ ਇਹਨਾਂ ਨੂੰ ਆਪਣੇ ਹਲਕੇ 'ਚੋਂ ਆਪਣੇ ਵਿੱਚੋਂ ਲੀਡਰ ਜਿਹੜੇ ਉਹ ਪੜ੍ਹੇ ਲਿਖੇ ਮੁੰਡੇ ਕਾਫੀ ਨੌਜਵਾਨ ਹੈਗੇ ਜਿਹੜੇ ਆਪਣੇ ਵਿੱਚੋਂ ਲੀਡਰਸ਼ਿਪ ਜਿਹੜੀ ਉਹ ਤਿਆਰ ਕੀਤੀ ਜਾਵੇ। ਤੇ ਇਹਨਾਂ ਕਿਉਂਕਿ ਅਕਾਲੀ ਦਲ ਫੇਰ ਪੈਰ ਧਰਾਵਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਾਣੀ ਦੀਆਂ ਬੋਤਲਾਂ ਲੈ ਕੇ ਟਰੱਕ। ਅੱਜ ਮੈਂ ਵੀਡੀਓ ਵੇਖੀ ਇੱਕ, ਇਹ ਆਪਣੇ ਵਿੱਚੋਂ ਇੱਕ ਲੀਡਰ ਪੈਦਾ ਕਰਨ ਇਕੱਠੇ ਹੋ ਕੇ ਤੇ ਇਹਨਾਂ ਲੀਡਰਾਂ ਨੂੰ ਪਿੰਡਾਂ ਤੋਂ ਭਜਾਉਣ, ਜਿੱਦਾਂ ਲੋਕਾਂ ਦਾ ਗੁੱਸਾ ਵੀ ਕਾਫੀ ਆ। ਦੂਜਾ ਮੇਰਾ ਸਵਾਲ ਇਹ ਆ ਵੀ ਜਿਹੜਾ ਅਰੁਣ ਜੇਤਲੀ ਦੀ ਮੌਤ ਹੋਈ ਆ, ਸਾਡੇ ਸਿੱਖਾਂ ਨੇ ਕਾਫੀ ਫੇਸਬੁੱਕ ਤੇ ਪਾਇਆ ਵੀ ਉਹ GST ਲਾਈ ਜੀ ਜਾਂ ਕਿੱਦਾਂ ਵੀ ਉਹਦੀ ਤਾਂ ਮੌਤ ਹੋਈ। ਉੱਥੇ ਮੇਰਾ ਸਵਾਲ ਇਹ ਬਣਦਾ ਵੀ ਜਿਹੜਾ 35 ਸਾਲ ਤੋਂ ਗੋਲਕਾਂ ਖਾਈ ਜਾਂਦਾ ਸ਼੍ਰੋਮਣੀ ਕਮੇਟੀ ਦੀਆਂ ਜਾਂ ਪੰਜਾਬ ਖਾ ਗਿਆ, ਉਹਦੀ ਮੌਤ ਅੱਜ ਤੱਕ ਨਹੀਂ ਹੋਈ, ਜਿਹਨੂੰ 35 ਸਾਲ ਪਹਿਲਾਂ ਮਰ ਜਾਣਾ ਚਾਹੀਦਾ ਸੀਗਾ। ਦੂਜੀ ਗੱਲ, GST ਜੇ ਲੱਗੀ ਆ ਤੇ ਉਹ ਪੈਸਾ ਤੇ ਕੌਮ ਦਾ ਨਹੀਂ ਹੈਗਾ, ਕਿਉਂਕਿ ਪੈਸਾ ਤੇ ਉਹ ਬਾਦਲ ਖਾਈ ਜਾਂਦਾ ਤੇ ਸਾਡੀ ਕੌਮ ਨੂੰ ਉਹਦੇ ਉੱਤੇ ਕਾਲਾ ਦੁੱਖ ਆ, ਕਿਉਂਕਿ ਉਹ ਪੈਸਾ ਅਸੀਂ ਚਾਹੀ ਜਾਂਦੇ ਆ ਗੁਰਦੁਆਰੇ ਦੇ ਗੋਲਕਾਂ 'ਚ, ਪਰ ਉਹ ਖਾਈ ਕੌਮ ਦਾ ਪੈਸਾ ਬਾਦਲ ਜਾਂਦਾ ਤੇ ਸਾਨੂੰ ਕਾਹਦਾ ਦੁੱਖ ਆ GST ਲੱਗੇ ਜਾਂ ਨਾ ਲੱਗੇ। ਇਹ ਸਵਾਲ ਆ ਜੀ। ਥੈਂਕ ਯੂ। ਇਹ ਤਾਂ ਗੱਲ ਕਿ ਪੁਰਾਣੀ ਕਹਾਵਤ ਹੈ ਜੀ ਕਿ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਤੁਰ ਜਾਣਾ। ਤਾਂ ਉਹ ਗੱਲ ਹੈ ਜੀ ਕਿ ਕਿਸੇ ਦੀ ਮੌਤ ਦੇ ਉੱਤੇ ਤਾਂ ਅਜਿਹੀ ਸਿਆਸਤ ਜਿਹੜੀ ਉਹ ਨਹੀਂ ਹੋਣੀ ਚਾਹੀਦੀ, ਚਾਹੇ ਕੋਈ ਵੀ ਜਿਹੜਾ ਜੀ ਉਹ ਹੋਵੇ। ਇੱਕ ਅਹੁਦਿਆਂ ਦੀ ਮਰਿਆਦਾ ਜਿਹੜੀ ਜੀ ਉਹ ਹੁੰਦੀ ਹੈ। ਉਹ ਫਾਈਨੈਂਸ ਮਿਨਿਸਟਰ ਰਹੇ ਨੇ, 100 ਕਿਸੇ ਦੇ ਉਹਨਾਂ ਦੇ ਨਾਲ ਜਿਹੜੇ ਹੋ ਸਕਦੇ ਆ। ਦੇਖੋ, ਬਿਮਾਰੀ ਦੀ ਵਜ੍ਹਾ ਕਰਕੇ ਉਹਨਾਂ ਦੀ ਡੈਥ ਹੋਈ ਆ। ਫਿਰ ਜੇ ਆਪਾਂ ਇੱਦਾਂ ਦੇ ਕਿੰਤੂ ਪਰੰਤੂ ਕਰਾਂਗੇ GST ਕਰਕੇ ਹੋਈ, ਤਾਂ ਫਿਰ ਸਾਧ ਵੀ ਜਿਹੜੀ ਪ੍ਰਗਿਆ ਉਹਦੇ ਵਿੱਚ ਤੇ ਆਪਣੇ ਵਿੱਚ ਫਰਕ ਜਿਹੜਾ ਜੀ ਉਹ ਕੀ ਰਹੂਗਾ। ਇਹ ਗੱਲ ਠੀਕ ਆ ਕਿ ਜਿਹੜੇ ਇੰਨਾ ਖਾਈ ਜਾਂਦੇ ਆ, ਜੇ ਇਹਦਾ ਅਸਰ ਹੋਣਾ ਹੁੰਦਾ ਤੇ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਕਿਵੇਂ ਹੁੰਦਾ। ਦੂਜਾ, ਜਿਹੜਾ ਪਹਿਲਾ ਸਵਾਲ ਤੁਸੀਂ ਪੁੱਛਿਆ ਸੀਗਾ, ਜਦੋਂ ਸਰਪੰਚੀ ਚੋਣਾਂ ਸੀ ਉਦੋਂ ਵੀ ਇਹ ਗੱਲ ਮੈਂ ਜਿਹੜੀ ਦੀ ਉਠਾਈ ਸੀ ਵੀ ਇਹ ਤਾਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਉਹ ਖੜੇ ਹੋਣਾ ਪਊਗਾ। ਪਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਨਾ ਜੀ, ਉਹਨਾਂ ਨੇ ਗਲਬਾ ਏਡਾ ਵੱਡਾ ਜਿਹੜਾ ਜੀ ਬਣਾ ਲਿਆ ਹੋਇਆ ਪਿੰਡਾਂ ਦੇ ਉੱਤੇ। ਸਿਆਸੀ ਉਹਨਾਂ ਨੇ ਧਿਰਾਂ ਏਡੀਆਂ ਜਿਹੜੀਆਂ ਜੀ ਉਹ ਖੜੀਆਂ ਕਰ ਦਿੱਤੀਆਂ ਹੋਈਆਂ ਨੇ ਕਿ ਜੇ ਮੁੰਡੇ ਬੂਟੇ ਲਾਉਂਦੇ ਆ ਤੇ ਸਰਪੰਚੀ ਨਹੀਂ ਜਿਹੜੀ ਆ ਜੀ ਉਹ ਬੂਟੇ ਪੁੱਟਣ ਤੁਰ ਪੈਂਦੀ ਆ। ਜੇ ਕਿਸੇ ਜਗ੍ਹਾ ਦੇ ਉੱਤੇ ਲਾਇਬ੍ਰੇਰੀ ਕੋਈ ਮੈਂਬਰ ਪਾਰਲੀਮੈਂਟ ਜਿਹੜਾ ਜੀ ਉਹ ਗ੍ਰਾਂਟ ਦੇ ਕੇ ਬਣਾਉਂਦਾ, ਉੱਥੇ ਸਰਪੰਚ ਕਹਿੰਦਾ ਜੀ ਮੈਂ ਬਣ ਨਹੀਂ ਦੇਣੀ, ਕਿਉਂਕਿ ਇਹ ਜਿਹੜਾ ਜੀ ਉਹ ਵਿਰੋਧੀ ਧਿਰ ਦਾ। ਆ ਪਿਛਲੇ ਦਿਨੀ ਸੰਗਰੂਰ ਦੇ ਵਿੱਚ ਜਿਹੜਾ ਜੀ ਭਗਵੰਤ ਮਾਨ ਹੋਰਾਂ ਨੇ ਇੱਕ ਸਕੂਲ ਦੀ ਜਿਹੜਾ ਜੀ ਉਹ ਕੰਧ ਸੀਗੀ ਉਹ ਪੈਸੇ ਦੇ ਕੇ ਬਣਵਾਈ। ਉੱਥੇ ਸਰਪੰਚ ਜਿਹੜਾ ਸੀਗਾ ਜੀ ਉਹ ਬਾਹਰ ਕਾਲੀਆਂ ਝੰਡੀਆਂ ਲੈ ਕੇ ਖੜਾ ਸੀਗਾ, ਕਹਿੰਦਾ ਜੀ ਅਸੀਂ ਇਹ ਹੋਣ ਨਹੀਂ ਦੇਣਾ, ਕਿਉਂਕਿ ਇਹਦਾ ਉਦਘਾਟਨ ਜਿਹੜਾ ਜੀ ਅਸੀਂ ਦੂਜੇ ਨੇਤਾ ਤੋਂ ਕਿਸੇ ਤੋਂ ਜਿਹੜਾ ਜੀ ਉਹ ਕਰਵਾਉਣਾ। ਇਹ ਉਹ ਮੰਡੀਆਂ ਨੇ ਜਿਹੜੀਆਂ ਪਿੰਡਾਂ ਥਾਵਾਂ ਦੇ ਉੱਤੇ ਪਈਆਂ ਹੋਈਆਂ ਨੇ, ਜਿਹੜੀਆਂ ਕਿ ਨਵੀਂ ਲੀਡਰਸ਼ਿਪ ਨੂੰ ਜਿਹੜਾ ਜੀ ਉਹ ਪਨਪਣ ਨਹੀਂ ਦਿੰਦੀਆਂ। ਇਲਾਜ ਇੱਕੋ ਹੀ ਆ, ਜਿਹੜੀ ਤੁਸੀਂ ਜਿਹੜੀ ਜੀ ਉਹ ਗੱਲ ਕਹਿਤੀ। ਇਹ ਪਤਾ ਨਹੀਂ ਕਦੋਂ ਹੋਊਗਾ, ਹੋ ਸਕੂਗਾ ਜਾਂ ਨਹੀਂ ਹੋ ਸਕੂਗਾ। ਇਹ ਨਵੀਂ ਲੀਡਰਸ਼ਿਪ ਤੁਹਾਨੂੰ ਨਵੀਂ ਜਨਰੇਸ਼ਨ ਦੇ ਵਿੱਚੋਂ ਲੱਭਣੀ ਪਊਗੀ। ਜਿਹੜੇ ਪੁਰਾਣੇ ਨੇ ਨਾ ਜੀ ਖੁੰਡ, ਉਹਨਾਂ ਨੇ ਨਾ ਕੁਝ ਸਵਾਰਿਆ, ਨਾ ਉਹਨਾਂ ਤੋਂ ਕੋਈ ਜਿਹੜੀ ਜੀ ਉਹ ਆਸ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਲੋਕਾਂ ਦਾ ਚੇਤਾ ਜਿਹੜਾ ਜੀ ਉਹ ਕਮਜ਼ੋਰ ਹੈ। ਪਰ ਮੈਂ ਪਹਿਲਾਂ ਵੀ ਜਿਹੜੀ ਜੀ ਇਹਦਾ ਤੁਹਾਡੇ ਸਵਾਲ ਦਾ ਜਿਹੜਾ ਜੀ ਪਹਿਲਾ ਜਵਾਬ ਦਿੱਤਾ ਸੀਗਾ, ਪਹਿਲੇ ਕਾਲਰ ਜਿਹੜੇ ਸਨ ਭਾਈ ਸਾਹਿਬ ਉਹਨਾਂ ਦਾ, ਉਹ ਇੱਥੇ ਜਿਹੜਾ ਜੀ ਉਹ ਢੁੱਕਦਾ। ਲੋਕਾਂ ਨੇ ਇਕਜੁੱਟਤਾ ਜਿਹੜੀ ਹੈ ਜੀ ਉਹ ਬਾਰ-ਬਾਰ ਦਿਖਾਈ ਹੈ। ਲੋਕਾਂ ਨੇ ਜਿਹੜਾ ਜੀ ਇਕੱਠੇ ਹੋ ਕੇ ਹਰ ਜਗ੍ਹਾ ਦੇ ਉੱਤੇ ਖੜਨ ਦੀ ਤਾਕਤ ਦਿਖਾਈ ਹੈ। ਹੁਣ ਸਵਾਲ ਜਿਹੜਾ ਨਾ ਜੀ ਸਭ ਤੋਂ ਵੱਡਾ ਇਹੀ ਆ ਕਿ ਲੀਡਰ ਜਿਹੜਾ ਜੀ ਉਹ ਸਰਕਾਰ ਕਿੱਥੋਂ ਜਿਹੜੀ ਜੀ ਉਹ ਲੱਭੀ ਜਾਵੇ, ਜਿਹੜੀਆਂ ਮਾਰੀਆਂ ਹੋਈਆਂ ਤੇਗਾਂ ਨੇ ਉਹਦਾ ਮੁੱਲ ਪਾਵੇ। ਗੁਰਦੀਪ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਇਸ ਤਰ੍ਹਾਂ ਜੀ ਵੀ ਪਿੰਡ ਫੋਨ ਕੀਤਾ ਸੀ ਹਰਿਆਣੇ 'ਚ ਆ ਜੀ, ਤੇ ਹੈਲੋ, ਹਾਂਜੀ ਬੋਲੋ। ਤੇ ਉਹਨਾਂ ਨੇ ਕੋਈ ਤੂੜੀ ਦੇ 1-2 ਟਰੱਕ ਇਕੱਠੇ ਕੀਤੇ ਜੀ, ਕੋਈ ਦਾਣਿਆਂ ਦੇ ਆਉਂਦੇ ਨੇ ਵੀ ਤੁਸੀਂ ਉਹਨਾਂ ਦਾ ਸੰਪਰਕ ਆਪਣਾ ਫੋਨ ਨੰਬਰ ਦੇ ਸਕਦੇ ਹੋ ਕਿ ਉਹ ਕਿੱਥੇ ਪਹੁੰਚਾਣ, ਕਦੋਂ ਪਹੁੰਚਾਣ। ਠੀਕ ਹੈ ਜੀ। ਹੈਲੋ, ਠੀਕ ਹੈ ਜੀ। ਤੁਸੀਂ ਭੈਣ ਜੀ ਹੋਰਾਂ ਤੋਂ ਪ੍ਰੋਗਰਾਮ ਤੋਂ ਬਾਅਦ ਜਿਹੜਾ ਜੀ ਉਹ ਨੰਬਰ ਲੈ ਲੈਣਾ। ਪਿੰਡ ਮੈਂ ਦੱਸ ਦੂੰਗਾ ਜੀ ਉਹਨਾਂ ਨੂੰ, ਔਰ ਲੋਕੇਸ਼ਨ ਜਿਹੜੀ ਜੀ ਉਹ ਦੱਸ ਦੂੰਗਾ, ਉਹਨਾਂ ਨੂੰ ਨੰਬਰ ਦੇ ਦੇਣਾ ਜੀ। ਇਹ ਤਾਂ ਕੋਈ ਏਡੀ ਗੱਲ ਹੀ ਨਹੀਂ ਜੀ, ਉਹ ਦੱਸ ਦੇਵਾਂਗੇ ਜੀ ਕਿਹੜੇ ਕਿਹੜੇ ਪਿੰਡ ਜਿੱਥੇ ਵੀ ਉਹ ਜਾਣਾ ਚਾਹਣ ਉੱਥੇ ਜਾ ਸਕਦੇ ਆ ਜੀ।
ਅੱਗੇ ਗੁਰਦੀਪ ਸਿੰਘ ਜੀ ਨਿਊਯਾਰਕ ਤੋਂ। ਹਾਂਜੀ ਪੰਨੂ ਸਾਹਿਬ, ਮੇਰੇ ਦੋ ਆ ਸਵਾਲ ਛੋਟੇ ਛੋਟੇ। ਇੱਕ ਤੇ ਹਰਿਆਣੇ ਦੇ ਵਿੱਚ ਕੋਈ ਹਾਂਸੀ ਬਟਾਣਾ ਨਹਿਰ ਆ, ਉਹਦਾ ਬੜਾ ਜ਼ਿਕਰ ਆਇਆ ਸੋਸ਼ਲ ਮੀਡੀਆ ਤੇ ਕਿ ਉਹ ਕੁਦਰਤੀ ਵਹਾਅ ਦੇ ਉਲਟ ਨਹਿਰ ਬਣਾਈ ਗਈ ਆ, ਜਿਹੜੀ ਕਿ ਤੁਸੀਂ ਬੰਨ੍ਹ ਦਾ ਕੰਮ ਕਰਦੀ ਹੈ। ਜਿੰਨਾ ਪੰਜਾਬ ਦਾ ਪਾਣੀ ਹੈ ਉਹ ਹਰਿਆਣੇ ਵੱਲ ਨਿਕਲ ਨਹੀਂ ਦਿੰਦੀ ਤੇ ਉੱਥੋਂ ਡਾਫ ਲਾ ਕੇ ਵਾਪਸ ਪੰਜਾਬ 'ਚ ਹੀ ਆ ਜਾਂਦਾ। ਇਹਦੇ ਬਾਰੇ ਦੱਸਿਓ ਵੀ ਇਹ ਕਿੱਥੋਂ ਪਾਣੀ ਕਿੱਧਰ ਨੂੰ ਕੱਢਿਆ ਤੇ ਇਹਦਾ ਕੀ ਕਾਰਨ ਹੈ। ਦੂਜਾ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ, ਉਹਦੇ 'ਚ ਪੰਜਾਬ ਦੀ ਕਹਿੰਦੇ ਕੋਈ ਭਾਈਵਾਲੀ ਨਹੀਂ। ਕੀ ਗੱਲ ਪੰਜਾਬ ਕੋਈ ਇਹਦੇ ਕੇਸ ਲੜ ਕੇ ਆਪਣੇ ਕੋਈ ਮੈਂਬਰ ਉਹਦੇ ਵਿੱਚ ਸ਼ਾਮਲ ਨਹੀਂ ਕਰ ਸਕਦਾ ਜੀ? ਥੈਂਕ ਯੂ। ਦੇਖੋ ਜੀ, ਇਹਦਾ ਜਵਾਬ ਜਿਹੜਾ ਸੈਕੰਡ ਤੁਹਾਡਾ ਜਵਾਬ ਮੈਂ ਪਹਿਲਾਂ ਨਿਊਜ਼ ਦੇ ਵਿੱਚ ਵੀ ਜਿਹੜਾ ਦੀ ਉਹ ਦੇ ਦਿੱਤਾ। ਇਹ ਪਿਛਲੇ ਸਾਲਾਂ ਤੋਂ, ਦਹਾਕੇ ਤੋਂ ਜਿਹੜਾ ਦੀ ਉਹ ਹੋਇਆ, ਹੌਲੀ ਹੌਲੀ ਹੱਥ ਵੱਢ ਕੇ ਜਿਹੜਾ ਦੀ ਉਹ ਦੇ ਦਿੱਤੇ। ਪਿਛਲੇ ਦਿਨੀ ਡੈਮ ਦੇ ਬਾਰੇ ਦੇ ਵਿੱਚ ਨਵਾਂ ਬਿੱਲ ਆਇਆ ਪਾਰਲੀਮੈਂਟ ਦੇ ਵਿੱਚ, ਉਦੋਂ ਕੋਈ ਸਾਡਾ ਪੰਜਾਬ ਦਾ ਮੈਂਬਰ ਪਾਰਲੀਮੈਂਟ ਹੀ ਨਹੀਂ ਸੀਗਾ ਉੱਥੇ ਜਦੋਂ ਉਹ ਪਾਸ ਵੀ ਜਿਹੜਾ ਦੀ ਹੋ ਗਿਆ। ਇਹ ਤਾਂ ਹੱਥੋਂ ਖੋਹ ਲਿਆ ਗਿਆ ਜੀ ਸਾਡੇ ਜਿਹੜਾ। ਜੇ ਤੁਸੀਂ ਪੁਰਾਣੇ ਲਿਸਨਰ ਹੋ, ਪਹਿਲਾਂ ਤੋਂ ਸੁਣਦੇ ਹੋ, ਘੱਟੋ ਘੱਟ ਜਿਹੜਾ ਦੀ 8-9 ਸਾਲ ਤੋਂ ਤਾਂ ਹਾਂਸੀ ਬਟਾਣਾ ਨਹਿਰ ਦਾ, ਔਰ ਜਿਹੜਾ ਇਹ ਰੇਤ ਮਾਫੀਆ ਪੋਲੇ ਕਰ ਰਿਹਾ ਬੰਨ, ਇਹਦਾ ਰੌਲਾ ਤਾਂ ਮੈਂ ਪਾਉਂਦਾ ਰਿਹਾ ਜੀ। ਜਿੰਨੇ ਵੀ ਲਿਸਨਰ ਨੇ ਉਹਨਾਂ ਦੇ ਵਿੱਚੋਂ ਜਿਹੜੇ ਰੈਗੂਲਰ ਲਿਸਨਰ ਆ, ਭੈਣ ਜੀ ਹੋਰੀ ਇੱਥੋਂ ਬੈਠਦੇ ਨੇ ਜਿਹੜਾ ਸਟੂਡੀਓ ਤੋਂ, ਉਹ ਜਿਹੜੀ ਦੀ ਇਹਦੀ ਸ਼ਾਦੀ ਭਰ ਸਕਦੇ ਕਿ ਕਿੰਨੀ ਵਾਰੀ ਹਾਂਸੀ ਬਟਾਣਾ ਨਹਿਰ ਦੇ ਬਾਰੇ ਵਿੱਚ ਮੈਂ ਜ਼ਿਕਰ ਕੀਤਾ। ਇੱਕ ਤਾਂ ਇਹ 10 ਫੁੱਟ ਉੱਚੀ ਆ ਨਹਿਰ ਜਿਹੜੀ ਦੀ, ਔਰ ਬਿਲਕੁਲ ਇਹ ਡਾਫ ਦਾ ਕੰਮ ਜਿਹੜਾ ਦੀ ਉਹ ਕਰਦੀ ਆ। ਮੈਂ ਸਮਝਦਾ ਅਜੇ ਵੀ ਨੇਚਰ ਨੇ ਬਹੁਤ ਬਚਾਇਆ ਪੰਜਾਬ ਨੂੰ। ਜੇ ਕਿਤੇ ਜਿਹੜਾ ਘੱਗਰ ਇਹ ਉਛਲ ਜਾਂਦਾ, ਇਧਰੋਂ ਪਾਣੀ ਆ ਜਾਂਦਾ, ਫਿਰ ਇਹਨੇ ਸਭ ਤੋਂ ਵੱਧ ਜਿਹੜਾ ਨੁਕਸਾਨ ਹੈ ਇਹਨੇ ਪਟਿਆਲਾ ਸੰਗਰੂਰ ਜਿਹੜੇ ਇਹ ਪੂਰੇ ਜ਼ਿਲ੍ਹੇ ਰੋੜ ਦੇਣੇ ਸੀਗੇ ਜੀ। ਇਹ ਇੱਧਰ ਇਸ ਸਾਈਡ ਦੇ ਉੱਤੇ ਡਾਫ ਦਾ ਕੰਮ ਜਿਹੜਾ ਜੀ ਉਹ ਕਰਦੀ ਹੈ। ਜਿਹੜਾ ਇਹ ਪਾਣੀ ਆਇਆ ਇਹ ਸਤਲੁਜ ਦੇ ਵਿੱਚ ਆਇਆ, ਇਹ ਤਾਂ ਭਾਖੜਾ ਤੋਂ ਆਇਆ, ਕਿਉਂਕਿ ਘੱਗਰ ਦੇ ਵਿੱਚ ਭਾਖੜਾ ਨਹੀਂ ਪੈਂਦੀ। ਜਿਹੜਾ ਘੱਗਰ ਆ ਉਹ ਜਿਹੜੀਆਂ ਹਿਮਾਚਲ ਵਾਲੀਆਂ ਜਿਹੜੀਆਂ ਮੋਰਨੀ ਇਲਾਕਾ ਉਧਰੋਂ ਸਾਰੇ ਉਸ ਸਾਈਡ ਤੋਂ ਜਿਹੜਾ ਜੀ ਉਹ ਆਉਂਦਾ। ਉਹ ਜਿੰਨਾ ਕੁ ਮੀਂਹਾਂ ਦਾ ਆਉਂਦਾ ਰਿਹਾ ਇਹ ਝੱਲੀ ਗਿਆ। ਜੇ ਕਿਤੇ ਘੱਗਰ ਉਛਲਦਾ ਫਿਰ ਹਾਂਸੀ ਬਟਾਣਾ ਨੇ ਨੁਕਸਾਨ ਕਰਨਾ ਸੀ। ਆਉਂਦੇ ਦਿਨਾਂ ਦੇ ਦੌਰਾਨ, ਆਉਂਦੇ ਸਾਲਾਂ ਦੇ ਦੌਰਾਨ ਹਾਂਸੀ ਬਟਾਣਾ 100% ਪੰਜਾਬ ਦਾ ਜਿਹੜਾ ਜੀ ਉਹ ਨੁਕਸਾਨ ਕਰੂਗੀ, ਕਿਉਂਕਿ ਇਹ ਹਰਿਆਣੇ ਨੇ ਜਿਹੜੀ ਹੈ ਜੀ ਉਹ ਨਹਿਰ ਉਸਾਰੀ ਆ ਤੇ ਅਸੀਂ ਸ਼ਾਇਦ ਇਹਦੇ ਵਿੱਚ ਰਾਤੋਂ ਰਾਤ ਜਿਹੜਾ ਜੀ ਉਹ ਪਾਣੀ ਪਾ ਕੇ ਲੈ ਜਾਣਾ ਆ ਤੇ ਅੱਗੋਂ ਪੰਜਾਬ ਦਾ ਜਿਹੜਾ ਜੀ ਉਹ ਪਾਣੀ ਲਿਜਾਣਾ ਆ। ਇਹਦੇ 'ਚ ਕੀ ਹੋਇਆ, ਕਿਵੇਂ ਕਿਹੜੀ ਉਸਾਰੀ ਗਈ, ਇਹ ਬਹੁਤ ਲੰਬੀਆਂ ਜਿਹੜੀਆਂ ਜੀ ਉਹ ਗੱਲਾਂ ਨੇ, ਪਰ ਇਹ ਰਿਐਲਿਟੀ ਆ। ਔਰ ਇੰਨੇ ਸਾਲਾਂ ਤੋਂ ਕੰਟੀਨਿਊਸ ਇਹ ਦੋ ਗੱਲਾਂ ਜਿਹੜੀਆਂ ਜੀ ਉਹ ਮੈਂ ਕਹਿੰਦਾ ਰਿਹਾ, ਹਾਂਸੀ ਬਟਾਣਾ ਨਹਿਰ ਵੀ ਤੇ ਰੇਤ ਮਾਫੀਆ ਵੀ। ਰੇਤ ਮਾਫੀਏ ਵਾਲਾ ਸ਼ੀਸ਼ਾ ਸਾਰਿਆਂ ਦੇ ਸਾਹਮਣੇ ਜਿਹੜਾ ਵੀ ਉਹ ਆ ਗਿਆ ਕਿ ਪੰਜਾਬ ਨੂੰ ਕਿਵੇਂ ਮਾਰਿਆ, ਕਿਵੇਂ ਮਰਵਾਇਆ ਇਸ ਰੇਤ ਮਾਫੀਏ ਨੇ, ਤੇ ਇਸੇ ਤਰੀਕੇ ਨਾਲ ਹਾਂਸੀ ਬਟਾਣਾ ਵੀ ਮਰਵਾਉਗੀ। ਬਿਲਕੁਲ ਜੀ, ਪਰ ਲੋਕ ਉੱਠਦੇ ਨਹੀਂ ਨਾ ਜਿਹੜੀਆਂ ਗੱਲਾਂ ਕਰਦੇ ਹੈਗੇ ਆ। ਜਸਪਾਲ ਸਿੰਘ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਤੇ ਭਾਈ ਸਾਹਿਬ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਮੇਰਾ ਇਹ ਤਾਂ ਸੀਜ਼ਨ ਦੇਣਾ ਆ, ਉਹਦੇ ਲਈ ਬੈਕਗਰਾਉਂਡ ਤਾਂ ਨਹੀਂ ਬਣਾਈ ਜਾ ਰਹੀ ਵਿੱਚ ਫਲੱਡ ਪੰਜਾਬ ਦੇ ਵਿੱਚ ਲਿਆ ਕੇ, ਤਾਂ ਕਿ ਦੱਸਿਆ ਜਾਵੇ ਕਿ ਪੰਜਾਬ ਦੇ ਵਿੱਚ ਤਾਂ ਪਹਿਲਾਂ ਬਹੁਤ ਜ਼ਿਆਦਾ ਫਲੱਡ ਆਉਂਦੇ ਆ, ਬਹੁਤ ਜ਼ਿਆਦਾ ਐਕਸਟਰਾ ਵਾਟਰ ਹੈ ਤੇ ਅਸੀਂ ਇਹ ਉਹਨੂੰ SYL 'ਚ ਪਾ ਸਕੀਏ। ਥੈਂਕ ਯੂ ਜੀ। ਦੇਖੋ, ਜੋੜ ਤਾਂ ਰਹੇ ਕਿਉਂਕਿ ਇਹਦਾ ਫੈਸਲਾ ਵੀ ਜਿਹੜਾ ਜੀ ਉਹ ਆ ਰਿਹਾ 3 ਸਤੰਬਰ ਨੂੰ ਜਿਹੜਾ ਜੀ ਸੁਪਰੀਮ ਕੋਰਟ ਉਦੋਂ ਫੈਸਲਾ ਦਿੰਦੀ ਆ। ਅਜੇ ਅੱਗੋਂ ਟਾਈਮ ਜਿਹੜਾ ਜੀ ਉਹ ਦਿੰਦੀ ਆ, ਇਹ ਵੇਖਣਾ ਹੋਊਗਾ। ਪਰ ਦੇਖੋ ਇੱਕ ਗੱਲ ਬੜੀ ਕਲੀਅਰ ਆ, ਇਹ ਨਹੀਂ ਹੈਗਾ ਜੀ ਕਿ ਕੋਈ ਫੈਸਲਾ ਆਵੇ ਤੇ ਇਹ ਕੋਈ ਸਵਿੱਚ ਹੈ ਵੀ ਰਾਤ ਨੂੰ ਛੱਡ ਦਿੱਤਾ ਜਾਊਗਾ ਤੇ ਸਵੇਰ ਨੂੰ ਜਿਹੜਾ ਜੀ SYL ਜਿਹੜੀ ਉਹ ਚੱਲ ਪਊਗੀ। ਨਾਟ ਪੋਸੀਬਲ। ਪੰਜਾਬ ਦੇ ਵਿੱਚ ਜਿੱਥੇ ਜਿੱਥੇ SYL ਬਣੀ ਸੀ ਸਾਰੀ ਟੁੱਟ ਗਈ ਹੋਈ ਹੈ ਜੀ। ਉਹਨੂੰ ਆਫਟਰ ਆਲ ਬਣਾਉਣਾ ਤਾਂ ਜਿਹੜਾ ਜੀ ਉਹ ਪਊਗਾ। ਉੱਥੇ ਕੀ ਕਰਫਿਊ ਲਾ ਕੇ, ਜਾਂ ਤਾਂ ਜਿਹੜਾ ਜੀ ਜਿਹੋ ਜਿਹਾ ਜੰਮੂ ਕਸ਼ਮੀਰ ਦੇ ਵਿੱਚ ਲੱਗਿਆ ਆ, ਜਾਂ ਤਾਂ ਇਹੋ ਜਿਹਾ ਕਰਫਿਊ ਜਿਹੜਾ ਜੀ ਲਾ ਦਿੱਤਾ ਜਾਊਗਾ ਕਿ ਕੋਈ ਬੰਦਾ ਜਿਹੜਾ ਜੀ ਉਹ ਬਾਹਰ ਨਹੀਂ ਨਿਕਲ ਸਕਦਾ ਤੇ ਫਿਰ ਜਿਹੜਾ ਜੀ ਇਹ ਨਹਿਰ ਉਸਾਰ ਲਈ ਜਾਊਗੀ। ਇਹ ਤਾਂ ਵੀ ਪੋਸੀਬਲ ਨਹੀਂ ਹੋਣਾ ਜੀ। ਤੁਸੀਂ ਜਿਹੜਾ ਜੀ ਇਹ ਨੋਟ ਰੱਖਣਾ, ਜਿਹੜੀ ਮੇਰੀ ਗੱਲ, ਨਾਟ ਪੋਸੀਬਲ। ਇਹ ਹੋ ਹੀ ਨਹੀਂ ਸਕੂਗਾ ਜੀ, ਚਾਹੇ ਕੁਝ ਵੀ ਹੋਈ ਜਾਵੇ ਜੀ। ਇਹਦਾ ਬਹੁਤਾ ਫਿਕਰ ਕਰਨ ਦੀ ਜਿਹੜੀ ਜੀ ਉਹ ਜ਼ਰੂਰਤ ਨਹੀਂ ਗੀ। ਪੰਜਾਬੀ ਜਿਹੜੇ ਜੀ ਉਹ ਜਿੰਨੇ ਜੋਗੇ ਵੀ ਹੈਗੇ ਆ, ਬਥੇਰੇ ਜੋਗੇ ਹੈਗੇ ਆ, ਇਹ ਨਹਿਰ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਬਣ ਦੇਣਗੇ, ਕਿਉਂਕਿ ਇੱਕ ਸਿਆਸੀ ਮੁੱਦਾ, ਕਿਹੜੀ ਸਿਆਸੀ ਪਾਰਟੀ ਆ ਜਿਹੜੀ ਐਡਾ ਵੱਡਾ ਰਿਸਕ ਲੈ ਲੂਗੀ ਕਿ ਆਹ ਫੈਸਲਾ ਆ ਗਿਆ ਤੇ ਉਹਨੂੰ ਇੰਪਲੀਮੈਂਟ ਜਿਹੜਾ ਜੀ ਉਹ ਕਰ ਜੂਗੀ, ਉਹਦੀ ਹੋਂਦ ਖਤਮ ਹੋ ਜੂਗੀ ਜੀ ਪੰਜਾਬ ਦੇ ਵਿੱਚੋਂ। ਜਿਹੜੀ ਵੀ ਕਿਉਂਕਿ ਕਰਨਾ ਕਰਾਉਣਾ ਤਾਂ ਥਰੂ ਸਰਕਾਰ ਦੇ ਪਊਗਾ ਨਾ ਜੀ। ਕਿਹੜੀ ਸਰਕਾਰ ਹੈ ਜਿਹੜੀ ਆਊਗੀ ਔਰ ਆ ਕੇ ਇਹ ਨਹਿਰ ਨੂੰ ਜਿਹੜਾ ਜੀ ਉਹ ਬਣਾ ਦੂਗੀ। ਸ਼੍ਰੀ ਮਾਨ ਜੀ ਉਹ ਗੱਲਾਂ ਗਈਆਂ ਜਦੋਂ ਇਹ ਨਹਿਰ ਜਿਹੜੀ ਨਿਕਲੀ ਸੀਗੀ, ਔਰ ਉਦੋਂ ਪੈਸੇ ਜਿਹੜੇ ਜੀ ਦੇਵੀ ਲਾਲ ਤੋਂ ਲੈ ਲਏ ਗਏ ਸੀਗੇ
ਉਹ ਗੱਲਾਂ ਗਈਆਂ ਜਦੋਂ ਚਾਂਦੀ ਦੀ ਕਈ ਜਿਹੜੀ ਸੀ ਉਹ ਦੇ ਦਿੱਤੀ ਗਈ ਸੀ। ਅੱਜ ਲੋਕ ਜਿਹੜਾ ਦੀ ਬਹੁਤ ਸੁਚੇਤ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ ਭਾਈਚਾਰਾ ਵਿਸ਼ਵ ਭਰ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜਾ ਦੀ ਉਹ ਬੈਠਾ ਹੋਇਆ। ਇੰਨਾ ਸੌਖਾ ਨਹੀਂ ਗਾ ਜੀ ਕਿ ਰਾਤੋਂ ਰਾਤ ਇਹ ਨਹਿਰ ਨਿਕਲ ਜੂਗੀ ਤੇ ਸਵੇਰ ਨੂੰ ਚੱਲਣ ਲੱਗ ਜੂਗੀ ਜੀ। ਅਗਲੇ ਕਾਲਰ ਨੇ ਹਰਦਿਆਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਵਾਹ ਜੀ ਵਾਹ। ਮੈਂ 2 ਸਵਾਲ ਪੁੱਛਣੇ ਨੇ ਜੀ। ਇੱਕ ਤਾਂ ਵੀ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਕਦੋਂ ਹੋਣੇ ਨੇ, ਦੂਜਾ ਆਪਣੇ ਮਾਸਟਰ ਬਲਵੰਤ ਸਿੰਘ ਖੇੜੇ ਨੇ ਜੋ ਇਹਨਾਂ ਤੇ ਫੋਨ ਕੀਤਾ ਸੀ ਕੇਸ ਦਿੱਲੀ ਕੋਰਟ ਦੇ ਵਿੱਚ ਡੂਅਲ ਕੰਸਟੀਟਿਊਸ਼ਨ ਦਾ ਅਕਾਲੀਆਂ ਤੇ ਜੀ, ਉਹਦਾ ਕੀ ਫੈਸਲਾ ਹੋਇਆ? ਕਦੋਂ ਕੋਈ ਤਰੀਕ ਆਈ ਹੈ ਜਾਂ ਆਊਗੀ ਕਦੋਂ? ਥੈਂਕ ਯੂ ਜੀ। ਬਲਵੰਤ ਸਿੰਘ ਖੇੜਾ ਹੋਰਾਂ ਨੇ ਹੁਸ਼ਿਆਰਪੁਰ ਚ ਕੇਸ ਜਿਹੜਾ ਜੀ ਉਹ ਕੀਤਾ ਹੋਇਆ ਡਿਊਲ ਸੰਵਿਧਾਨ ਦਾ, ਉਹ ਚੱਲ ਰਿਹਾ ਜੀ ਅਜੇ। ਉਹ ਬਹੁਤ ਸੁਸਰੀ ਦੀ ਚੱਲ ਰਿਹਾ ਕਿਉਂਕਿ ਅਕਾਲੀ ਦਲ ਹੀ ਬਹੁਤਾ ਕੁਛ ਜਿਹੜਾ ਜੀ ਉਹ ਦੱਸ ਨਹੀਂ ਰਿਹਾ। ਜਦੋਂ ਵੀ ਆਊਗਾ ਹੈਰਾਨੀਜਨਕ ਫੈਸਲਾ ਆਊਗਾ ਜੀ, ਜਦੋਂ ਵੀ ਆਊਗਾ। ਉਹਨਾਂ ਵਰਗਾ ਬਲਵੰਤ ਸਿੰਘ ਖੇੜਾ ਹੋਰਾਂ ਵਰਗੇ ਜਿਹੜੇ ਉਹ ਬੜੇ ਦਲੇਰ ਔਰ ਬੜੇ ਸਿਰੜੀ ਜਿਹੜੇ ਜੀ ਉਹ ਵਿਅਕਤੀ ਨੇ, ਲੱਗੇ ਹੋਏ ਨੇ ਜ਼ੋਰਾਂ ਸ਼ੋਰਾਂ ਦੇ ਨਾਲ। ਕਦੋਂ ਫੈਸਲਾ ਆਉਂਦਾ ਇਹ ਤਾਂ ਹੁਣ ਅਦਾਲਤ ਦੇ ਉੱਤੇ ਆ। ਦੂਜੀ ਤੁਸੀਂ ਗੱਲ ਜਿਹੜੀ ਜੀ ਉਹ ਪੁੱਛੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਦੋਂ ਹੋਣਗੀਆਂ। ਦੇਖੋ ਜੀ ਇਹ ਤਾਂ ਕੁਛ ਵੀ ਨਹੀਂ ਪਤਾ ਕਿਉਂਕਿ ਇਹ ਸਾਰਾ ਡਿਪੈਂਡ ਆ ਜੀ ਕੇਂਦਰ ਦੀ ਸਰਕਾਰ ਦੇ ਹੱਥ ਦੇ ਵਿੱਚ ਕਿ ਉਹਨੇ ਕਦੋਂ ਇਹ ਚੋਣਾਂ ਜਿਹੜੀਆਂ ਜੀ ਉਹ ਕਰਵਾਉਣੀਆਂ ਨੇ। ਤੇ ਜੇ ਤਾਂ ਭਾਜਪਾ ਤੇ ਬਾਦਲ ਦਲ ਦੀ ਜਿਹੜੀ ਹੈ ਜੀ ਉਹ ਸਾਂਝ ਭਿਆਲੀ ਚੱਲਦੀ ਰਹਿੰਦੀ ਆ, ਫਿਰ ਤਾਂ ਉਦੋਂ ਕਰਵਾਉਣਗੇ ਜਦੋਂ ਬਾਦਲ ਜਿਹੜੇ ਜੀ ਉਹ ਕਹਿ ਦੇਣਗੇ ਵੀ ਹੁਣ ਉਹਨਾਂ ਦੇ ਵਾਸਤੇ ਸਾਰਾ ਕੁਛ ਜਿਹੜਾ ਜੀ ਉਹ ਠੀਕ ਠਾਕ ਹੈ ਤੇ ਹੁਣ ਇਹ ਚੋਣਾਂ ਜਿਹੜੀਆਂ ਜੀ ਉਹ ਕਰਵਾ ਲਈਆਂ ਜਾਣ। ਜੇ ਇਹ ਤੋੜ ਵਿਛੋੜਾ ਹੋ ਗਿਆ ਤੇ ਫਿਰ ਕੋਈ ਹਾਲਾਤ ਜਿਹੜੇ ਜੀ ਉਹ ਵੱਖਰੇ ਹੋ ਸਕਦੇ ਆ। ਵੈਸੇ MLA ਸ਼ਿਪ ਤੋਂ ਅਸਤੀਫਾ ਦੇਣ ਵੇਲੇ ਤਾਂ ਜਿਹੜਾ ਸੀਗਾ ਜੀ HS ਫੂਲਕਾ ਸਾਹਿਬ ਨੇ ਵੀ ਕਿਹਾ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣਾ ਉਹਨਾਂ ਦਾ ਟਾਰਗੇਟ ਹੈ। ਅੱਜ ਕੱਲ੍ਹ ਇਸ ਮਾਮਲੇ ਦੇ ਉੱਤੇ ਬਹੁਤਾ ਕੁਝ ਬੋਲਦੇ ਨਹੀਂਗੇ ਜੀ। ਪੌਲ ਜੀ ਕੈਨੇਡਾ ਤੋਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਆਪਣੀਆਂ ਡਰੱਗਾਂ ਦੀ ਗੱਲ ਕਰ ਰਹੇ ਸੀਗੇ, ਆਪਣੇ ਜਿਹੜੇ ਪ੍ਰੋਬਲਮ ਹੈਗੀ ਨਾ, ਤੇ ਜਿਹੜੇ ਆਪਣੇ ਵੀ ਮੀਡੀਆ ਵਗੈਰਾ ਲੱਗਿਆ ਹੈਗਾ, ਜਿਵੇਂ ਇੱਕ ਮੀਡੀਆ ਗੱਲ ਕਰ ਰਿਹਾ ਸੀ, ਉਹ ਕਹਿੰਦਾ ਜੀ ਮੈਂ ਚੀਫ ਮਿਨਿਸਟਰ ਜਿੰਨੀ ਮੇਰੀ ਮੈਂ ਪੈਸੇ ਬਣਾਉਣਾ ਰਹੇ ਵੀ ਉਹ ਨੋਰਮਲ ਜਿਹਾ ਹੈਗਾ ਕੋਈ ਜਰਨਲਿਸਟ ਜਾਂ ਕੋਈ ਹੁਣ ਪਤਾ ਨਹੀਂ ਇੱਦਾਂ ਦੇ ਕਿੰਨੇ ਮੀਡੀਆ ਹਾਊਸ ਲੱਗੇ ਹੋਏ, ਐਂਟਰਟੇਨਮੈਂਟ NGOs ਜਿਹੜੇ ਜੁਡੀਸ਼ਰੀ ਦੇ ਵਿੱਚ ਕਿੰਨੇ ਲੋਕ ਇੱਦਾਂ ਦੇ ਟ੍ਰੇਨਡ ਹੈਗੇ ਜਿਹੜੇ ਆਪਣੇ ਸੋਸ਼ਲ ਰਿਲੀਜੀਅਸ ਜਾਂ ਇਹਨੂੰ ਫੈਮਿਲੀ ਸੈਂਸ ਨੂੰ ਖਤਮ ਕਰ ਰਹੇ ਵੀ। ਇਹ ਕੀ ਫਿਊਚਰ ਆਪਣੇ ਜਵਾਕਾਂ ਦਾ ਵੀ ਜਿਵੇਂ ਆਪਾਂ ਕਹਿੰਦੇ ਪੋਲੀਟਿਕਸ ਦੇ ਵਿੱਚ ਵੀ ਜੀ ਜਿਹੜੇ ਐਕਸਪੀਰੀਅੰਸ ਬੰਦੇ ਨਹੀਂ ਹੋਣੇ ਚਾਹੀਦੇ ਇੱਥੇ, ਕੋਈ ਆਪਣੀਆਂ ਸੋਸ਼ਲ ਜਿਹੜੀਆਂ ਇਸ਼ੂਜ਼ ਆ ਉਹਦੇ ਵਿੱਚ ਉਹਨਾਂ ਨੂੰ ਛੱਡਿਆ ਹੋਣਾ ਚਾਹੀਦਾ। ਆਪਣੇ ਜਿਹੜੇ ਸੀਨੀਅਰ ਸੈਂਟਰ ਜਾਂ ਉਹਨਾਂ ਦੇ ਟੀਕੇ ਲੈ ਕੇ ਇਹਨਾਂ ਦੇ ਕੁਛ ਨਾ ਕੁਛ ਕਰਨਾ ਚਾਹੀਦਾ। ਕੀ ਆਪਣਾ ਫਿਊਚਰ ਆ ਬੱਚਿਆਂ ਦਾ ਇਸ ਜਿਹੜਾ ਖਾਲ ਜਗਣ ਦੇ ਵਿੱਚ, ਮੈਂ ਪੁੱਛਣਾ ਚਾਹੁੰਦਾ। ਥੈਂਕ ਯੂ। ਉਹਦੇ ਪਤਾ ਨਹੀਂ ਕਿਹੜੇ ਮੀਡੀਆ ਬਾਰੇ ਤੁਸੀਂ ਗੱਲ ਕਰਦੇ, ਜਿਹੜਾ ਚੀਫ ਮਿਨਿਸਟਰ ਜਿੰਨੇ ਪੈਸੇ ਜਿਹੜਾ ਜੀ ਉਹ ਬਣਾਉਂਦਾ। ਕਮੇਡੀਅਨ ਦੀ ਗੱਲ ਕਰਦੇ, ਕਮੇਡੀਅਨ ਦੀ ਗੱਲ ਕਰਦੇ ਸੀ, ਕਿਸੇ ਨਾਂ ਨਹੀਂ ਲਿਆ। ਅੱਛਾ। ਤੇ ਉਹ ਐਕਚੁਅਲੀ ਸੋਸ਼ਲ ਰਿਲੀਜੀਅਸ ਇਹ ਲਫ਼ਜ਼ ਪੌਲ ਹੁਰੀ ਅਕਸਰ ਹੀ ਜਿਹੜਾ ਜੀ ਉਹ ਵਰਤ ਜਾਂਦੇ ਆ। ਜਾਂ ਤਾਂ ਕਿਸੇ ਦਿਨ ਜਿਹੜਾ ਜੀ ਇਹਨਾਂ ਨੂੰ ਥੋੜਾ ਲੰਬਾ ਜਿਹਾ ਟਾਈਮ ਦੇ ਦਿੱਤਾ ਜਾਵੇ ਤਾਂ ਬਿਹਤਰ ਹੈ ਜੀ, ਤਾਂ ਕਿ ਸਮਝ ਆ ਜਾਏ ਕਿ ਕਹਿਣਾ ਕੀ ਚਾਹੁੰਦੇ ਆ ਜੀ। ਕਿਉਂਕਿ ਕਿਸੇ ਚੀਜ਼ ਤੋਂ ਬਹੁਤ ਦੁਖੀ ਨੇ ਉਹ, ਜਾਂ ਸੋਸ਼ਲ ਲੋਕਾਂ ਤੋਂ ਦੁਖੀ ਨੇ, ਜਾਂ ਰਿਲੀਜੀਅਸ ਜਿਹੜੇ ਨੇ ਉਹਨਾਂ ਤੋਂ ਦੁਖੀ ਨੇ। ਬੱਚਿਆਂ ਦਾ ਭਵਿੱਖ ਕੀ ਆ, ਡਰੱਗ ਜਿਹੜੀ ਆ ਉਹਦੇ ਉੱਤੇ ਕਿੰਨਾ ਕੁ ਇੰਪੈਕਟ ਪਾ ਰਹੀ ਆ। ਜੇ ਤੁਸੀਂ ਕੈਨੇਡਾ ਤੋਂ, ਵਾਕਈ ਕੈਨੇਡਾ ਤੋਂ ਜਿਹੜਾ ਜੀ ਉਹ ਬੋਲਦੇ ਹੋ, ਤੇ ਬ੍ਰਿਟਿਸ਼ ਕੋਲੰਬੀਆ ਤੋਂ ਜਿਹੜੇ ਜੀ ਫਿਗਰਸ ਲੈ ਲੈਣਾ, ਓਨਟਾਰੀਓ ਤੋਂ ਫਿਗਰਸ ਜਿਹੜੀਆਂ ਜੀ ਉਹ ਲੈ ਲੈਣਾ, ਕਿੰਨਿਆਂ ਕੁ ਬੱਚਿਆਂ ਦੇ ਉੱਤੇ ਜਿਹੜਾ ਜੀ ਉਹ ਪ੍ਰਭਾਵ ਪੈ ਰਿਹਾ। ਤੁਹਾਡੇ ਆਲੇ ਦੁਆਲੇ ਹੀ ਆ ਸਾਰਾ ਕੁਛ। ਜਿਹੜਾ ਜੀ ਨਹੀਂ ਸਮਝਣਾ ਚਾਹੁੰਦੇ, ਨਹੀਂ ਜਾਣਨਾ ਚਾਹੁੰਦੇ, ਤਾਂ ਮੁਸ਼ਕਲ ਜਿਹੜੀ ਜੀ ਉਹ ਤੁਹਾਡੀ ਹੋ ਸਕਦੀ ਆ। ਮੈਂ ਇਹ ਜ਼ਰੂਰ ਕਹੂੰਗਾ ਜੀ ਕਿ ਕਿਸੇ ਦਿਨ ਪੌਲ ਜੀ ਜਾਂ ਤਾਂ ਤੁਸੀਂ ਚਾਹੇ 5-4 ਮਿੰਟ ਲਾ ਲੈਣਾ, ਇੱਕ ਵਾਰੀ ਕਲੀਅਰ ਜਿਹੜਾ ਜੀ ਉਹ ਦੱਸ ਦੇਣਾ ਕਿ ਇਹ ਜਿਹੜੇ ਤੁਸੀਂ ਲਫ਼ਜ਼ ਉਹੀ ਹਰ ਵਾਰੀ ਜਿਹੜਾ ਜੀ ਉਹ ਵਰਤਦੇ ਹੋ, ਉਹਦਾ ਭਾਵ ਕੀ। ਉਹ ਮੇਰੇ ਸਮਝ ਤੋਂ ਥੋੜਾ ਜਿਹਾ ਬਾਹਰ ਹੁੰਦਾ, ਜਾਂ ਤਾਂ ਮੇਰੀ ਅਕਲ ਘੱਟ ਹੈ ਜੀ। ਜੀ ਅੱਗੇ ਕਿਰਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕੋ ਨਿੱਕਾ ਜਿਹਾ ਸਵਾਲ ਹੈ ਜੀ, ਆਪਣੇ ਵਿਰਸਾ ਸਿੰਘ ਬਲਟੋਆ ਜਿਹੜਾ ਪੱਟੀ ਡਾਕਟਰ ਮਰਡਰ ਕੇਸ ਵਿੱਚ ਇਨਵੋਲਵ ਸੀ, ਉਹਦਾ ਕੀ ਬਣਿਆ ਜੀ? ਥੈਂਕ ਯੂ। ਉਹ ਮਾਮਲਾ ਅਦਾਲਤ ਦੇ ਵਿੱਚ ਹੈ ਜੀ, ਸੁਣਵਾਈ ਅਧੀਨ ਹੈ, ਔਰ ਉਹ ਤਾਂ ਉਦੋਂ ਹੀ ਉਹਦੀ ਕੋਈ ਅਪਡੇਟ ਆ ਸਕਦੀ ਹੈ ਨਾ ਜੀ, ਜਦੋਂ ਅਦਾਲਤ ਦਾ ਅਗਲਾ ਜਿਹੜਾ ਜੀ ਉਹ ਫੈਸਲਾ ਆਊਗਾ। ਅਜੇ ਇਹ ਮਾਮਲਾ ਮੁੱਢਲੇ ਜਿਹੜਾ ਜੀ ਉਹ ਪੜਾਵਾਂ ਦੇ ਵਿੱਚ ਹੈ, ਜਿੱਥੇ ਕਿ ਚਲਾਨ ਵਗੈਰਾ ਜਿਹੜਾ ਜੀ ਉਹ ਪੇਸ਼ ਜ਼ਰੂਰ ਹੋ ਗਿਆ ਹੋਇਆ, ਗਵਾਹੀਆਂ ਹੋਣਗੀਆਂ, ਅੱਗੇ ਜਿਹੜਾ ਜੀ ਉਹ ਸਾਰਾ ਕੁਝ ਚੱਲਣਾ ਆ। ਪਰ ਕਿਉਂਕਿ ਇਹ ਮਾਮਲਾ ਪੁਰਾਣਾ ਬਹੁਤ ਹੈ ਜੀ, ਇਸ ਕਰਕੇ ਇਹਦੇ ਵਿੱਚੋਂ ਕੀ ਨਿਕਲੂਗਾ ਕੁਛ ਨਹੀਂ ਅਜੇ ਕਿਹਾ ਜਾ ਸਕਦਾ। ਇਹ ਤਾਂ
ਜਤਿੰਦਰ ਤੁੜਹੁਰੀ ਨੇ ਜੀ, ਜਿਹੜੇ ਪੱਤਰਕਾਰ ਨੇ, ਔਰ ਇਸ ਪੰਜਾਬ ਦੀ ਧੀ ਦੇ ਉੱਤੇ ਮਾਣ ਵੀ ਹੈ ਜੀ, ਜਿਹਨੇ ਐਕਚੁਅਲੀ ਇਹ ਜਿਹੜਾ ਜੀ ਧੁਰ ਤੱਕ ਜਾ ਕੇ ਇਹ ਮਾਮਲਾ ਇੰਨੇ ਸਾਲਾਂ ਬਾਅਦ ਜਿਹੜਾ ਜੀ ਉਹ ਕੱਢ ਲਿਆ ਵੀ ਇਹਦਾ ਮਰਡਰ ਬੰਦੇ ਦਾ ਜਿਹੜਾ ਜੀ ਉਹ ਹੋਇਆ ਸੀਗਾ। ਹੁਣ ਅਦਾਲਤ ਦੇ ਉੱਤੇ ਨਿਰਭਰ ਹੈ ਜੀ, ਗਵਾਹਾਂ ਤੇ ਨਿਰਭਰ ਹੈ। ਕੀਤਾ ਤਾਂ ਬਥੇਰਾ ਕੁਝ ਜਾਊਗਾ। ਹਾਲ ਦੀ ਘੜੀ ਇੰਨਾ ਜ਼ਰੂਰ ਆ, ਥੋੜੇ ਦਿਨ ਹੋਏ ਆ ਅਜੇ ਤੇ ਵਿਰਸਾ ਸਿੰਘ ਵਲਟੋਆ ਹੋਰੀ ਕਿਸੇ ਗੁਰਦੁਆਰੇ 'ਚ ਬੋਲਣ ਲੱਗੇ ਸੀ ਆਪਣੀ ਏਰੀਏ 'ਚ, ਉਹਨਾਂ ਤੋਂ ਮਾਈਕ ਫੜ ਲਿਆ ਗਿਆ ਇਹ ਕਹਿ ਕੇ ਕਿ ਤੁਹਾਡੀ ਇੱਕ ਕਤਲ ਦੇ ਵਿੱਚ ਸ਼ਮੂਲੀਅਤ ਆ, ਅਸੀਂ ਨਹੀਂ ਬੋਲਣ ਦੇਣਾ ਇੱਥੇ। ਜੀ ਜੀ, ਹੁੰਦੀ ਤਾਂ ਬਹੁਤ ਹੈ ਜੀ। ਪਰਵਿੰਦਰ ਢਿੱਲੋਂ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ ਜੀ, ਆਪਣੇ ਅਕਾਲ ਤਖਤ ਦੇ ਆਪਣੇ ਜਥੇਦਾਰ ਸਾਹਿਬ ਹੋਣਾ ਸਿੰਘ ਸਾਹਿਬ ਨੇ ਕਿਹਾ ਸੀ ਵੀ ਜਿੱਥੇ ਜਿੱਥੇ ਵੀ ਹੜ੍ਹ ਆਏ ਆ ਜਾਂ ਕਿੱਦਾਂ ਵੀ ਲੋਕਾਂ ਨੂੰ ਲੰਗਰ ਪਾਣੀ ਦੀ ਲੋੜ ਆ, ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਿੰਨੇ ਗੁਰਦੁਆਰਾ ਸਾਹਿਬ ਆ ਵੀ ਸਾਰੇ ਉੱਥੇ ਉਹ ਸੇਵਾ ਕਰਨੇ ਆ ਕਿੱਦਾਂ ਵੀ। ਤੇ ਪਰ ਉਹਨਾਂ ਦਾ ਵੀ ਕੋਈ ਕਿਸੇ ਨੇ ਕੋਈ ਕਹਿਣਾ ਨਹੀਂ ਮੰਨਿਆ। ਤਾਂ ਆਨੰਦਪੁਰ ਸਾਹਿਬ ਦੇ ਆਪਣੇ ਕਹਿੰਦੇ ਆਪਣੇ ਕੋਲ ਹੈਗੇ ਜਿਹੜੇ ਆਪਣੇ ਮੈਨੇਜਰ ਉੱਥੇ, ਉਹ ਕਹਿੰਦੇ ਲੋਕਾਂ ਨੇ ਸਾਡੇ ਕੋਲ ਮੰਗ ਹੀ ਨਹੀਂ ਕੀਤੀ ਵੀ ਸਾਨੂੰ ਲੰਗਰ ਦਿੱਤਾ ਜਾਵੇ। ਤੇ ਇਹਦੇ ਬਾਰੇ ਦੱਸਿਓ ਵੀ ਲੋਕਾਂ ਨੇ ਮੰਗਣੇ ਕਿੱਦਾਂ, ਤੁਹਾਡੇ ਕੋਲ ਲੰਗਰ ਤੁਹਾਨੂੰ ਆਪ ਚਾਹੀਦਾ ਜਾਂ ਕਿੱਦਾਂ ਵੀ। ਤਾਂ ਬਾਕੀ ਜਿਹੜੇ ਆਪਣੇ ਦੂਸਰੇ ਡੇਰੇ ਵੀ ਆ ਕਿੰਨੇ ਆਪਣੇ, ਉਹਨਾਂ ਵੀ ਕਹਿੰਦੇ ਕਿ ਕੋਈ ਹੈਲਪ ਨਹੀਂ ਕੀਤੀ ਕਿਸੇ ਦੀ। ਇਹਦੇ ਬਾਰੇ ਪੰਨੂ ਸਾਹਿਬ ਥੋੜਾ ਦੱਸਿਓ, ਭਾਵੇਂ ਜ਼ਿਆਦਾ ਡਿਟੇਲ ਜਿੰਨਾ ਸ਼ਾਰਟਕਟ ਹੀ ਦੱਸ ਦਿਓ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ। ਹਾਂਜੀ ਫੋਨ ਲੈਣ। ਦੇਖੋ ਇਸ ਤਰ੍ਹਾਂ ਹੈ ਕਿ ਇਹ ਜਿਹੜੀ ਸਥਿਤੀ ਸੀਗੀ ਨਾ ਜੀ, ਉਹ ਇਸ ਤਰ੍ਹਾਂ ਦੀ ਨਹੀਂ ਸੀ ਕਿ ਕੋਈ ਉੱਥੋਂ 10 ਫੁੱਟ ਪਾਣੀ ਦੇ ਵਿੱਚੋਂ ਉਤਰੇ, ਉੱਥੋਂ ਕੋਈ ਪ੍ਰਬੰਧ ਕਰੇ ਤੇ ਫਿਰ ਉਹ ਗੁਰਦੁਆਰੇ ਦੇ ਵਿੱਚ ਜਿਹੜਾ ਜੀ ਉਹ ਲੰਗਰ ਛਕਣ ਜਾਵੇ। ਏਦਾਂ ਦੀ ਸਥਿਤੀ ਥੋੜੀ ਸੀ ਜੀ। ਸਥਿਤੀ ਕੀ ਸੀਗੀ ਜਿਹਨੂੰ ਲੋਕਾਂ ਨੇ ਸੰਭਾਲਿਆ ਜੀ। ਲੋਕ ਮੈਂ ਸਾਂਝਾ ਵੀ ਕੀਤਾ ਸੀਗਾ ਪੰਜਾਬੀ ਰੇਡੀਓ USA ਦੇ ਉੱਤੇ ਕਿ ਉਹ ਕੜਾਹਾ ਲੈ ਕੇ ਜਿਹੜੇ ਨੌਜਵਾਨ ਸੀ ਉਹ ਨਿਕਲ ਗਏ, ਉਹਦੇ ਵਿੱਚ ਲੰਗਰ ਜਿਹੜਾ ਜੀ ਉਹ ਰੱਖ ਕੇ, ਜਾਂ ਹੁਣ ਬੇੜੀਆਂ ਦੇ ਰੂਪ ਦੇ ਵਿੱਚ ਜਿਵੇਂ ਜਿਹੜਾ ਜੀ ਉਹ ਵਰਤਾ ਰਹੇ ਆ ਉਹ ਬਾਬਾ ਸੀਚੇਵਾਲ ਨੇ ਜੀ। ਦੇਖੋ ਇਹ ਲਿਮਟਿਡ ਰਿਸੋਰਸ ਦੇ ਨਾਲ ਚੱਲ ਰਹੇ ਨੇ, ਉਹਨਾਂ ਕੋਲੇ ਜਿੰਨੀ ਮੈਂ ਸਮਝ ਸਮਰੱਥਾ ਤੋਂ ਵੱਧ ਉਹਨਾਂ ਲੋਕਾਂ ਨੇ ਜਿਹੜਾ ਜੀ ਉਹ ਕੰਮ ਕੀਤਾ। ਸਾਨੂੰ ਖੁੱਲੇ ਦਿਲ ਦੇ ਨਾਲ ਉਹਨਾਂ ਲੋਕਾਂ ਨੂੰ ਐਪਰੀਸ਼ੀਏਟ ਜਿਹੜਾ ਜੀ ਉਹ ਕਰਨਾ ਚਾਹੀਦਾ। ਜਿਹੜਾ ਵੀ ਕੋਈ ਇੰਡੀਵਿਜੂਅਲ ਤੌਰ ਦੇ ਉੱਤੇ ਜਿਹੜਾ ਜੀ ਉਹ ਪਹੁੰਚਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਬਿਲਕੁਲ ਫੇਲ ਜਿਹੜਾ ਉਹ ਹੋਈ ਆ। ਅੱਜ ਜੇ ਉਹਨਾਂ ਦੇ ਪ੍ਰੈਸ ਰਿਲੀਜ਼ ਵੀ ਆ ਰਹੀ ਆ ਤੇ ਉਹ ਕੱਟਣ ਦੇ ਵਾਸਤੇ ਜਿਹੜਾ ਜੀ ਆ ਰਹੀ ਆ, ਉਹਨਾਂ ਤੇ ਸਵਾਲ ਖੜੇ ਜਿਹੜੇ ਜੀ ਉਹ ਹੋ ਰਹੇ ਆ ਕਿ ਤੁਸੀਂ ਕੀ ਕੀਤਾ, ਤੁਹਾਡੇ ਕੋਲੇ ਤਾਂ ਇੰਨਾ ਸਾਧਨ ਜਿਹੜੇ ਜੀ ਉਹ ਸੀਗੇ। ਕੀ ਸ਼੍ਰੋਮਣੀ ਗੁਰਦੁਆਰਾ, ਚਲੋ ਸਰਕਾਰ ਨੇ ਨਹੀਂ ਕੀਤਾ, ਸਰਕਾਰ ਨਿਖਿੱਧ ਸਾਬਤ ਹੋਈ ਕਿ ਜਿਹੜੀਆਂ ਕਿਸ਼ਤੀਆਂ ਨੇ ਉਹ ਇੱਕ ਸਿੱਖਾਂ ਦੀ ਏਡੀ ਵੱਡੀ ਜਿਹੜੀ ਦੀ ਉਹ ਸੰਸਥਾ, ਉਹ ਕਿਰਾਏ ਦੇ ਉੱਤੇ 50 ਕਿਸ਼ਤੀਆਂ ਨਹੀਂ ਲੈ ਸਕਦੀ ਸੀ। ਆਈ ਥਿੰਕ 50 ਕਿਸ਼ਤੀਆਂ ਅਨਫ ਹੁੰਦੀਆਂ ਕਿਰਾਏ ਦੇ ਉੱਤੇ ਲੈ ਕੇ ਉਹ ਜਿਹੜਾ ਦੀ ਪਹੁੰਚਾਉਂਦੀ। ਅੱਜ ਬੱਲੇ ਬੱਲੇ ਜਿਹੜੀ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋ ਜਾਂਦੀ। ਪਰ ਕਿਉਂਕਿ ਇਹ ਘੁਣ ਲੱਗ ਗਿਆ, ਉੱਥੇ ਜਿਹੜੀ ਸਿਉਂਕ ਲੱਗ ਗਈ ਦੀ ਜਿਹੜੀ ਉਹ ਸਿਉਂਕ ਲੱਗ ਗਈ ਨਾ, ਉਹ ਅੰਦਰੋਂ ਅੰਦਰੀ ਖਾ ਗਈ ਇਸ ਸਭ ਕਾਸੇ ਨੂੰ ਜਿਹੜਾ ਦੀ। ਔਰ ਕੀ ਉੱਥੇ ਜਿਹੜਾ ਜੀ ਕਿਹਾ ਜਾਵੇ, ਬਸ ਇਹੀ ਆ ਜੀ, ਚੁੱਪੀ ਜਿਹੜੀ ਉਹ ਭਲੀ ਆ। ਜਿੰਨੀ ਵੱਡੀ ਆਸ ਇਸ ਸੰਸਥਾ ਤੋਂ ਸੀਗੀ ਜੀ ਉਹ ਨਹੀਂ ਉਹਦੇ ਉੱਤੇ ਪੂਰੀ ਜਿਹੜਾ ਜੀ ਉਹ ਹੋ ਸਕੀ। ਆਈ ਥਿੰਕ ਹੋ ਸਕਦਾ ਹੈ ਕਿ ਹੌਲੀ ਹੌਲੀ ਜਿਹੜਾ ਜੀ ਜਿੱਦਾਂ ਇਹਦਾ ਆਧਾਰ ਜਿਹੜਾ ਜੀ ਉਹ ਖੁਰ ਗਿਆ, ਆਧਾਰ ਖੁੱਸ ਗਿਆ, ਕੋਈ ਨੌਜਵਾਨ ਜਿਹੜੇ ਨੇ ਜੀ ਉਹ ਅੱਗੇ ਲੱਗਣ ਇਸ ਮਾਮਲੇ ਦੇ ਵਿੱਚ ਤੇ ਇੱਥੋਂ ਜਿਹੜਾ ਜੀ ਕੋਈ ਚੇਂਜ ਕੀਤਾ ਜਾ ਸਕੇ। ਪਰ ਚੇਂਜ ਕਿਵੇਂ ਕੀਤਾ ਜਿਹੜਾ ਜੀ ਉਹ ਜਾਊਗਾ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਆਮ ਬੰਦਾ ਇਹਨਾਂ ਦੇ ਨਾਲ ਕਿਵੇਂ ਲੜੂਗਾ ਜੀ, ਕਿਵੇਂ ਉਹ ਲੜ ਸਕਦਾ, ਕਿਵੇਂ ਇਹ ਸਾਰਾ ਕੁਝ ਜਿਹੜਾ ਜੀ ਉੱਥੋਂ ਸਿਸਟਮ ਜਿਹੜਾ ਜੀ ਉਹ ਚੇਂਜ ਕਰ ਸਕਦਾ, ਇਹ ਬਹੁਤ ਵੱਡਾ ਸਵਾਲ ਹੈ। ਜਿੰਨਾ ਮੈਂ ਕੋਈ ਨਿਰਾਸ਼ਾਵਾਦੀ ਨਹੀਂ ਗਾ, ਪਰ ਇਹਦੇ ਵਾਸਤੇ ਬਹੁਤ ਵੱਡੀ ਕਮਿਟਮੈਂਟ ਦੀ ਇੱਕ ਜਿਹੜੀ ਜੀ ਉਹ ਜ਼ਰੂਰਤ ਹੈ। ਕਿਸੇ ਇਮਾਨਦਾਰ ਵਿਅਕਤੀ ਦੀ ਜਿਹੜੀ ਜ਼ਰੂਰਤ ਹੈ, ਜਿਹੜਾ ਇਹ ਆਖੇ ਜੀ ਕਿ ਮਤਲਬ ਕਿ ਮੈਂ 4 ਸਾਲ ਜਾਂ 5 ਸਾਲ ਦੇ ਵਾਸਤੇ ਇਹ ਜਿਹੜੀ ਸੰਸਥਾ ਹੈ ਇਹਨੂੰ ਸੰਭਾਲਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਮੈਂ ਇਹਦੇ ਦੌਰਾਨ ਇਹਦੇ ਵਿੱਚ ਚੇਂਜਸ ਜਿਹੜੀਆਂ ਜੀ ਉਹ ਕਰਕੇ ਫਿਰ ਸਾਈਡ ਤੋਂ ਦੀ ਜਿਹੜਾ ਉਹ ਨਿਕਲ ਜਾਣਾ ਹੈ। ਕਿਸੇ ਅਜਿਹੇ ਵਿਅਕਤੀ ਦੀ ਜਿਹੜੀ ਜ਼ਰੂਰਤ ਆ। ਅਦਰਵਾਈਜ਼ ਨਾ ਹੀ ਬਹੁਤਾ ਕੁਝ ਜਿਹੜਾ ਜੀ ਉਹ ਬੁਲਾਓ। ਜੋ ਕੁਝ ਸਰਾਵਾਂ ਦੇ ਵਿੱਚ ਹੋ ਰਿਹਾ ਪਤਾ ਸਭ ਨੂੰ ਆ ਜੀ, ਪਰ ਇਸ ਕਰਕੇ ਜਿਹੜਾ ਜੀ ਚੁੱਪ ਬੈਠੇ ਆ ਕਿ ਸਿਆਣੇ ਕਹਿੰਦੇ ਆ ਵੀ ਝੱਗਾ ਚੁੱਕੀ ਤੇ ਢਿੱਡ ਆਪਣਾ ਹੀ ਨੰਗਾ ਹੁੰਦਾ ਜੀ। ਨਛੱਤਰ ਸਿੰਘ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਨਛੱਤਰ ਸਿੰਘ ਜੀ। ਹਾਂਜੀ ਹਾਂਜੀ, ਤੁਸੀਂ? ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਇਹ ਪੁੱਛਣਾ ਸੀਗਾ ਕਿ ਲੁਧਿਆਣੇ ਦੇ ਵਿੱਚ ਈਸੇਵਾਲ ਪਿੰਡ ਦੇ ਵਿੱਚ ਲੜਕੀ ਦਾ ਬਲਾਤਕਾਰ ਹੋਇਆ ਸੀਗਾ ਜੀ 5-7 ਬੱਚਿਆਂ ਵੱਲੋਂ, ਮੁੰਡਿਆਂ ਵੱਲੋਂ। ਉਹਨਾਂ ਦਾ ਕੀ ਹੋਇਆ ਭਾਜੀ, ਉਹ ਪੁੱਛਣਾ ਮੰਗਦਾ ਜੀ। ਥੈਂਕ ਯੂ ਜੀ। ਉਹ ਮਾਮਲਾ ਅਦਾਲਤ ਦੇ ਵਿੱਚ ਹੈ ਜੀ, ਜਿਹੜਾ ਕਾਰ ਦੇ ਵਿੱਚ ਹੋਇਆ ਸੀਗਾ, ਜਿਹੜੇ ਇਹਨਾਂ ਨੇ ਅਗਵਾ ਕਰਦੇ। ਐਕਚੁਅਲੀ ਉਹ ਤਾਂ ਤਕਰੀਬਨ 7 ਦੇ ਕਰੀਬ ਕੇਸ ਜਿਹੜੇ ਜੀ ਉਹ ਹੋਰ ਮੰਨ ਚੁੱਕੇ ਹੋਏ ਆ। ਅਦਾਲਤ ਦੇ ਵਿੱਚ ਟਰਾਇਲ ਜਿਹੜਾ ਜੀ ਇਹਦਾ ਚੱਲ ਰਿਹਾ। ਤੋ ਇਸ ਕਰਕੇ ਉਹਦੀ ਅਪਡੇਟ ਤਾਂ ਉਦੋਂ ਹੀ ਆ ਸਕਦੀ ਹੈ ਜੀ ਜਦੋਂ ਕੋਈ ਅੱਗੇ ਫਰਦਰ ਜਿਹੜਾ ਜੀ ਉਹਦੇ ਵਿੱਚ ਡਿਵੈਲਪਮੈਂਟ ਕੋਈ ਹੋਊਗੀ, ਜਦੋਂ ਵੀ ਫੈਸਲਾ ਆਊਗਾ ਜੀ
ਬਹੁਤ ਚਰਚਿਤ ਫੈਸਲਾ ਆਊਗਾ। ਸੁਖਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੈਂ ਇੱਕੋ ਹੀ ਸਿੰਪਲ ਜਿਹਾ ਕੁਐਸਚਨ ਹੈ ਕਿ ਤੁਸੀਂ ਹੁਣ ਰੀਸੈਂਟਲੀ ਰਿਪੋਰਟ 'ਚ ਦੱਸਿਆ ਕਿ ਜਿਹੜੀ ਹੜ੍ਹਾਂ ਦੇ ਵਿੱਚ ਹੈਲਪ ਵਾਸਤੇ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਪਣੀ ਖਾਲਸਾ ਏਡ ਹੈ, ਉਹ ਕਾਫੀ ਐਕਟਿਵ ਹੈ। ਇਸੇ ਤਰ੍ਹਾਂ ਦੇ ਉੱਤੇ ਇੱਕ ਅਮਰੀਕਾ ਤੋਂ ਵੀ ਇੱਕ ਹੈਗੀ ਹੈ ਆਰਗੇਨਾਈਜੇਸ਼ਨ ਜਿਸ ਦਾ ਨਾਂ ਹੈ ਯੂਨਾਈਟਿਡ ਸਿੱਖਸ। ਉਹ ਪਤਾ ਕਰਨਾ ਚਾਹੁੰਦਾ ਵੀ ਉਹ ਕੁਛ ਉੱਥੇ ਕਰ ਰਹੇ ਨੇ ਕਿ ਨਹੀਂ। ਕਾਫੀ ਸਾਡੇ ਕੋਲ ਉਹਨਾਂ ਦੀ ਅਸੀਂ ਜੁੜੇ ਹੋਏ ਹਾਂ ਉਹਨਾਂ ਨਾਲ, ਤੇ ਪਤਾ ਸਮਝਣਾ ਚਾਹੁੰਦਾ ਸੀ ਵੀ ਨਾ ਥੇ ਵੀ ਹੈ ਕਰ ਰਹੇ ਨੇ ਕੁਛ ਕੰਮ ਕਿ ਨਹੀਂ ਲੋਕਾਂ ਦੀ ਭਲਾਈ ਲਈ। ਥੈਂਕ ਯੂ। ਮੈਂ ਤਕਰੀਬਨ 4 ਦਿਨ ਜਿਹੜਾ ਜੀ ਉਹ ਉੱਥੇ ਕੰਮ ਕੀਤਾ ਜੀ। ਮੇਰੇ ਨਾਲ ਮੈਂ ਕਿਸੇ ਜਗ੍ਹਾ ਦੇ ਉੱਤੇ ਇਹਨਾਂ ਕੱਲ ਨਹੀਂ ਗਿਆ ਜੀ, ਇਹਦੋਂ ਪਹਿਲੇ ਜਿਹੜੇ 4 ਦਿਨ ਆ ਉਹ ਲਗਾਤਾਰ ਉੱਥੇ ਜਿਹੜਾ ਜੀ ਉਹ ਜਾਂਦੇ ਰਹੇ ਆ। ਉੱਥੇ ਮੈਂ ਨਹੀਂ ਜਿਹੜਾ ਜੀ ਉਹ ਦੇਖਿਆ ਜਿਹੜੇ ਦਿਸ ਰਹੇ ਆ ਜਿਹੜੇ ਲੋਕ, ਇੱਕ ਤਾਂ ਪ੍ਰਸ਼ਾਸਨ ਵਾਲੇ ਆ, ਮਿਲਟਰੀ ਵਾਲੀਆਂ ਜਿਹੜੀਆਂ ਜੀ ਬੋਟ ਕੁਛ ਦਿਸਦੀਆਂ ਨੇ, ਬਾਬਾ ਸੀਚੇਵਾਲ ਪੂਰੀ ਜਿਹੜੇ ਜੀ ਉਹ ਦਿੰਦੇ ਆ। ਹੁਣ ਖਾਲਸਾ ਏਡ ਦੇ ਜਿਹੜੇ ਵਰਕਰ ਆ ਉਹ ਵੀ ਜਿਹੜਾ ਜੀ ਉਹ ਦਿਸ ਰਹੇ ਆ। ਕੁਛ ਸੰਪਰਦਾਵਾਂ ਵਾਲੇ ਵੀ ਕੁਛ ਟਾਵੇਂ ਜਿਹੜੇ ਜੀ ਦਿੰਦੇ ਆ। ਆਮ ਲੋਕ ਤਾਂ ਉਹ ਕਿੰਨੇ ਆ, ਉਹ ਤਾਂ ਕਿਸੇ ਸੰਸਥਾ ਜਾਂ ਕਿਸੇ ਸੰਪਰਦਾ ਦੇ ਨਾਲ ਜਿਹੜੇ ਜੀ ਉਹ ਜੁੜੇ ਹੋਏ ਨਹੀਂ ਗੇ। ਜਿਹੜਾ ਤੁਸੀਂ ਨਾਮ ਲੈ ਰਹੇ ਹੋ, ਦੇਖੋ ਜੇ ਹੋ ਸਕਦਾ ਹੈ ਕਿ ਜਿਨ੍ਹਾਂ ਏਰੀਆਜ਼ ਦੇ ਵਿੱਚ ਲੋਹੀਆਂ, ਗਿੱਦੜ ਪਿੰਡੀ, ਜੋਗੇਵਾਲਾ, ਸੁਲਤਾਨਪੁਰ ਦੇ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਜੀ ਉਹ ਗਏ ਆ ਆਪਣੇ ਸਾਰੇ ਜਿਹੜੇ ਵੀ ਕਾਫਲੇ ਦੇ ਵੱਲੋਂ, ਹੋ ਸਕਦਾ ਉੱਥੇ ਉਹ ਨਾ ਪਹੁੰਚੇ ਹੋਣ, ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਹੋਣ ਦੀ। ਤੋਂ ਮੈਂ ਇਸ ਕਰਕੇ ਮੈਂ ਨਹੀਂ ਇਹ ਕਹਿੰਦਾ ਕਿ ਰੋਪੜ ਦੇ ਸਾਰੇ ਪਿੰਡ ਮੈਂ ਗਾਹੇ ਹੋਏ ਆ ਜਾਂ ਫਿਰੋਜ਼ਪੁਰ ਦੇ ਸਾਰੇ ਪਿੰਡਾਂ ਦੇ ਵਿੱਚ ਮੈਂ ਜਿਹੜਾ ਜੀ ਉਹ ਗਿਆ ਨਹੀਂ। ਹੋ ਸਕਦਾ ਉਹ ਉੱਥੇ ਨਾ ਕਿਤੇ ਹੋਣ, ਤੇ ਮੈਂ ਇੱਦਾਂ ਦੀ ਗੱਲ ਤੁਹਾਨੂੰ ਕਹਿਦਾ ਕਿ ਨਹੀਂ ਉਹ ਕਿਤੇ ਦਿਸੇ ਹੀ ਨਹੀਂ। ਸੋ ਇਸ ਪੱਖੋਂ ਨਾ ਮੇਰੇ ਤੋਂ ਵੀ ਇਹ ਜਿਹੜੀ ਦੀ ਉਹ ਗਲਤੀ ਨਾ ਹੋ ਜਾਏ, ਕਿਉਂਕਿ ਜਿਹਨੇ ਵੀ ਕਿਸੇ ਇੱਕ ਨੇ ਵੀ ਕੰਮ ਕੀਤਾ ਜੀ, ਮੈਂ ਤਾਂ ਇਹ ਕਹਿੰਦਾ ਕਿ ਉਹਨੂੰ ਐਪਰੀਸ਼ੀਏਟ ਜਿਹੜਾ ਜੀ ਉਹ ਕਰਨਾ ਬਣਦਾ। ਜੇ ਤੁਸੀਂ ਜੁੜੇ ਹੋਏ ਹੋ ਤੇ ਤੁਸੀਂ ਬਿਹਤਰ ਜਾਣਕਾਰੀ ਉਹਨਾਂ ਤੋਂ ਲੈ ਸਕਦੇ ਹੋ ਕਿ ਕਿਹੜੇ ਪਿੰਡਾਂ ਦੇ ਵਿੱਚ ਤੁਸੀਂ ਜਿਹੜਾ ਜੀ ਉਹ ਗਏ ਹੋ, ਤੇ ਮੇਰਾ ਖਿਆਲ ਉਹਨਾਂ ਨੂੰ ਜਿਹੜੀ ਇਹ ਜਾਣਕਾਰੀ ਪ੍ਰੋਵਾਈਡ ਕਰਨ ਦੇ ਵਿੱਚ ਮੁਸ਼ਕਲ ਨਹੀਂ ਹੋਊਗੀ ਜੀ, ਉਹ ਦੱਸ ਸਕਦੇ ਆ। ਪਰ ਇਹਨਾਂ ਪਿੰਡਾਂ ਦੇ ਵਿੱਚ ਮੈਂ ਨਹੀਂ ਦੇਖੇ ਜਿਨ੍ਹਾਂ ਦੇ ਵਿੱਚ ਅਸੀਂ ਗਏ, ਲੋਹੀਆਂ, ਗਿੱਦੜ ਪਿੰਡੀ, ਮਲਸੀਆਂ ਤੱਕ ਤੇ ਉਧਰ ਜੋਗੇਵਾਲ ਤੱਕ। ਬਿਲਕੁਲ ਜੀ, ਜੇ ਪੰਜਾਬ ਦੇ ਵਿੱਚ ਤੁਹਾਡਾ ਕੋਈ ਹੈ ਤਾਂ ਤੁਸੀਂ ਉੱਥੋਂ ਵੀ ਪਤਾ ਕਰ ਸਕਦੇ। ਅੱਗੇ ਲਾਸਟ ਕਾਲਰ ਨੇ ਜੀ ਦਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਮੈਂ ਕਹਿਣਾ ਸੀ ਪੰਨੂ ਜੀ ਨੂੰ, ਜਿਹੜਾ ਪੰਜਾਬ 'ਚ ਪਾਣੀ ਫਿਰਦਾ ਇਹ ਰੀਚਾਰਜ ਹੋ ਕੇ ਧਰਤੀ ਦੇ ਥੱਲੇ ਨਹੀਂ ਜਾ ਸਕਦਾ ਜੀ? ਇੰਨਾ ਹੀ ਕੁਐਸਚਨ ਹੈ, ਕੱਟੋ ਨਾ ਜੀ। ਓਕੇ। ਤੋ ਹੜ੍ਹਾਂ ਦੇ ਵਿੱਚ ਜਦੋਂ 10-10 ਫੁੱਟ ਪਾਣੀ ਹੋਵੇ ਤੇ ਅਸੀਂ ਰੀਚਾਰਜ ਕਿਵੇਂ ਉਹਨੂੰ ਕਰਾਂਗੇ? ਉਹਦੇ ਵਾਸਤੇ ਤਾਂ ਸਿਸਟਮ ਚਾਹੀਦਾ ਨਾ ਜੀ। ਰੀਚਾਰਜਿੰਗ ਪੁਆਇੰਟ ਜਿਹੜੇ ਨੇ ਉਹ ਸਰਕਾਰਾਂ ਬਣਾਉਣ। ਇਹ ਤਾਂ 10 ਸਾਲ ਪਹਿਲਾਂ ਜਿਹੜਾ ਜੀ ਇੱਕ ਵਾਰੀ ਮੈਂ ਖਾਇਆ ਸੀਗਾ, ਤੇ ਹੁਣ 100 ਕਰੋੜ ਤੁਸੀਂ ਰੋਪੜ ਦੇ ਵਿੱਚ ਜਾਰੀ ਜਿਹੜਾ ਜੀ ਉਹ ਕਰਤਾ। 50 ਕਰੋੜ ਰੁਪਈਆ ਦਿਓ ਜੀ, 50 ਕਰੋੜ। ਮੈਂ ਦਾਅਵੇ ਦੇ ਨਾਲ ਕਹਿ ਸਕਦਾ ਕਿ ਪੰਜਾਬ ਨੂੰ ਹੜ੍ਹਾਂ ਤੋਂ ਮੁਕਤੀ ਜਿਹੜੀ ਜੀ ਉਹ ਮਿਲ ਸਕਦੀ ਹੈ, ਔਰ ਰੀਚਾਰਜ ਜਿਹੜਾ ਸਿਸਟਮ ਹੈ ਉਹ ਸਕਸੈਸਫੁਲ ਜਿਹੜਾ ਹੋ ਸਕਦਾ 50 ਕਰੋੜ ਦੇ ਵਿੱਚ। ਪਰ ਗੱਲ ਇਹ ਫਿਰ ਉਹੀ ਉੱਥੇ ਜਿਹੜੀ ਜੀ ਆ ਜਾਂਦੀ, ਕਰਨਾ ਜਿਹੜਾ ਜੀ ਉਹ ਕੋਈ ਚਾਹੁੰਦਾ ਜਾਂ ਡੋਬਣਾ ਜਿਹੜਾ ਜੀ ਉਹ ਚਾਹੁੰਦੇ ਆ। ਜੇ 88 ਦੇ ਵਿੱਚ ਹੜ੍ਹ ਆਏ ਜਾਂ 92 ਦੇ ਵਿੱਚ ਆਏ, ਤੇ ਹੜ੍ਹ ਤਾਂ 2019 ਦੇ ਵਿੱਚ ਵੀ ਆਏ, ਤੇ ਇੰਨੇ ਸਾਲਾਂ ਦੇ ਦੌਰਾਨ ਜਿਹੜਾ ਜੀ ਉਹ ਕੀ ਕੀਤਾ? ਸਾਡਾ ਮੀਂਹਾਂ ਦਾ ਪਾਣੀ ਅਸੀਂ ਰੀਚਾਰਜ ਹੀ ਨਹੀਂ ਕਰ ਸਕੇ। 72 ਸਾਲ ਜਿਹੜਾ ਜੀ ਉਹ ਹੋ ਗਏ, ਅਜੇ ਵੀ ਗਲੀਆਂ ਨਾਲੀਆਂ ਦੇ ਵਿੱਚ ਜਿਹੜਾ ਜੀ ਉਹ ਉਲਝਾਇਆ ਹੋਇਆ ਜਿਹੜਾ ਜੀ ਉਹ ਲੋਕਾਂ ਨੇ। ਇਹਦੇ ਵਾਸਤੇ ਹੁਣ ਕੋਈ ਪੁਆਇੰਟ ਜਿਹੜੇ ਥੋੜੇ ਜਿਹੇ ਬਣਾਏ ਜਾ ਸਕੇ। ਇਹ ਤਾਂ ਪਹਿਲਾਂ ਹੁੰਦਾ ਜੀ, ਇਹਦੀ ਤਿਆਰੀ ਜਿਹੜੀ ਦੀ ਗਾਂ ਅਜੇ ਵੀ ਕੁਛ ਸਿੱਖ ਲਿਆ ਜਾਵੇ ਤੇ ਹੋ ਸਕਦਾ ਜੀ ਕੁਛ ਬੈਟਰ ਹੋ ਜਾਵੇ। ਨਹੀਂ ਤਾਂ ਅਦਰਵਾਈਜ਼ ਤੁਹਾਨੂੰ ਪਤਾ ਹੀ ਹੈ ਜੀ, ਇੱਥੇ ਜਿਹੜੀਆਂ ਸਰਕਾਰਾਂ ਨੇ, ਕਿਉਂਕਿ ਇਹ ਕੰਮ ਸਰਕਾਰਾਂ ਦੇ ਨੇ, ਕੋਈ ਇੰਡੀਵਿਜੂਅਲ ਬੰਦਾ ਨਹੀਂ ਜਿਹੜਾ ਜੀ ਉਹ ਕਰ ਸਕਦਾ, ਕਿਉਂਕਿ ਉਹਦੇ ਵਿੱਚ ਪਰਮਿਸ਼ਨ ਵਗੈਰਾ ਜਿਹੜੀ ਜੀ ਉਹ ਸਾਰੀ ਲੈਣੀ ਪੈਂਦੀ। ਜੇ ਕੋਈ ਇਹ ਕਵੇ ਕਿ ਮੈਂ ਕੱਲ ਨੂੰ ਮਸ਼ੀਨ ਲੈ ਕੇ ਉੱਥੇ ਦਰਿਆਵਾਂ ਦੇ ਵਿੱਚ ਰੀਚਾਰਜਿੰਗ ਪੁਆਇੰਟ ਬਣਾ ਲੂੰਗਾ, ਤੇ ਅਗਲੇ ਦਿਨ ਹੀ ਧਰ ਲੈਣਗੇ। ਬਿਲਕੁਲ ਜੀ, ਬਿਲਕੁਲ। ਕਮਲਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਭਾਜੀ ਨੂੰ ਸਵਾਲ ਹੈ ਜੀ ਕਿ ਮੈਂ ਵੈਨਕੂਵਰ ਤੋਂ ਯਾਨੀ ਕਿ ਬਿਲੋਂਗ ਕਰਦਾ, ਤੇ ਮੈਂ ਉੱਥੇ ਰੇਡੀਓ ਸੁਣ ਰਿਹਾ ਸੀ ਅੱਜ ਸ਼ਾਮੀ। ਉਹ ਕਹਿੰਦੇ SGPC ਨੇ ਤੂੜੀ ਵਾਲੀਆਂ ਜਾਨੀ ਪੱਠਿਆਂ ਵਾਲੀਆਂ ਟਰਾਲੀਆਂ ਭੇਜੀਆਂ ਆਪਣੇ ਡੰਗਰ ਬੱਚੇ ਵਾਸਤੇ। ਕੀ ਇਹ ਸਹੀ ਹੈ ਜਾਂ ਕੋਈ ਇਨਫੋਰਮੇਸ਼ਨ ਹੋਵੇ ਇਸ ਬਾਰੇ ਤਾਂ ਦੱਸਿਓ ਜੀ। ਥੈਂਕ ਯੂ। ਇੱਕ ਫੋਟੋ ਤਾਂ ਮੁੱਖ ਮੰਤਰੀ ਸਾਹਿਬ ਨੇ ਪੇਜ ਤੇ ਪਾਈ ਛੋਟੇ ਹਾਥੀ ਦੀ, ਉਹ ਪਤਾ ਨਹੀਂ ਕਿੱਥੋਂ ਸਮੱਗਰੀ ਕਿਹਦੀ ਆ। ਕੋਈ ਏਦਾਂ ਦੀਆਂ ਤੂੜੀ ਵਾਲੀਆਂ ਜਿਹੜੀਆਂ ਦੀ ਮੈਂ ਆਪਣੇ ਆਪ ਨਾਲ ਹੀ ਵਾਅਦਾ ਕੀਤਾ ਸੀ ਵੀ ਕੋਈ ਫੋਟੋ ਨਹੀਂ ਉੱਥੇ ਖਿੱਚਣੀ, ਨਾ ਜਿਹੜੀ ਜੀ ਉਹ ਪਾਉਣੀ ਆ ਲੋਕਾਂ ਦੇ ਨਾਲ ਕੰਮ ਕਰਦੇ ਆ ਜੀ। ਉਹ ਫੋਟੋ ਪਾਉਣ ਵਾਲੇ ਵੀ ਜਿਹੜੇ ਜੀ ਉਹ ਬਥੇਰੇ ਹੈਗੇ ਆ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਤਾਂ ਬਹੁਤ ਚੰਗਾ ਆ, ਪਰ ਉਹ ਤੂੜੀ ਕਿੱਥੇ ਭੇਜੀ ਆ, ਕਿੱਥੇ ਗਈ ਆ, ਕਿੱਥੋਂ ਉਹਨਾਂ ਨੇ ਲਈ ਸੀ, ਕਿੰਨੇ ਪੈਸੇ ਖਰਚੇ ਆ, ਦੱਸ ਦੇਣ ਜੀ। ਲੋਕਾਂ ਦੇ ਵਿੱਚ ਲੋਕ ਤਾਂ ਜਾਣਨਾ ਚਾਹੁੰਦੇ ਆ।
ਬਿਲਕੁਲ ਇਹ ਵੀ ਦੱਸਦੀ ਹੈ ਕਿ ਕਈ ਸੰਸਥਾਵਾਂ ਇਹੋ ਜਿਹੀਆਂ ਵੀ ਆ ਵੀ ਜਦੋਂ ਕੰਮ ਹੋ ਹਟਦਾ ਆ ਕੈਮਰਾ ਗਲ 'ਚ ਪਾ ਕੇ ਆਪਣੀਆਂ ਫੋਟੋ ਹੀ ਲਾਉਂਦੀਆਂ। ਇਸ ਤੋਂ ਬਹੁਤ ਸਾਵਧਾਨ ਰਹੋ। ਉਸ ਤੋਂ ਬਾਅਦ ਫਿਰ ਉਹ ਪੈਸੇ ਵੀ ਇਕੱਠੇ ਕਰਦੀਆਂ ਕੰਮ ਕਰਕੇ। ਬਹੁਤ ਜ਼ਰੂਰੀ ਆ ਤੁਹਾਨੂੰ ਸਾਵਧਾਨੀ ਦੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਹੈ ਸਮਾਪਤ। ਬਲਵਿੰਦਰ ਕੌਰ ਵੱਲੋਂ ਸਭ ਨੂੰ ਹਿੱਸਾ ਦਿੱਤਾ।